फिर भई तंती टूट रस नाही, अनहद किंगुरी बाजे। फिर भई तंती टूट रस नाही, अनहद किंगुरी बाजे। मैं बैरागी जोगी, मैं बैरागी जोगी, जोगी मैं बैरागी जोगी। मर तू न सोग बेयोगी, मैं बैरागी जोगी। मैं बैरागी जोगी, मैं बैरागी जोगी, जोगी मैं बैरागी जोगी। सुन मन मगन पए हैं पूरे, माया बोल न लागी। कहो कबीर ताको पुनरप जन्म नहीं, खेल गयो बैरागी। कहो कबीर ताको पुनरप जन्म नहीं, खेल गयो बैरागी। मेरे राजा मैं बैरागी जोगी, बैरागी जोगी। मेरे राजा मेरे राजा मैं बैरागी जोगी। सरे मसनी मगनी दशा, म सरे मसरे सनी मगनी दशा। दसरे गरे स दसरे गरे नी रे मा पगरे सा। सरे मसनी मगनी दशा। वाहे गुरु 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 वाहे गुरु
कबीरता को पुनरपो जन्म नहीं, खेल गयो बैरागी। अहो कबीरता को पुनरपो जन्म नहीं, खेल गयो बैरागी। मैं बैरागी जोगी, मैं बैरागी जोगी, जोगी मैं बैरागी जोगी। मेरे राजन मेरे राजन, मैं बैरागी जोगी, मैं बैरागी जोगी, मैं बैरागी जोगी, जोगी मैं बैरागी जोगी, मैं बैरागी जोगी, मैं बैरागी जोगी, जोगी मैं बैरागी जोगी, मैं बैरागी जोगी, मैं बैरागी जोगी, जोगी मैं बैरागी जोगी, बैरागी जोगी, बैरागी जोगी। मैं बैरागी जोगी, जोगी मेरे राजन बैरागी जोगी। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨਾਪ ਸਮੂਹ ਸੰਗਤ ਬਖਸ਼ਣਯੋਗੋ ਬਖਸ਼ ਲੈਣਾ। ਇਨੀ ਕੀ ਕੀਰਤਨ ਦੀ ਹਾਜ਼ਰੀ ਪ੍ਰਵਾਨ ਕਰਨੀ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਬਿਕਰਮ ਸਿੰਘ ਜੀ ਤੇ ਉਹਨਾਂ ਜਦਰਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਅੰਮ੍ਰਿਤ ਬਾਣੀ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ। ਵਾਹਿਗੁਰੂ ਸਦਾ ਇਹਨਾਂ ਵੀਰਾਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਤੇ ਇਸੇ ਤਰ੍ਹਾਂ ਬਣਾਈ ਰੱਖਣੀ। ਇਸੇ ਤਰ੍ਹਾਂ ਇਹ ਗੁਰੂ ਦੀ ਬਾਣੀ ਨੂੰ ਕੀਰਤਨ ਰੂਪ ਦੇ ਵਿੱਚ ਸੰਗਤ ਨੂੰ ਸਰਵਣ ਕਰਵਾਉਂਦੇ ਰਹਿਣ। ਸੌ ਅਰਦਾਸ ਬੇਨਤੀ ਕਰਦਾ, ਪੰਥ ਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਆਪ ਸੰਗਤਾਂ ਨੂੰ 8 ਵਜੇ ਤੱਕ ਕਥਾ ਵਿਚਾਰ ਸਰਵਣ ਕਰਾਉਣਗੇ। ਸੋ ਸਮੂਹ ਸੰਗਤ ਵੱਲੋਂ ਭਾਈ ਸਾਹਿਬ ਹੁਣਾਂ ਨੂੰ ਜੀ ਆਇਆਂ ਵੀ ਆਖਦੇ ਹਾਂ। ਅੱਜ ਤੋਂ 2 ਸਾਲ ਪਹਿਲਾਂ ਇਸ ਸਟੇਜ ਤੋਂ ਭਾਈ ਸਾਹਿਬ ਹੁਣੀ ਪਹਿਲਾਂ ਵੀ ਕਥਾ ਵਿਚਾਰ ਕਰਕੇ ਗਏ ਸਨ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਸਾਲ ਸੰਗਤ ਦੀ ਬੇਨਤੀ ਨੂੰ ਮਨਜ਼ੂਰ ਕਰਦੇ ਹੋਏ ਨਗਰ ਕੀਰਤਨ ਤੱਕ ਹਰ ਰੋਜ਼ ਸ਼ਾਮ ਦੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰਨ ਦਾ ਭਰੋਸਾ ਦਿਵਾਇਆ ਹੈ। ਸੋ ਵਾਹਿਗੁਰੂ ਸਦਾ ਇਹਨਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਭਾਈ ਸਾਹਿਬ ਦੇ ਪਾਸੋਂ ਕਥਾ ਵਿਚਾਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਮਨ ਚਿੱਤ ਇਕਾਗਰ ਹੋਵੇ। ਸਾਰੇ ਰਲ ਕੇ ਦੋ ਛਿਨ ਸਿਮਰੋ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸਤਿਕਾਰ ਪਿਆਰ ਵਿੱਚ ਸਜੀ ਸਾਧ ਸੰਗਤ, ਗੁਰੂ ਜਨ, ਮੈਂ ਬੈਰਾਗੀ ਜੋਗੀ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰੇਮ ਵਿੱਚ ਰਤੀਆਂ ਹੋਈਆਂ ਰੂਹਾਂ ਉਸ ਸੰਸਾਰ ਨਾਲੋਂ ਵੱਖਰੀਆਂ ਹੁੰਦੀਆਂ। ਸਾਧ ਸੰਗਤ ਉਸ ਸਤਾ 'ਚ ਜਾ ਕੇ ਮਿਰਤ ਨਾ ਸੋਗ ਬਿਯੋਗੀ, ਨਾ ਉਹ ਆਤਮਿਕ ਮੌਤੇ ਮਰਦੇ ਆ, ਨਾ ਉਹਨਾਂ ਨੂੰ ਕੋਈ ਸੋਗ ਵਿਆਪਦਾ ਤੇ ਨਾ ਹੀ ਕਦੀ ਵਿਛੋੜਾ ਪੈਂਦਾ। ਐਸੇ ਰੰਗ ਰੱਤੇ ਕਰਤਾ ਪੁਰਖ ਵਾਹਿਗੁਰੂ ਜੀ ਦੇ ਜੋਗ ਵਿੱਚ ਜੁੜੇ ਹੋਏ। ਜੋਗੀ ਦਾ ਅਰਥ ਹੀ ਜੁੜਨਾ ਹੈ। ਸਾਧ ਸੰਗਤ, ਜਦੋਂ ਗੁਰੂ ਨਾਨਕ ਸਾਹਿਬ ਸਾਨੂੰ ਜੋਗੀ ਬਣਨ ਦੀ ਜਾਚ ਦੱਸਦੇ ਆ ਤੇ ਉਹਦਾ ਮਤਲਬ ਹੀ ਹੈ ਵੀ ਜੁੜ ਜਾਈਏ। ਗੁਰੂ ਸਾਹਿਬ ਜੀ ਕਿਸੇ ਭੇਖ ਦੀ ਗੱਲ ਨਹੀਂ ਕਰ ਰਹੇ। ਗੁਰੂ ਸਾਹਿਬ ਜੀ ਬਾਹਰਲੀ ਬਨਾਵਟ ਦੀ ਗੱਲ ਨਹੀਂ ਕਰ ਰਹੇ। ਜਿਸ ਤਰ੍ਹਾਂ ਦੇ ਨਾਲ ਸਮਾਜ ਨੇ ਅਕਸ ਚਿੱਤਰਿਆ ਹੋਇਆ ਸੀ, ਉਹ ਇਦਾਂ ਦਾ ਹੀ ਸੀ ਕਿ ਜੇ ਕਿਸੇ ਨੂੰ ਜੋਗੀ ਕਹਿਣਾ ਤੇ ਉਹਦੀ ਪਹਿਚਾਣ ਕੀ ਹੋਏਗੀ? ਕੰਨਾਂ 'ਚ ਮੁੰਦਰਾਂ ਹੋਣਗੀਆਂ, ਤਨ ਤੇ ਗੋਦੜੀ ਹੋਏਗੀ, ਗਲੇ ਵਿੱਚ ਖਿੰਥਾ, ਹੱਥ ਵਿੱਚ ਠੂਠਾ ਫੜਿਆ ਦਰ ਦਰ ਤੇ ਮੰਗਦਾ। ਉਹ ਇਸੇ ਤਰ੍ਹਾਂ ਦੀ ਦਸ਼ਾ ਵਾਲਾ ਹੋਏਗਾ ਤੇ ਫਿਰ ਅੰਦਾਜ਼ਾ ਲੱਗੇਗਾ ਕਿ ਇਹ ਜੋਗੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ ਭਾਈ, ਜੋਗ ਨਾ ਭੰਗਵੀਂ ਕੱਪੜੀ, ਜੋਗ ਨਾ ਮੈਲੇ ਵੇਸ। ਸਿੱਖੀ ਦਾ ਜੋਗ ਕੰਨ ਪਾੜ ਕੇ ਨਹੀਂ ਮਿਲਦਾ ਜੀ। ਸਿੱਖੀ ਦਾ ਜੋਗ ਕੱਪੜਿਆਂ ਦਾ ਰੰਗ ਢੰਗ ਬਦਲ ਕੇ ਨਹੀਂ ਮਿਲਦਾ। ਖਿੰਥਾ ਤੇ ਗੋਦੜੀਆਂ ਪਹਿਨ ਕੇ ਜੋਗੀ ਨਹੀਂ ਬਣਿਆ ਜਾਂਦਾ। ਸਿੱਖੀ ਦਾ ਜੋਗ ਹੈ ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਹ ਪਾਈ ਹੈ। ਇਹ ਬਹੁਤ ਔਖਾ ਹੈ। ਸਰੀਰਕ ਤਪ ਕਰਨਾ ਸੌਖਾ ਹੈ। ਸਾਧ ਸੰਗਤ, ਭੁੱਖੇ ਰਹਿਣਾ ਸੌਖਾ ਹੈ, ਨੰਗੇ ਰਹਿਣਾ ਸੌਖਾ ਹੈ, ਹੱਠ ਕਰਨਾ ਸੌਖਾ ਹੈ, ਸਰੀਰ ਸੁਕਾ ਲੈਣਾ ਸੌਖਾ ਹੈ, ਸਮੁੰਦਰ ਵਿੱਚ ਪੈ ਕੇ ਤੇ ਸੁੱਕੇ ਰਹਿਣਾ, ਕੱਜਲ ਦੀ ਕੋਠੜੀ ਵਿੱਚ ਪੈ ਕੇ ਤੇ ਕਾਲਕ ਤੋਂ ਨਿਰਲੇਪ ਰਹਿਣਾ, ਇਹ ਤਪਾਂ ਸਿਰ ਤਪ ਹੈ। ਮੈਂ ਫਿਰ ਬੇਨਤੀ ਕਰਦਾ, ਇਹਨੂੰ ਸਮਝਿਓ। ਬਹੁਤ ਸਾਰੇ ਲੋਕਾਂ ਨੇ ਰੱਬ ਨੂੰ ਪਾਉਣ ਵਾਸਤੇ, ਜੋਗੀ ਬਣਨ ਵਾਸਤੇ, ਜੋਗੀ ਦਾ ਮਤਲਬ ਜੁੜਨਾ, ਜੋਗੀ ਦਾ ਮਤਲਬ ਕਰਤੇ ਨੂੰ ਪਾਉਣ ਦੀ ਜੁਗਤ ਨੂੰ ਸਮਝ ਲੈਣਾ। ਸੋ ਜੋਗੀ ਜੋ ਜੁਗਤ ਪਛਾਣੈ, ਮੇਰੇ ਰਾਜਨ ਮੈਂ ਬੈਰਾਗੀ ਜੋਗੀ। ਸਾਰੇ ਸਿੱਖ ਇਹ ਗੱਲ ਕਹਿਣ ਕਿ ਅਸੀਂ ਜੋਗੀ ਹਾਂ ਤੇ ਕੀ ਕਵਾਂਗੇ ਵੀ ਸਿੱਖਾਂ ਨੇ ਕੰਨ ਪਾੜ ਲਏ ਨੇ, ਸਿੱਖਾਂ ਨੇ ਸਿਰ 'ਚ ਸਵਾਹ ਪਾ ਲਈ ਹੈ, ਜਾਂ ਗਲ ਖਿੰਥੜੇ ਲੀਰਾਂ ਦੀਆਂ ਗੋਦੜੀਆਂ ਪਾ ਲਈਆਂ। ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਆਹ ਹੈ ਸਿੱਖੀ। ਜੈਸੇ ਜਲ ਮੈਂ ਕਮਲ ਨਿਰਾਲਮ, ਚਿੱਕੜ ਦੇ ਵਿੱਚ ਰਹਿਣ ਵਾਲਾ ਕਮਲ ਦਾ ਫੁੱਲ, ਉਹਦੀਆਂ ਜੜ੍ਹਾਂ ਚਿੱਕੜ ਵਿੱਚ ਨੇ, ਉਹਦੀ ਖੁਰਾਕ ਚਿੱਕੜ ਵਿੱਚੋਂ ਲੈ ਰਿਹਾ, ਪਰ ਉਹ ਚਿੱਕੜ 'ਚ ਖਜ਼ਤ ਨਹੀਂ ਹੋ ਰਿਹਾ, ਲਬਰੇਜ਼ ਨਹੀਂ ਹੋ ਰਿਹਾ, ਨਿਰਲੇਪ ਹੈ। ਉਹਨੂੰ ਫੜ ਕੇ ਵੀ ਚਿੱਕੜ ਵਾਲੇ ਪਾਣੀ 'ਚ ਡੋਬਣ ਦਾ ਯਤਨ ਕਰੋ, ਜਦੋਂ ਬਾਹਰ ਕੱਢੋਗੇ ਇੱਕ ਬੂੰਦ ਵੀ ਉਹਦੇ ਉੱਤੇ ਪਾਣੀ ਦੀ ਨਹੀਂ ਠਿਕੇਗੀ। ਆਹ ਸਿੱਖੀ ਹੈ। ਸਾਧ ਸੰਗਤ, ਰਹਿਣਾ ਇਸੇ ਸੰਸਾਰ ਵਿੱਚ ਹੈ, ਰਹਿਣਾ ਇਸੇ ਮਾਇਆ ਵਿੱਚ ਹੈ। ਇਹਨੂੰ ਛੱਡ ਕੇ ਨਹੀਂ ਭੱਜਣਾ। ਜਿਹਨੂੰ ਸੰਸਾਰ ਮਾਇਆ ਕਹਿ ਕੇ, ਨਾਗਨੀ ਕਹਿ ਕੇ ਡਰਦਾ ਸੀ ਨਾ ਜੀ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਗੁਰਮੁਖ ਕੀ ਕਰਦਾ? ਉਹ ਨਾਗਨੀ ਤੋਂ ਡਰ ਕੇ ਨਹੀਂ ਭੱਜਦਾ, ਬਲਕਿ ਉਸ ਮੰਤਰ ਨੂੰ ਦ੍ਰਿੜ ਕਰ ਲੈਂਦਾ ਜਿਹੜਾ ਨਾਗਨੀ ਨੂੰ ਵਸ 'ਚ ਕਰਨ ਵਾਲਾ ਹੈ। ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ। ਤੇ ਅੱਗੇ ਮਹਾਰਾਜ ਕਹਿੰਦੇ ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਲਾਈ ਪਾਏ।
ਗਰੁੜ ਦਾ ਮੰਤਰ ਜਾਣਨ ਵਾਲਾ। ਵੈਸੇ ਗਰੁੜ ਇੱਕ ਪੰਛੀ ਹੈ ਜਿਹੜਾ ਸੱਪ ਨੂੰ ਸਿਰੀ ਤੋਂ ਪਕੜ ਲੈਂਦਾ, ਤੇ ਗਾਰੜੂ ਉਹ ਜਿਹੜਾ ਸੱਪ ਨੂੰ ਕਾਬੂ ਕਰਨਾ ਜਾਣਦਾ ਹੋਵੇ ਉਹਨੂੰ ਕਹਿੰਦੇ ਸੀ ਗਾਰੜੂ। ਗੁਰਦੇਵ ਜੀ ਕਹਿੰਦੇ ਵੀ ਗੁਰਮੁਖ ਜਿਹੜਾ ਹੈ ਨਾ, ਗੁਰੂ ਦੇ ਸਨਮੁਖ ਜੂਣ ਵਾਲਾ ਗੁਰਸਿੱਖ, ਉਹ ਗਾਰੜੂ ਹੈ ਜਿਹੜਾ ਡਰ ਕੇ ਨਹੀਂ ਭੱਜਦਾ। ਇਹੀ ਤੇ ਇੱਕ ਫਰਕ ਹੈ ਸਾਧ ਸੰਗਤ। ਇੱਕ ਉਹ ਹੈ ਜਿਹੜਾ ਇਸ ਸਪਨੀ ਦੇ ਵਸ ਵਿੱਚ ਹੈ, ਇੱਕ ਉਹ ਹੈ ਜਿਹਨੇ ਸਪਨੀ ਨੂੰ ਵਸ ਵਿੱਚ ਕੀਤਾ ਹੋਇਆ। ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਇਹ ਸਿੱਖੀ ਦੇ ਗੁਰਮੁਖ ਦੀ, ਜੋਗੀ ਦੀ, ਗੁਰਸਿੱਖ ਦੀ ਨਿਸ਼ਾਨੀ ਹੈ। ਸਿੱਖੀ ਦੇ ਸੰਤ ਦੀ, ਸਾਧੂ ਦੀ ਇਹ ਨਿਸ਼ਾਨੀ ਹੈ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਕਮਾਲ ਦੇ ਬਚਨਾਂ 'ਚ ਬਿਆਨ ਕੀਤਾ ਜੀ। ਸੱਚੇ ਸਾਹਿਬ ਜੀ ਕਹਿੰਦੇ ਵੀ ਗੁਰਸਿੱਖ ਸੰਸਾਰ ਛੱਡ ਕੇ ਨਹੀਂ ਭੱਜਦਾ, ਗੁਰਸਿੱਖ ਫਰਜ਼ ਛੱਡ ਕੇ ਨਹੀਂ ਭੱਜਦਾ, ਗੁਰਸਿੱਖ ਜ਼ਿੰਮੇਵਾਰੀਆਂ ਛੱਡ ਕੇ ਨਹੀਂ ਭੱਜਦਾ। ਗੁਰਸਿੱਖ ਤੇ ਸਗੋਂ ਰੱਜ ਕੇ ਕਿਰਤ ਕਰਕੇ ਧਨ ਕਮਾਉਂਦਾ। ਸੁਣਿਓ ਧਿਆਨ ਨਾਲ ਜੀ, ਗੁਰਸਿੱਖ ਕੀ ਕਰੇ? ਸੱਚੀ ਸੁੱਚੀ ਕਿਰਤ ਕਰੇ, ਰੱਜ ਕੇ ਕਿਰਤ ਕਰੇ ਤੇ ਇੰਨਾ ਧਨ ਕਮਾਵੇ ਕਿ ਆਪਣੀਆਂ ਵੀ ਲੋੜਾਂ ਪੂਰੀਆਂ ਹੋਣ ਤੇ ਵੰਡ ਕੇ ਵੀ ਛਕ ਸਕੇ। ਜੇ ਸਿੱਖ ਦੇ ਪੱਲੇ ਕੱਖ ਨਹੀਂ ਹੋਏਗਾ ਤੇ ਫਿਰ ਗੁਰੂ ਦਾ ਬਚਨ ਕਿੱਥੋਂ ਕਮਾਏਗਾ ਵੰਡ ਛਕਣਾ? ਵੀ ਵੰਡ ਤੇ ਤਾਂ ਹੀ ਛਕੇਗਾ ਨਾ ਜੀ, ਜੇ ਉਹਦੇ ਪੱਲੇ ਕੁਝ ਹੋਵੇਗਾ। ਤੇ ਇਸ ਵਾਸਤੇ ਸਿੱਖ ਜੰਗਲਾਂ 'ਚ ਨਹੀਂ ਤੁਰਿਆ, ਸਿੱਖ ਬੀਆਬਾਨ ਨੂੰ ਨਹੀਂ ਤੁਰਿਆ, ਸਿੱਖ ਨੇ ਕਿਰਤ ਨਹੀਂ ਛੱਡੀ। ਸਿੱਖ ਨੂੰ ਹੁਕਮ ਕੀਤਾ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਈ। ਸਿੱਖ ਦੀ ਜ਼ਿੰਦਗੀ ਮਹਾਰਾਜ ਨੇ ਇਦਾਂ ਉਲੀਕੀ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਮੇਰੇ ਰਾਜਨ ਮੈਂ ਬੈਰਾਗੀ ਜੋਗੀ। ਬੜਾ ਅਚਰਜ ਲੱਗੇਗਾ ਜੀ ਜਦੋਂ ਕੋਈ, ਮੰਨ ਲਓ ਜੀ ਮੈਂ ਤੁਹਾਡੇ ਸਾਹਮਣੇ ਬੈਠਾ, ਮੈਂ ਕਹਾਂ ਮੈਂ ਪੰਡਤ ਹਾਂ, ਮੈਂ ਪੰਡਤ ਬਣਨ ਦਾ ਯਤਨ ਕਰ ਰਿਹਾ। ਪਤਾ ਕਿਉਂ ਗੁੱਸਾ ਲੱਗੇਗਾ? ਕਿਉਂਕਿ ਸਾਡੇ ਜੇਨ 'ਚ ਅਕਸ ਬਣਿਆ ਹੋਇਆ ਵੀ ਪੰਡਤ ਮਤਲਬ ਧੋਤੀ ਹੋਵੇਗੀ, ਜੰਜੂ ਹੋਵੇਗਾ, ਤਿਲਕ ਹੋਵੇਗਾ, ਤੇ ਭਾਈ ਸਾਹਿਬ ਜੀ ਤੁਸੀਂ ਇਦਾਂ ਦਾ ਬਣਨਾ। ਪਰ ਜਦੋਂ ਗੁਰੂ ਸਾਹਿਬ ਜੀ ਉਸ ਪੰਡਤ ਦੀ ਵਿਆਖਿਆ ਕਰਦੇ ਆ ਤੇ ਮਹਾਰਾਜ ਕਹਿੰਦੇ ਸੋ ਪੰਡਤ ਜੋ ਮਨ ਪ੍ਰਬੁੱਧ ਹੈ। ਕਾਸ਼ ਕਿਤੇ ਪੰਡਤ ਬਣ ਜਾਈਏ, ਕਾਸ਼ ਕਿਤੇ ਜੋਗੀ ਬਣ ਜਾਈਏ। ਜਿਸ ਤਰ੍ਹਾਂ ਦਾ ਸਤਿਗੁਰੂ ਬਣਾਉਣਾ ਚਾਹੁੰਦਾ, ਕਾਸ਼ ਕਿਤੇ ਬਣ ਜਾਈਏ ਸਾਧ ਸੰਗਤ। ਉਹਦੇ ਤੇ ਬਹਿਸ ਕਰਨ ਦੀ ਬਜਾਏ ਉਹਨੂੰ ਸਮਝਣ ਦਾ ਯਤਨ ਕਰੀਏ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਮਾਤਰ ਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦਾ ਸਦਾ ਵਸਾਏ। ਜਿਨ੍ਹਾਂ ਨੇ ਬ੍ਰਹਮ ਬਿੰਦ ਲਿਆ ਉਹਨਾਂ ਤੋਂ ਵੱਡਾ ਬ੍ਰਾਹਮਣ ਕੌਣ ਹੈ ਬਈ? ਜਿਨ੍ਹਾਂ ਨੇ ਆਪੇ ਨੂੰ ਪ੍ਰਬੋਧ ਲਿਆ, ਗਿਆਨ ਆਪੇ ਨੂੰ ਦੇ ਲਿਆ, ਉਹਨਾਂ ਤੋਂ ਵੱਡਾ ਪੰਡਤ ਕੌਣ ਹੈ? ਤੇ ਜਿਨ੍ਹਾਂ ਨੇ ਜੁਗਤ ਨੂੰ ਪਛਾਣ ਲਿਆ ਉਹਨਾਂ ਤੋਂ ਵੱਡਾ ਜੋਗੀ ਕੌਣ ਹੈ? ਮੈਂ ਬੈਰਾਗੀ ਜੋਗੀ, ਇਹ ਬਹੁਤ ਵੱਡਾ ਸ਼ਬਦ ਹੈ ਜੀ। ਤੇ ਇਹ ਸਿੱਧਾ ਇਸ਼ਾਰਾ ਕਰ ਰਿਹਾ ਆਪਣੇ ਆਪ ਵੱਲ ਕਿ ਕੀ ਵਾਕਈ ਉਦਾਂ ਦਾ ਜੋਗੀ ਬਣ ਗਿਆ ਜਿਵੇਂ ਸਤਿਗੁਰੂ ਜੀ ਚਾਹੁੰਦੇ ਆ। ਤੇ ਸਾਡੇ ਕੋਲ ਬਹਾਨਾ ਹੋਏਗਾ, ਨਹੀਂ ਜੀ ਅਸੀਂ ਤੇ ਕੰਮਕਾਜ ਕਰਨ ਵਾਲੇ ਲੋਕ ਹਾਂ, ਅਸੀਂ ਤੇ ਮਿਹਨਤ ਮਸ਼ੱਕਤ ਕਰਨ ਵਾਲੇ ਲੋਕ ਹਾਂ। ਗੁਰੂ ਸਾਹਿਬ ਕਹਿੰਦੇ ਵੀ ਤੂੰ ਮਿਹਨਤ ਮਸ਼ੱਕਤ ਛੱਡ ਦੇ। ਮਹਾਰਾਜ ਕਹਿੰਦੇ ਵਾਹਿਗੁਰੂ ਤੈਨੂੰ ਤੰਦਰੁਸਤੀ ਦੇਵੇ, ਤੂੰ ਰੱਜ ਕੇ ਕਿਰਤ ਕਰ ਤੇ ਤੇਰੀ ਕਿਰਤ 'ਚ ਇੰਨੀਆਂ ਬਰਕਤਾਂ ਪੈਣ ਕਿ ਤੂੰ ਵੰਡ ਕੇ ਛਕੇ। ਪਰ ਨਿਸ਼ਾਨੀ ਕੀ ਹੈ ਸਾਧ ਸੰਗਤ? ਬਾਣੀ ਦਾ ਇੱਕ ਬਚਨ ਹੈ ਗੁਰਪ੍ਰਸਾਦ। ਇਹ ਬਹੁਤ ਹੀ ਸਿੱਖ ਦੀ ਜ਼ਿੰਦਗੀ ਦੀ ਬੇੜੀ ਹੈ, ਸਮਝ ਲਓ ਗੁਰਪ੍ਰਸਾਦ। ਜਦੋਂ ਸਿੱਖ ਨੂੰ ਗੁਰਪ੍ਰਸਾਦ ਨਸੀਬ ਹੁੰਦਾ ਤੇ ਡੁੱਬਦਾ ਵੀ ਤਰ ਜਾਂਦਾ। ਜਦੋਂ ਗੁਰਪ੍ਰਸਾਦ ਝੋਲੀ 'ਚ ਪੈਂਦਾ ਤੇ ਜ਼ਹਿਰ ਵਿੱਚ ਰਹਿ ਕੇ ਵੀ ਨਿਰਲੇਪ ਹੈ, ਚਿੱਕੜ 'ਚ ਰਹਿ ਕੇ ਵੀ ਨਿਰਲੇਪ ਹੈ, ਕਾਲਖ 'ਚ ਰਹਿ ਕੇ ਵੀ ਨਿਰਲੇਪ ਹੈ। ਜੇ ਗੁਰੂ ਆਪਣੀ ਬਖਸ਼ਿਸ਼ ਕਰ ਦੇ ਤੇ ਫਿਰ ਕੋਈ ਫਰਕ ਨਹੀਂ ਪੈਂਦਾ ਕਿ ਸੰਸਾਰ ਕਿਸ ਤਰ੍ਹਾਂ ਦਾ ਜੀ। ਅਸੀਂ ਕਹਿੰਦੇ ਹਾਂ ਜੀ ਸੰਸਾਰ ਬੜਾ ਮਾੜਾ ਹੈ, ਜ਼ਮਾਨਾ ਬੜਾ ਮਾੜਾ ਹੈ। ਨਹੀਂ ਭਾਈ, ਜਿਹੜੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਦੇ, ਗੁਰਪ੍ਰਸਾਦ ਦੇ ਪਾਤਰ ਬਣਦੇ ਆ, ਉਹੀ ਇਹ ਨਹੀਂ ਵੇਖਦੇ ਕਿ ਸੰਸਾਰ ਕਿੱਦਾਂ ਦਾ ਹੈ। ਉਹ ਤੇ ਚਿੱਕੜ 'ਚ ਰਹਿ ਕੇ ਵੀ ਨਿਰਲੇਪ ਨੇ ਜੋਗੀ। ਗੁਰਪ੍ਰਸਾਦ ਜਿੰਨਾ ਲਿਵ ਲੱਗੀ। ਨਿਤਨੇਮੀ ਸਿੱਖ ਰੋਜ਼ ਇਹ ਬਚਨ ਪੜ੍ਹਦੇ।
ਗੁਰ ਪ੍ਰਸਾਦ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ, ਵਿੱਚੇ ਮਾਇਆ। ਇਸ ਵਾਸਤੇ ਜੋਗੀ ਬਣਨ ਲਈ ਕੀ ਚਾਹੀਦਾ? ਮੁੰਦਰਾ, ਖਿੰਥਾ, ਡੰਡਾ। ਮਹਾਰਾਜ ਕਹਿੰਦੇ ਕੱਪੜੇ ਦੀਆਂ ਨਹੀਂ, ਕੱਚ ਦੀਆਂ, ਲੱਕੜ ਦੀਆਂ ਮੁੰਦਰਾਂ ਨਹੀਂ, ਗੁਣਾਂ ਦੀਆਂ ਮੁੰਦਰਾਂ ਪੈਣ। ਮੁੰਦਾ ਸੰਤੋਖ, ਉਦਮ ਦੀ ਝੋਲੀ ਹੋਵੇ, ਸ਼ਰਮਪਤ ਝੋਲੀ, ਸੁਰਤ ਦਾ ਟਿਕਣਾ, ਇਹ ਤੇਰੇ ਤਨ ਦੀ ਵਿਭੂਤ ਹੋਵੇ। ਸਵਾਹ ਮਲ ਕੇ ਕੀ ਹੋਏਗਾ? ਰੱਬ ਮਿਲ ਜਾਏਗਾ, ਰੱਬ ਖੁਸ਼ ਹੋ ਜਾਏਗਾ। ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ। ਹਰ ਛਿਨ ਜਿਹਨੂੰ ਪਤਾ ਹੈ ਕਿ ਜ਼ਿੰਦਗੀ ਦਾ ਅੰਤ ਆਉਣਾ ਹੀ ਆਉਣਾ, ਤੇ ਜਿਹਨੂੰ ਇਹ ਪਤਾ ਸਤ ਸੰਗਤ, ਜਿਹਨੂੰ ਕਾਲ ਚੇਤੇ ਹੈ, ਉਹ ਬੇਪਰਵਾਹ ਨਹੀਂ ਹੁੰਦਾ। ਮਹਾਰਾਜ ਕਹਿੰਦੇ ਜਦੋਂ ਕਾਲ ਚੇਤੇ ਆ ਗਿਆ ਉਦੋਂ ਹਉਮੈ ਖਤਮ ਹੋ ਗਈ। ਜਾ ਰਹਿਣਾ ਨਾਹੀਂ ਐਤ ਜਗ, ਤਾਂ ਕਾਇਤ ਗਾਰਬ ਹੰਡੀ ਹੈ। ਗਰਭ ਕਾਹਦਾ? ਫਿਰ ਜੇ ਚਲੇ ਹੀ ਜਾਣਾ, ਪਤਾ ਨਹੀਂ ਹੁਣ ਇਹ ਮਿੱਟੀ ਦੀ ਢੇਰੀ ਕਦੋਂ ਹੋ ਜਾਣਾ ਇਹਨੇ। ਖਿੰਥਾ ਕਾਲ, ਕੁਆਰੀ ਕਾਇਆ, ਜ਼ਿੰਦਗੀ ਦੇ ਆਚਾਰ ਨੂੰ ਬਰਕਰਾਰ ਰੱਖਣਾ। ਜੁਗਤ, ਡੰਡਾ, ਪ੍ਰਤੀਤ, ਤੇ ਇਹ ਭੇਖ ਬਣਾ ਕੇ ਜੋਗੀ ਅਖਵਾਉਣ ਵਾਲੇ ਆ, ਭੇਖ ਬਣਾ ਕੇ ਗੁਰਮੁਖ ਅਖਵਾਉਣ ਵਾਲੇ ਆ, ਜਾਂ ਗਿਆਨੀ ਸੰਤ ਅਖਵਾਉਣ ਵਾਲੇ ਆ। ਸਾਰਿਆਂ ਨੂੰ ਕਿਹਾ, ਇਕੱਲਾ ਜੋਗੀਆਂ ਨੂੰ ਨਹੀਂ ਕਿਹਾ। ਸਾਰੇ ਹੀ ਕਹਿੰਦੇ ਸੁਣੋ, ਆਈ ਪੰਥੀ ਸਗਲ ਜਮਾਤੀ। ਕੀ ਸਾਧਨਾ ਅਸੀਂ ਜੀ? ਤਨ ਸਾਧਨਾ ਤੇ ਮੈਂ ਫਿਰ ਬੇਨਤੀ ਕਰ ਰਿਹਾ, ਬੜਾ ਸੌਖਾ ਹੈ। ਭੁੱਖੇ ਰਹਿ ਲਾਂਗੇ 4 ਦਿਨ 10 ਦਿਨ ਰਹਿ ਲਾਂਗੇ। ਸਰੀਰ ਨਾਲ ਲੜਨਾ ਬਹੁਤ ਸੌਖਾ ਹੈ। ਕੰਨ ਬੰਦ ਕੀਤੇ ਜਾ ਸਕਦੇ ਨੇ, ਜੀਭ ਬੰਦ ਕੀਤੀ ਜਾ ਸਕਦੀ ਆ, ਅੱਖਾਂ ਬੰਦ ਕੀਤੀਆਂ ਜਾ ਸਕਦੀਆਂ। ਫੁਰਨੇ ਕਿੱਦਾਂ ਬੰਦ ਕਰਾਂਗੇ? ਗੁਰੂ ਸਾਹਿਬ ਜੀ ਕਹਿੰਦੇ ਵੀ ਜੇ ਵਾਕਈ ਤੂੰ ਗੁਰਮੁਖ ਜੋਗੀ ਬਣਨਾ, ਗੁਰਸਿੱਖ ਜੋਗੀ ਬਣਨਾ, ਤੇ ਫਿਰ ਕੀ ਕਰਨਾ ਜੀ? ਆਈ ਪੰਥੀ ਸਗਲ ਜਮਾਤੀ। ਸਾਰੀ ਜਮਾਤ ਸੁਣੇ, ਕੱਲੇ ਜੋਗੀਆਂ ਦੀ ਜਮਾਤ ਨੂੰ ਨਹੀਂ, ਸਾਨੂੰ ਵੀ ਕਿਹਾ। ਤੇ ਜੇ ਕਿਤੇ ਇਹ ਬਚਨ ਹਿਰਦੇ 'ਚ ਲਿਖਿਆ ਜਾਏ, ਇੱਕੋ ਹੀ ਪੰਕਤੀ ਸਾਨੂੰ ਜ਼ਿੰਦਗੀ ਜਿਉਣਾ ਸਿਖਾ ਦੇਗੀ। ਮੇਰਾ ਜੀ ਕਰਦਾ ਸਾਰੇ ਜਪਿਓ, ਮਨ ਜੀਤੈ ਜਗ ਜੀਤ, ਮਨ ਜੀਤੈ ਜਗ ਜੀਤ, ਮਨ ਮਨ ਜੀਤੈ ਜਗ ਜੀਤ, ਮਨ ਜੀਤੈ ਜਗ ਜੀਤ, ਮਨ ਸਿੱਖ ਦੀ ਸਾਧਨਾ ਮਨ ਤੋਂ ਸ਼ੁਰੂ ਹੁੰਦੀ, ਸਾਧ ਸੰਗਤ, ਤਨ ਤੋਂ ਨਹੀਂ। ਤਨ ਨੇ ਕਰਮ ਕਰਨਾ ਹੀ ਕਰਨਾ ਹੈ। ਤਨ ਦੇ ਕਰਮ ਦਾ ਦੋਸ਼ ਨਹੀਂ ਹੈ, ਮਨ ਦੇ ਫੁਰਨਿਆਂ ਦਾ ਦੋਸ਼ ਹੈ। ਇਸ ਲਈ ਕਰਮ ਸਾਧਨ ਤੋਂ ਪਹਿਲਾਂ ਫੁਰਨੇ ਸਾਧਨੇ ਪੈਣੇ। ਫੁਰਨਾ ਆਉਂਦਾ ਤੇ ਫਿਰ ਕਰਮ ਅਮਲ 'ਚ ਆਉਂਦਾ ਨਾ ਜੀ। ਫੁਰਨਾ ਆਇਆ ਤੇ ਉਹਨੇ ਕਿਹਾ ਚੋਰੀ ਕਰ ਲੈ, ਉਹਨੇ ਲੋਭੀ ਬਣਾ ਦਿੱਤਾ, ਉਹਨੇ ਕਾਮੀ ਬਣਾ ਦਿੱਤਾ, ਉਹਨੇ ਕ੍ਰੋਧੀ ਬਣਾ ਦਿੱਤਾ, ਹੰਕਾਰੀ ਬਣਾ ਦਿੱਤਾ। ਗੁਰਦੇਵ ਜੀ ਕਹਿੰਦੇ ਵੀ ਜੇ ਸਾਧਨਾ ਹੈ ਤੇ ਮਨ ਨੂੰ ਸਾਧਨ ਦਾ ਯਤਨ ਕਰ। ਜੋਗੀ ਹੋਏਗਾ ਤੂੰ, ਇਸੇ ਚਿੱਕੜ 'ਚ ਰਹਿ ਕੇ ਨਿਰਲੇਪ ਹੋਏਗਾ, ਜਿਹੜਾ ਗੁਰਮਤ ਦਾ ਮਾਰਗ ਹੈ। ਧੰਨ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਹਜ਼ੂਰ ਸ੍ਰੀ ਆਨੰਦਪੁਰ ਸਾਹਿਬ ਬਿਰਾਜਮਾਨ ਨੇ। ਸ਼ਬਦ ਤੁਸੀਂ ਸੁਣਿਆ, ਬਸ ਇੱਕ ਪੰਕਤੀ ਨੂੰ ਸਮਝਣ ਦਾ ਯਤਨ ਕਰ ਲਈਏ, ਜ਼ਿੰਦਗੀ ਦੇ ਯਕੀਨ ਕਰਿਓ ਬਦਲਾਅ ਆ ਜਾਏਗਾ। ਕਈ ਵਾਰੀ ਮਨੁੱਖ ਜ਼ਿੰਦਗੀ ਤੋਂ ਹਾਰਿਆ ਹੋਇਆ ਕਹਿੰਦਾ ਜੀ ਨਹੀਂ ਜੀ ਮੈਂ ਛੱਡ ਕੇ ਚੱਲਿਆ ਸਭ ਕੁਝ। ਬਹੁਤ ਵੱਡੀ ਦੁਬਿਧਾ ਵਿੱਚ ਮਨੁੱਖ ਪਿਆ ਹੋਇਆ। ਉਹਨੂੰ ਐਂ ਲੱਗਦਾ ਕਿ ਸੰਸਾਰ ਦੇ ਜਿਹੜੀ ਕਿਰਤ ਹੈ ਇਹ ਰੱਬ ਨੂੰ ਪਾਉਣ ਵਿੱਚ ਰੁਕਾਵਟ ਹੈ, ਕਿਉਂਕਿ ਪ੍ਰਚਾਰੇ ਹੀ ਇਦਾਂ ਗਿਆ ਨਾ ਜੀ, ਦੱਸਿਆ ਹੀ ਇਦਾਂ ਗਿਆ ਵੀ ਜੇ ਰੱਬ ਨੂੰ ਪਾਉਣਾ ਤੇ ਫਿਰ ਘਰ ਛੱਡਣਾ ਪਏਗਾ, ਬੱਚੇ ਛੱਡਣੇ ਪੈਣਗੇ। ਰਾਜਿਆਂ ਨੇ ਰਾਜ ਛੱਡਿਆ, ਜੰਗਲਾਂ ਨੂੰ ਤੁਰ ਪਏ। ਬੁੱਧ ਵਰਗੇ ਮਨੁੱਖ ਦੁਨੀਆ ਦੇ ਉੱਤੇ ਇੱਕ ਅਡਰੀ ਫਿਲਾਸਫੀ ਨੂੰ ਜਨਮ ਦੇਣ ਵਾਲੇ, ਰਾਤ ਦੇ ਹਨੇਰੇ 'ਚ ਇੰਨੀ ਅੰਦਰੋਂ ਕਮਜ਼ੋਰੀ ਸੀ ਕਿ ਸੁੱਤਿਆਂ ਹੋਇਆਂ ਬੱਚਿਆਂ ਨੂੰ ਛੱਡ ਕੇ, ਪਰਿਵਾਰ ਨੂੰ ਛੱਡ ਕੇ, ਕਿ ਕਿਤੇ ਮਨ ਕਮਜ਼ੋਰ ਨਾ ਹੋ ਜੇ, ਸੁੱਤਿਆਂ ਨੂੰ ਛੱਡ ਕੇ ਜਾਣਾ ਪਿਆ। ਸਰੀਰ ਕਰਕੇ ਜਾਣਾ ਸੌਖਾ ਸੀ, ਪਰ ਮਨ ਕਰਕੇ ਜਿੱਤਣਾ ਔਖਾ ਸੀ ਨਾ ਜੀ।
ਭਾਗਾਂ ਵਾਲਿਓ, ਤੁਸੀਂ ਬੜੇ ਸਿਆਣੇ ਗੁਰਸਿੱਖ ਬੈਠੇ ਔਰ ਮੈਨੂੰ ਬੜੀ ਪ੍ਰਸੰਨਤਾ ਹੈ ਕਿ ਨਿੱਠ ਕੇ ਵੇਖੋ, ਬੜੇ ਥਾਵਾਂ ਦੇ ਉੱਤੇ ਸਮਾਗਮ ਹੁੰਦੇ ਆ, ਇੱਕ ਦਿਨ ਨਗਰ ਕੀਰਤਨ ਕੱਢ ਲਿਆ ਜਾਂ 3 ਦਿਨ ਅਖੰਡ ਪਾਠ ਸਾਹਿਬ ਚੱਲ ਪਿਆ, ਲਗਭਗ ਅੱਧਾ ਪੌਣਾ ਮਹੀਨਾ ਲਗਾਤਾਰ ਗੁਰਮੁਖੀ ਚੌਂਕੜੇ ਲਾ ਕੇ ਜਿਹੜੀਆਂ ਗੁਰਮਤ ਦੀਆਂ ਸਾਂਝਾਂ ਤੁਸੀਂ ਪਾਉਂਦੇ ਹੋ ਨਾ, ਇਹਨੇ ਤੁਹਾਡੇ ਹਿਰਦੇ 'ਚ ਬੀਜ ਬਣ ਕੇ ਪੁੰਗਰਨਾ ਹੈ। ਤੇ ਤੁਹਾਡੇ ਇਸ ਉਦਮ ਨੂੰ ਨਮਸਕਾਰ ਕਰਦਾ ਮੈਂ। ਲਗਾਤਾਰ ਅੱਧਾ ਪੌਣਾ ਮਹੀਨਾ ਸਾਰੇ ਆਲੇ ਦੁਆਲੇ ਦੇ ਗੁਰਸਿੱਖ ਇੱਕ ਤਾਂਘ ਦੇ ਨਾਲ ਆ ਕੇ ਜੁੜਨਾ ਸ਼ੁਰੂ ਕਰ ਦਿਓ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਾਰਗ ਨੂੰ ਥੋੜਾ ਜਿਹਾ ਸਮਝ ਲਈਏ। ਮਹਾਰਾਜ ਕਹਿੰਦੇ ਆਓ ਜੋਗੀ ਬਣੀਏ, ਜੁਗਤ ਪਛਾਣਨ ਵਾਲੇ ਜੋਗੀ, ਸੰਤੋਖ ਦੀਆਂ ਮੁੰਦਰਾਂ ਪਾਉਣ ਵਾਲੇ ਜੋਗੀ, ਉਦਮ ਦਾ ਤਨ ਦੇ ਉੱਤੇ ਵੇਸ ਬਣਾਉਣ ਵਾਲੇ ਜੋਗੀ, ਸਰਮਪਤ ਝੋਲੀ, ਸੁਰਤ ਨੂੰ ਟਿਕਾ ਕੇ ਤਨ ਨੂੰ ਸ਼ਿੰਗਾਰਨ ਵਾਲੇ ਜੋਗੀ ਬਣੀਏ। ਕਿਤੇ ਨਹੀਂ ਮਹਾਰਾਜ ਨੇ ਕਿਹਾ। ਤੁਸੀਂ ਦੱਸੋ, ਗੁਰਦੇਵ ਪਾਤਸ਼ਾਹ ਜੀ 10 ਹੀ ਸਰੂਪਾਂ ਦੇ ਵਿੱਚ ਜਦੋਂ ਵਿਚਰਦੇ ਆ, ਵਰਤਦੇ ਆ, ਕਿਸੇ ਨੇ ਕਿਹਾ ਪਰਿਵਾਰ ਛੱਡ ਦਿਓ, ਘਰ-ਬਾਰ ਛੱਡ ਦਿਓ। ਗੁਰੂ ਨਾਨਕ ਮਹਾਰਾਜ ਜੀ ਦੀ ਸ਼ਰਨ ਵਿੱਚ ਸਾਹਿਬ ਅੰਗਦ ਦੇਵ ਜੀ ਜਾਂਦੇ ਆ। ਹਜ਼ੂਰ ਬੜੀ ਤਾਂਘ ਹੋਏਗੀ ਮਨ ਵਿੱਚ ਕਿ ਮੈਂ ਜੁਗਤ ਸਿੱਖਣੀ ਹੈ, ਮੈਂ ਜੋਗ ਵਾਲੀ, ਮਤਲਬ ਵਾਹਿਗੁਰੂ ਜੀ ਨਾਲ ਜੁੜਨ ਵਾਲੀ, ਵਾਹਿਗੁਰੂ ਜੀ ਨੂੰ ਪਾਉਣ ਵਾਲੀ ਮੈਂ ਜੁਗਤ ਸਿੱਖਣੀ ਹੈ। ਇਹੀ ਸੋਚ ਕੇ ਗਏ ਹੋਣਗੇ ਨਾ ਜੀ, ਕਿਉਂਕਿ ਢੰਡਾਊ ਸਨ, ਜਗਿਆਸਾ ਸੀ ਅੰਦਰ, ਤੇ ਉਸ ਜਗਿਆਸਾ ਦੇ ਵਸ ਹੀ ਦੇਵੀ ਦੇਵਤਿਆਂ ਦੇ ਟਿਕਾਣਿਆਂ ਤੇ ਭਟਕਦੇ ਸਨ ਵੀ ਸ਼ਾਇਦ ਇੱਥੋਂ ਹੀ ਕੋਈ ਜੁਗਤ ਮਿਲ ਜੇ, ਇੱਥੋਂ ਹੀ ਕੋਈ ਜੁਗਤ ਮਿਲ ਜਾਏ। ਜਦੋਂ ਗੁਰੂ ਨਾਨਕ ਦੀ ਸੋਚ ਸੁਣੀ ਵੀ ਸ਼੍ਰੀ ਕਰਤਾਰਪੁਰ ਸਤਿਗੁਰਾਂ ਦਾ ਆਸਣ ਹੈ, ਜਗਤ ਦੇ ਅੰਦਰ ਉਸ ਵੇਲੇ ਸਾਰੇ ਸੋਭਾ ਪਸਰ ਚੁੱਕੀ ਸੀ, ਤੇ ਮਹਾਰਾਜ ਸੱਚੇ ਪਾਤਸ਼ਾਹ ਜ਼ਿੰਦਗੀ ਦੇ ਸਰੀਰ ਕਰਕੇ ਜਿਹੜੇ ਆਖਰੀ ਪੜਾਅ ਸੀ, ਉਦੋਂ ਆ ਕੇ ਸ਼੍ਰੀ ਕਰਤਾਰਪੁਰ ਸਾਹਿਬ ਬੈਠੇ, ਜਿਹਦੇ ਬਾਰੇ ਭਾਈ ਸਾਹਿਬ ਲਿਖਦੇ ਨੇ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। 4 ਕੁੰਟਾਂ ਤੇ ਸੋਭਾ ਪਸਰ ਚੁੱਕੀ ਹੈ, ਤੇ ਜਿਹੜਾ ਵੇਸ ਬਣਾਇਆ ਸੀ ਯਾਤਰਾਵਾਂ ਕਰਨ ਲੱਗਿਆਂ, ਉਹਨੂੰ ਉਤਾਰ ਕੇ ਦੁਨਿਆਵੀ ਕੱਪੜੇ ਪਾ ਕੇ 18 ਵਰੇ ਪੂਰੇ ਗੁਰੂ ਨਾਨਕ ਸਾਹਿਬ ਨੇ ਰੱਜ ਕੇ ਕਿਰਤ ਕੀਤੀ ਜੀ। ਸ਼੍ਰੀ ਕਰਤਾਰਪੁਰ, ਰਾਵੀਓਂ ਪਾਰਲੇ ਪਾਸੇ ਅੱਜ ਪਾਕਿਸਤਾਨ 'ਚ ਬਾਬਾ ਲਹਿਣਾ ਜੀ ਆ ਗਏ। ਬਸ ਆਹੀ ਜੁਗਤ ਸਿੱਖਣ ਲਈ, ਜੋਗ ਜੁੜਨਾ, ਵਾਹਿਗੁਰੂ ਜੀ ਨੂੰ ਪਾਉਣਾ। ਹੁਣ ਤੁਹਾਨੂੰ ਪਤਾ, ਸਾਖੀ ਤੁਸੀਂ ਸਾਰਿਆਂ ਨੇ ਸੁਣੀ ਹੈ। ਸ਼੍ਰੀ ਕਰਤਾਰਪੁਰ ਦੀ ਜੂਹ ਦੇ ਅੰਦਰ ਕਦਮ ਰੱਖਦੇ ਨੇ, ਘੋੜੇ ਤੇ ਸਵਾਰ ਹੋ ਕੇ ਆਉਂਦੇ ਬਾਬਾ ਲਹਿਣਾ ਜੀ। ਖੇਤਾਂ 'ਚੋਂ ਆਉਂਦੇ ਕਿਸਾਨ ਨੂੰ ਵੇਖ ਕੇ ਪੁੱਛਦੇ ਆ, ਮੈਂ ਬਾਬੇ ਨਾਨਕ ਦੇ ਘਰ ਜਾਣਾ। ਹੁਣ ਖੇਤਾਂ 'ਚੋਂ ਪਰਤਦਾ ਕਿਸਾਨ ਮਿੱਟੀਓ ਮਿੱਟੀ ਹੋਇਆ। ਆਪਾਂ ਨੂੰ ਪਤਾ, ਜਦੋਂ ਸਾਰਾ ਦਿਨ ਖੇਤਾਂ 'ਚੋਂ ਘਰ ਨੂੰ ਪਰਤੀ ਦਾ, ਸਿਰ ਦੇ ਉੱਤੇ ਕੱਖਾਂ ਦੀ ਪੰਡ ਵੀ ਹੋਏਗੀ, ਹੱਥ ਵਿੱਚ ਕਹੀ ਵੀ ਹੋਏਗੀ, ਕੁਝ ਹੋਰ ਸਾਜੋ ਸਮਾਨ ਜਿਹੜੇ ਖੇਤੀ ਨਾਲ ਸੰਬੰਧਿਤ ਹੈ। ਜ਼ਿਮੀਂਦਾਰ ਤੁਰਿਆ ਆ ਰਿਹਾ, ਜਿਸ ਤਰ੍ਹਾਂ ਸਧਾਰਨ ਲੋਕ ਆਉਂਦੇ ਹੁੰਦੇ ਆ ਖੇਤਾਂ 'ਚੋਂ ਕੱਖ ਪੱਠਾ ਲੈ ਕੇ, ਗੋਡਿਆਂ ਗੋਡਿਆਂ ਤੱਕ ਮਿੱਟੀ ਨਾਲ ਲਿਬੜੇ ਹੋਇਆ, ਸਿਰ ਮੂੰਹ ਭਰਿਆ ਹੋਇਆ। ਤੇ ਇਸ ਕਿਸਾਨ ਨੂੰ ਬਾਬਾ ਲਹਿਣਾ ਜੀ ਪੁੱਛਦੇ ਨੇ, ਮੈਂ ਬਾਬੇ ਨਾਨਕ ਦੇ ਘਰ ਜਾਣਾ। ਹੁਣ ਤਸੱਵਰ ਕੀਤਾ ਹੋਏਗਾ, ਮਨ 'ਚ ਕਲਪਨਾ ਆਈ ਹੋਏਗੀ ਕਿ ਜਿਸ ਬਾਬੇ ਨੂੰ ਮਿਲਣ ਚੱਲਿਆ, ਉਹ ਪਤਾ ਨਹੀਂ ਕਿੱਡਾ ਕੁ ਵੱਡਾ ਜੋਗੀ ਹੈ, ਉਹਦਾ ਸਿੰਘਾਸਨ ਕਿੱਦਾਂ ਦਾ ਹੋਏਗਾ, ਉਹਦਾ ਆਸ਼ਰਮ ਕਿੱਦਾਂ ਦਾ ਹੋਏਗਾ, ਉਹਦੇ ਚੇਲੇ ਚਾਟੜੇ ਕਿੱਦਾਂ ਦੇ ਹੋਣਗੇ। ਇਸ ਲਈ ਕਿਸਾਨ ਨੂੰ ਪੁੱਛਦਾ, ਮੈਨੂੰ ਬਾਬੇ ਨਾਨਕ ਦੇ ਘਰ ਲੈ ਜਾਓ। ਬਾਬਾ ਲਹਿਣਾ ਜੀ ਪੁੱਛਦੇ, ਤੇ ਜਦੋਂ ਘਰ ਪਹੁੰਚਦੇ ਆ, ਫਿਰ ਸਮਝ ਆਉਂਦੀ ਹੈ ਕਿ ਜਿਨ੍ਹਾਂ ਨੂੰ ਪੁੱਛਿਆ ਸੀ ਇਹੀ ਗੁਰੂ ਨਾਨਕ ਸਨ। ਪਛਤਾਤਾਪ ਹੋਇਆ ਕਿ ਮੈਂ ਘੋੜੇ ਤੇ ਚੜ੍ਹਿਆ ਆਇਆ, ਤੁਸੀਂ ਪੈਦਲ ਆਏ, ਮੈਨੂੰ ਪਤਾ ਹੀ ਨਹੀਂ ਲੱਗਿਆ ਤੁਸੀਂ ਨਾਨਕ ਜੀ ਹੋ। ਕਿਉਂਕਿ ਕਲਪਨਾ ਕੁਝ ਹੋਰ ਕੀਤੀ ਹੋਏਗੀ ਨਾ ਜੀ, ਕਿ ਬਾਬੇ ਨੂੰ ਦੁਨੀਆ ਮੱਥਾ ਟੇਕਦੀ ਆ, ਪਤਾ ਨਹੀਂ ਕਿਸ ਵੇਸ ਵਿੱਚ ਹੋਣਗੇ, ਕਿਸ ਭੇਸ ਵਿੱਚ ਹੋਣਗੇ। ਇਹ ਤੇ ਸਧਾਰਨ ਕਿਸਾਨ ਹੈ। ਹੁਣ ਕਿਸ ਜਗਿਆਸਾ ਨਾਲ ਆਏ ਸੀ ਕਿ ਮੈਨੂੰ ਜੁਗਤ ਸਿਖਾ ਦਿਓ। ਭਾਗਾਂ ਵਾਲਿਓ, ਕੱਪੜੇ ਬਦਲਣ ਨਾਲ ਜੁਗਤਾਂ ਨਹੀਂ ਆਉਂਦੀਆਂ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਬੜੇ ਲੋਕ ਸਨ ਜਿਹੜੇ ਬਾਹਰੋਂ ਧਾਰਮਿਕ ਅਡੰਬਰ ਧਾਰਨ ਕਰਕੇ ਸਾਰੀ ਜ਼ਿੰਦਗੀ ਗੁਜ਼ਾਰ ਕੇ ਚਲੇ ਗਏ, ਮਾਇਆ 'ਚ ਹੀ ਗਲਤਾਨ ਰਹੇ, ਨਿਰਲੇਪ ਹੋ ਹੀ ਨਹੀਂ ਸਕੇ।
ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਜੋਗੀ ਜੁਗਤ ਨਾ ਜਾਣੈ ਅੰਧ, ਤਿੰਨੇ ਉਜਾੜੇ ਕਾ ਬੰਦ। ਤਿੰਨੇ ਹੀ ਉਜਾੜੇ ਦਾ ਕਾਰਨ ਬਣੇ ਹੋਏ ਆ। ਸਮਝ ਨਹੀਂ ਸਕੇ, ਕੱਪੜੇ ਹੀ ਬਦਲੇ ਨੇ, ਮਨ ਨਹੀਂ ਬਦਲਿਆ। ਬਾਬਾ ਲਹਿਣਾ ਜੀ ਜਾਣਨ ਆਏ ਨੇ, ਮਹਾਰਾਜ ਜੀ ਮੈਨੂੰ ਜੁਗਤ ਸਿਖਾਓ, ਕਿਵੇਂ ਜੋਗ ਪਾਈਦਾ। ਹੁਣ ਜਗਿਆਸਾ ਬੜੀ ਹੋਏਗੀ। ਚਲੋ ਪਤਾ ਲੱਗ ਗਿਆ, ਇਹੀ ਗੁਰੂ ਨਾਨਕ ਨੇ ਰਾਤ ਗੁਜ਼ਰੀ, ਤੜਕਸਾਰ ਸਵੇਰੇ ਉੱਠਦਿਆਂ ਪਤਾ ਨਹੀਂ ਕਿੱਦਾਂ ਦੀ ਸਮਾਧੀ ਲਵਾਉਣਗੇ, ਪਤਾ ਨਹੀਂ ਕਿਸ ਤਰ੍ਹਾਂ ਆਸਨ ਲਾਉਣਾ ਸਿਖਾਉਣਗੇ, ਪਤਾ ਨਹੀਂ ਕਿਵੇਂ ਸਾਹ ਪਰਤਣਾ ਸਿਖਾਉਣਗੇ, ਕਿੱਥੇ ਧਿਆਨ ਟਿਕਾਉਣਾ ਸਿਖਾਉਣਗੇ, ਕਿਵੇਂ ਕੁੰਡਲਨੀ ਖੋਲ੍ਹਣੀ ਸਿਖਾਉਣਗੇ, ਕਿਵੇਂ ਸੁਰਤਾਂ ਟਿਕਾਉਣੀਆਂ ਸਿਖਾਉਣਗੇ, ਕਿਵੇਂ ਦਸਮ ਦੁਆਰ ਖੋਲ੍ਹਣਾ ਸਿਖਾਉਣਗੇ। ਸੋਚਦੇ ਹੋਣਗੇ, ਜਿਹੜੀਆਂ ਯੋਗ ਮਤ ਦੀਆਂ ਵਿਧੀਆਂ ਨੇ, ਸੋਚਦੇ ਹੋਣਗੇ ਜੀ। ਤੇ ਜਦੋਂ ਸਵੇਰ ਹੋਈ, ਜਿਨ੍ਹਾਂ ਕੋਲ ਸਿੱਖਣ ਲਈ ਆਏ ਸੀ ਨਾ, ਮੇਰਾ ਸਾਹਿਬ ਦੀਨ ਦੁਨੀ ਦਾ ਮਾਲਕ ਉੱਠਿਆ ਤੇ ਕਹਿਣ ਲੱਗਾ, ਚਲੋ ਲਹਿਣਾ ਜੀ। ਲਹਿਣਾ ਜੀ ਬੜੇ ਚਾਅ ਨਾਲ ਤੁਰ ਪਏ। ਜ਼ਰੂਰ ਅੰਦਰ ਤਸੱਵਰ ਬਣਿਆ ਹੋਏਗਾ ਵੀ ਹੁਣ ਮੈਨੂੰ ਜੁਗਤੀ ਸਿਖਾਉਣਗੇ, ਹੁਣ ਮੈਨੂੰ ਕੁੰਡਲਨੀ ਖੋਲ੍ਹਣੀ ਸਿਖਾਉਣਗੇ, ਹੁਣ ਮੈਨੂੰ ਧਿਆਨ ਟਿਕਾਉਣਾ ਸਿਖਾਉਣਗੇ ਵੀ ਨੱਕ ਤੇ ਟਿਕਾਉਣਾ ਹੈ ਕਿ ਮੱਥੇ 'ਚ ਟਿਕਾਉਣਾ ਹੈ, ਹੁਣ ਮੈਨੂੰ ਆਸਨ ਲੈਣਾ ਤੇ ਸਾਹਾਂ ਦੀ ਪ੍ਰਕਿਰਿਆ ਸਿਖਾਉਣਗੇ। ਬਾਬਾ ਜੀ ਕਹਿੰਦੇ ਮੇਰੇ ਪਿੱਛੇ ਪਿੱਛੇ ਆਓ। ਲਹਿਣਾ ਜੀ ਪਿੱਛੇ ਪਿੱਛੇ ਤੁਰ ਪਏ। ਤੇ ਤੁਸੀਂ ਲਗਾਤਾਰ ਗੁਰੂ ਦਾ ਇਤਿਹਾਸ ਸੁਣਨ ਵਾਲੇ ਗੁਰਸਿੱਖ ਬੈਠੇ ਹੋ। ਧੰਨ ਗੁਰੂ ਨਾਨਕ ਸਾਹਿਬ ਬਾਬਾ ਲਹਿਣਾ ਜੀ ਨੂੰ ਕਿੱਥੇ ਲੈ ਕੇ ਗਏ? ਪਤਾ ਜੀ ਕਿੱਥੇ ਲੈ ਕੇ ਗਏ? ਦੱਸੋਗੇ ਭਲਾ ਕਿੱਥੇ ਲੈ ਕੇ ਗਏ ਜੀ? ਖੇਤਾਂ 'ਚ ਲੈ ਕੇ ਗਏ। ਤੇ ਖੇਤਾਂ ਵਿੱਚ ਜਾ ਕੇ ਕਹਿੰਦੇ ਨੇ, ਲਹਿਣਾ ਜੀ ਮੈਂ ਵੀ ਧਾਨ ਦੀ ਜੀਰੀ ਦੀ ਫਸਲ ਸਾਂਭਦਾ, ਆਓ ਮੈਂ ਤੁਹਾਨੂੰ ਵੀ ਸਿਖਾਵਾਂ। ਆਹ ਕੱਖ ਪੁੱਟ ਕੇ ਸੁੱਟਣੇ ਨੇ, ਇਹ ਗੰਦ ਪਾਉਂਦੇ ਨੇ, ਇਹ ਫਸਲ ਮਾਰ ਦਿੰਦੇ ਨੇ, ਇਹ ਨੁਕਸਾਨ ਕਰਦੇ ਨੇ, ਤੇ ਜਿਹੜੀ ਨੁਕਸਾਨ ਕਰਨ ਵਾਲੀ ਆ ਉਹਨੂੰ ਪੱਟ ਕੇ ਸੁੱਟਣਾ ਹੈ, ਜਿਹੜੀ ਸਾਂਭਣ ਵਾਲੀ ਆ ਉਹਨੂੰ ਬਚਾਉਣਾ ਹੈ। ਜੁਗਤ ਸਿਖਾ ਦਿੱਤੀ ਸਾਧ ਸੰਗਤ। ਅੰਜਨ ਮਾਹੇ ਨਿਰੰਜਨ ਰਹੀਆ ਦੀ ਜੁਗਤ ਸਿਖਾ ਦਿੱਤੀ। ਜੋਗ ਆ ਗਿਆ ਅੰਦਰ ਕੇ ਜੁੜਨਾ ਕਿੱਦਾਂ। ਬਾਬਾ ਲਹਿਣਾ ਜੀ ਨੇ ਇੰਨਾ ਸਿੱਖਿਆ ਕਿ ਬਸ ਕਿਰਤ ਕਰਦਿਆਂ ਕਰਤੇ ਦੀ ਯਾਦ ਵਿੱਚ ਜੁੜਨਾ ਆ ਗਿਆ। ਫਿਰ ਸਿਰ ਦੇ ਉੱਤੇ ਪੰਡ ਰੱਖੀ, ਚਿੱਕੜ ਚੋਰਿਆ। ਜਦੋਂ ਕੱਖ ਕੱਢੇ ਆ ਨਾ ਜੀ ਫਸਲ ਵਿੱਚੋਂ, ਚਿੱਕੜ ਚੋਰਿਆ। ਤੁਰੇ ਆਉਂਦੇ ਨੇ, ਪੰਡ ਚੁੱਕੀ। ਬਾਬਾ ਜੀ ਨੇ ਵੀ ਚੁੱਕੀ ਹੈ, ਲਹਿਣਾ ਜੀ ਨੇ ਵੀ ਚੁੱਕੀ ਹੈ। ਇਹ ਬੇਨਤੀ ਹੈ ਤੁਹਾਡੇ ਚਰਨਾਂ 'ਚ। ਗੁਰੂ ਨਾਨਕ ਨੇ ਕੋਈ ਰੀਲ ਨਹੀਂ ਸੀ ਪਾਉਣੀ ਇਕੱਲੀ ਵੀ ਮੇਰੀ ਫੋਟੋ ਖਿੱਚ ਲਿਓ ਤੇ ਮੈਂ ਉਨੀ ਦੇਰ ਕਈ ਤੇ ਹੱਲ ਫੜਾਂਗਾ। 18 ਵਰੇ ਪੂਰੀ ਜਾਨ ਮਾਰ ਕੇ ਖੇਤੀ ਕੀਤੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਤੁਰੇ ਆ ਰਹੇ ਆ ਤੇ ਮਾਤਾ ਸੁਲੱਖਣੀ ਜੀ ਨੇ ਕਿਹਾ ਸੀ ਉਦੋਂ, ਸਿਰ ਦੇ ਸਾਈਂ ਨੂੰ ਆਖਿਆ, ਸਵਾਮੀ ਜੀ ਤੁਹਾਡਾ ਤੇ ਰੋਜ਼ ਦਾ ਕੰਮ ਹੈ, ਇਹ ਤੇ ਮਹਿਮਾਨ ਆਏ ਸੀ। ਦੁਕਾਨਦਾਰ ਸਨ ਬਾਬਾ ਲਹਿਣਾ ਜੀ, ਤੇ ਦੁਕਾਨਦਾਰ ਦੇ ਕੱਪੜੇ ਜਿਹੜੇ ਆ ਉਹ ਜ਼ਿਮੀਦਾਰ ਵਰਗੇ ਨਹੀਂ ਹੁੰਦੇ। ਥੋੜਾ ਜਿਹਾ ਤੇ ਫਰਕ ਹੁੰਦਾ ਨਾ ਜੀ ਰਹਿਣ ਸਹਿਣ ਦਾ। ਸਾਫ ਸੁਥਰੇ ਕੋਮਲ ਜੇ ਹੱਥ, ਸਾਫ ਸੁਥਰੇ ਕੱਪੜੇ, ਸਿਰ ਦੇ ਉੱਤੇ। ਇਹੀ ਸੀ ਜੁਗਤ ਜੋਗੀ ਬਣਨ ਦੀ। ਤੇ ਮਾਤਾ ਸੁਲੱਖਣੀ ਜੀ ਨੇ ਕਿਹਾ ਵੀ ਸਵਾਮੀ ਜੀ ਵੇਖੋ ਨਾ ਕਿੰਨੇ ਸੋਹਣੇ ਕੱਪੜੇ ਚਿੱਕੜ ਨਾਲ ਲਿਬੜ ਗਏ ਆ। ਤੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਬਚਨ ਕਿਹਾ ਨਾ, ਇਹ ਸਿੱਖੀ ਦਾ ਜੋਗ ਹੈ। ਮਹਾਰਾਜ ਕਹਿੰਦੇ ਇਹ ਕਿਰਤ ਦਾ ਚੁੰਦਾ ਹੋਇਆ ਚਿੱਕੜ, ਇਹ ਕੱਪੜੇ ਗੰਦੇ ਨਹੀਂ ਕਰਦਾ, ਇਹ ਜ਼ਿੰਦਗੀ ਨੂੰ ਸ਼ਿੰਗਾਰਨ ਵਾਲਾ ਕੇਸਰ ਹੈ, ਇਹਨੂੰ ਚਿੱਕੜ ਨਾ ਕਹੀਏ। ਇਹ ਹੈ ਸੁੱਚੀ ਜੀ ਨਿਰਮਲ ਜੀਵਨ ਜੁਗਤ ਸਾਧ ਸੰਗਤ। ਮੇਰੇ ਰਾਜਨ ਮੈਂ ਬੈਰਾਗੀ ਜੋਗੀ। ਹੁਣ ਬੈਰਾਗ ਦਾ ਸੰਬੰਧ ਤਨ ਨਾਲ ਨਹੀਂ ਹੈ ਸਾਧ ਸੰਗਤ, ਬੈਰਾਗ ਮਨ ਵਿੱਚ ਉਪਜਣਾ। ਜੇ ਵਾਕਈ ਉਸ ਮਾਲਕ ਦੇ ਜੋਗੀ ਬਣਨਾ ਹੈ ਤੇ ਇਸ ਵੈਰਾਗ ਦਾ ਜਨਮ ਤਨ ਵਿੱਚੋਂ ਨਹੀਂ ਹੋਣਾ। ਇਹ ਸਰੀਰ ਆਕੜਿਆ ਹੋਏਗਾ ਤੇ ਫਿਰ ਵੈਰਾਗ ਪੈਦਾ ਹੋਣਾ, ਅੱਖਾਂ ਬੰਦ ਹੋਣਗੀਆਂ ਜਾਂ ਪੁੱਠੀਆਂ ਹੋਣਗੀਆਂ ਤੇ ਫਿਰ ਵੈਰਾਗ ਹੋਣਾ। ਨਹੀਂ ਭਾਈ, ਜਿੱਦਣ ਮਨ ਬੇਬਲ ਹੋਏਗਾ, ਜਿੱਦਣ ਮਨ ਤੜਪੇਗਾ, ਜਿੱਦਣ ਮਨ ਕੁਰਲਾਏਗਾ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰਿਯ ਤੁਧ ਭਗਵੰਤਾ, ਮੋਹੇ ਰੈਣ ਨਾ ਵਿਹਾਵੈ, ਨੀਂਦ ਨਾ ਆਵੈ।
ਉਦਣ ਬੈਰਾਗੀ ਜੋਗੀ ਬਣੇਗਾ। ਜਦਨ ਕਹੇਗਾ ਨਾ ਇਹ ਕੁਰਲਾ ਕੁਰਲਾ ਕੇ ਮੈਂ ਨੈਣੀ ਨੀਂਦ ਨਾ ਆਵੈ ਜੀਓ ਭਾਵੈ ਅੰਨ ਨਾ ਪਾਣੀ, ਸੁਣੇਗੀ ਨਾ ਉਦਣ ਜੋਗ ਦੀ ਸਮਝ ਆਏਗੀ। ਜਿੱਦਣ ਪੁਕਾਰ ਕੇ ਆਖੇਗਾ ਕਬ ਗਲ ਲਾਵੈਂਗੇ ਪ੍ਰਭ ਮੋਹੇ, ਕਬ ਗਲ ਲਾਵੈਂਗੇ, ਕਬ ਗਲ ਲਾਵੈਂਗੇ ਪ੍ਰਭ ਮੋਹੇ, ਕਬ ਗਲ ਲਾਵੈਂਗੇ। ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ, ਕਬ ਗਲ ਲਾਵੈਂਗੇ। ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ, ਕਬ ਗਲ ਲਾਵੈਂਗੇ। ਹਾਂ ਕਬ ਗਲ ਲਾਵੈਂਗੇ ਪ੍ਰਭ ਮੋਹਿ, ਕਬ ਗਲ ਲਾਵੈਂਗੇ, ਕਬ ਗਲ ਲਾਵੈਂਗੇ ਪ੍ਰਭ ਮੋਹਿ, ਕਬ ਗਲ ਲਾਵੈਂਗੇ। ਜੇ ਬੈਰਾਗੀ ਹੈ ਤਾਂ ਜੋਗੀ ਹੈ। ਤੇ ਬੈਰਾਗ ਦਾ ਸੰਬੰਧ ਤਨ ਨਾਲ ਨਹੀਂ, ਬੈਰਾਗ ਦਾ ਸੰਬੰਧ ਮਨ ਨਾਲ ਹੈ। ਤਾਂਗ ਮਨ 'ਚ ਜਾਗਣੀ ਹੈ, ਫੁਰਨਿਆਂ ਵਿੱਚ, ਆਸਾਵਾਂ ਵਿੱਚ, ਚਾਹਤਾਂ ਵਿੱਚ, ਜਗਿਆਸਾ ਵਿੱਚ। ਫਿਰ ਉਹ ਬੈਰਾਗੀ ਹੀ ਜਿਉਂਦਾ ਹੈ ਸਾਧ ਸੰਗਤ, ਬਾਕੀ ਤੇ ਲਾਸ਼ਾਂ ਹੀ ਨੇ। ਜਿਹਨੂੰ ਬਾਬਾ ਫਰੀਦ ਕਹਿੰਦਾ ਨਾ ਬਿਰਹਾ ਬਿਰਹਾ ਆਕੀ ਹੈ। ਬਿਰਹਾ ਤੂੰ ਸੁਲਤਾਨ ਫਰੀਦਾ, ਜਿਸ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਉਹ ਜੋਗੀ ਲਾਸ਼ ਨੇ ਜੋਗੀ ਕਿੱਥੋਂ ਬਣਨਾ ਵੀ? ਜੇ ਅੰਦਰੋਂ ਜੁੰਦਾ ਤੇ ਜੋਗ ਆਵੇਗਾ ਨਾ ਜੀ। ਮੇਰੇ ਰਾਜਨ ਮੈਂ ਬੈਰਾਗੀ ਜੋਗੀ। ਕਲਗੀਧਰ ਪਿਤਾ ਸ਼੍ਰੀ ਅਨੰਦਪੁਰ ਸਾਹਿਬ ਨੇ ਤੇ ਮਾਪੇ ਰੋਂਦੇ ਹੋਏ ਸਾਹਿਬ ਦੇ ਚਰਨਾਂ 'ਚ ਆਏ। ਇਹ ਸਿੱਖ ਨੂੰ ਅਧਿਕਾਰ ਗੁਰੂ ਨੇ ਦਿੱਤਾ ਭਾਗਾਂ ਵਾਲਿਓ ਵੀ ਆਪਣੇ ਅੰਦਰ ਦੀ ਵੇਦਨਾ ਤੁਸੀਂ ਗੁਰੂ ਨੂੰ ਸੁਣਾਉਣੀ ਹੈ। ਇਹ ਯਾਦ ਰੱਖਿਓ, ਇਹ ਤੁਹਾਡੇ ਕੋਲ ਗੁਰੂ ਦਾ ਦਿੱਤਾ ਹੋਇਆ ਅਧਿਕਾਰ ਹੈ। ਆਪਣੇ ਅੰਦਰ ਦੀ ਪੀੜਾ, ਆਪਣੇ ਅੰਦਰ ਦੇ ਦਰਦ, ਆਪਣੇ ਅੰਦਰ ਦੀ ਵੇਦਨਾ ਆਪਣੇ ਸਤਿਗੁਰ ਜੀ ਦੇ ਕੋਲ ਆ ਕੇ ਰੱਖਣੀ ਹੈ। ਬੜੀ ਦੁਨੀਆ ਇਸ ਲਈ ਦੁਖੀ ਹੈ ਕਿ ਮੇਰਾ ਦੁੱਖ ਸੁਣਨ ਵਾਲਾ ਕੋਈ ਨਹੀਂ। ਉਹ ਨਹੀਂ ਭਾਈ, ਸਾਡਾ ਤੇ ਦੁੱਖ ਸੁਣਨ ਵਾਲਾ ਹੈਗਾ ਨਾ। ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਦ ਨੀਕੀ ਖਟਾਨੀ ਜੀ ਕੀ ਏਕੈ ਹੀ ਪਹਿਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਉਹ ਸੁਣਦਾ ਹੈ ਭਾਈ। ਜਿੱਥੇ ਵੀ ਬੈਠੇ ਹੋ ਨਾ, ਜਿੱਥੇ ਵੀ, ਇਹ ਕਦੀ ਨਾ ਸੋਚੋ ਵੀ ਅਸੀਂ ਇਕੱਲੇ ਹਾਂ। ਦ੍ਰਿੜ ਕਰਕੇ ਹਿਰਦੇ 'ਚ ਨਿਸ਼ਚਾ ਬਣਾ ਲਓ ਕਿ ਗੁਰ ਮੇਰਾ ਸੰਗ, ਆਖੋ ਨਾ ਭੈਣੋ, ਗੁਰ ਮੇਰਾ ਸੰਗ। ਉਹ ਅਨਬੋਲਤ ਮੇਰੀ ਬਿਰਥਾ ਜਾਨੀ ਜੀ, ਅਨਬੋਲਤ, ਬਿਨ ਬੋਲਿਆ ਸਭ ਕੁਝ ਜਾਣਦਾ। ਸਿੱਖ ਤੇ ਆਪਣਾ ਕਾਲਜਾ ਪਾੜ ਕੇ ਗੁਰੂ ਅੱਗੇ ਰੱਖ ਦਿੰਦੇ ਸੀ ਵੀ ਮੇਰਿਆ ਮਾਲਕਾ, ਆਹ ਮੇਰੇ ਦਿਲ ਦੀ ਭਾਵਨਾ ਹੈ। ਰੋਂਦਾ ਹੋਇਆ ਇਹ ਜੋੜਾ ਬਿਰਧ ਉਮਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਆਇਆ ਤੇ ਮੇਰੇ ਦਾਤਾ ਜੀ ਬੰਦੀ ਛੋੜ ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਉਬਾਰ ਗਨੀਮਨ ਗਾਰੈ, ਪਸ ਪਸੂ ਨਗ ਨਾਗ ਨਰਾਤਪ, ਸਰਬ ਸਮੈ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਧ, ਗਰੀਬ ਨਵਾਜ ਗਸਾਈਆਂ ਮੇਰਾ।
ਤਰਸ ਕਰਨ ਵਾਲਾ, ਰਹਿਮਤਾ ਕਰਨ ਵਾਲਾ, ਕਰੁਣਾਲੇ ਹੈ, ਰਘਾਲੇ ਹੈ, ਖਲਖੰਡਨ ਹੈ, ਮੈਂ ਮੰਡਨ ਹੈ, ਦੀਨ ਦਇਆਲ, ਦਇਆ ਨਿਧ, ਕਿੰਨਾ ਦਿਆਲੂ ਹੈ, ਦੋਖਨ ਦੇਖਤ ਹੈ, ਪਰ ਦੇਤ ਨਾ ਹਾਰੈ। ਪ੍ਰੇਮ ਸਹਿਤ ਗਲ ਲਾਏ ਦਾ ਉਹਦਾ ਬਿਰਧ ਹੈ ਸਾਧ ਸੰਗਤ। ਤੂੰ ਵੀ ਕਹਿ ਬੈਰਾਗੀ ਜੋਗੀ ਕਬ ਗਲ ਲਾਵੇਂਗੇ। ਵੇਦਨਾ ਸੁਣੀ ਮੇਰੇ ਦਾਤੇ ਨੇ ਤੇ ਇਹਨਾਂ ਨੂੰ ਪੁੱਛਿਆ ਕਿਉਂ ਰੋਂਦੇ ਹੋ। ਤਵਾਰੀਖ ਗੁਰੂ ਖਾਲਸਾ 'ਚ ਸਾਖੀ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਜੀ ਕਰਦੇ ਆ। ਇਹ ਕਹਿਣ ਲੱਗੇ ਸੱਚੇ ਪਾਤਸ਼ਾਹ ਇਕਲੌਤਾ ਪੁੱਤਰ ਹੈ ਤੇ ਉਹਨੇ ਨਿਰਣਾ ਕਰ ਲਿਆ ਕਿ ਘਰ ਛੱਡ ਕੇ ਜੋਗੀ ਹੋ ਜਾਣਾ, ਸੰਨਿਆਸੀ ਹੋ ਜਾਣਾ। ਜਿਹੜੇ ਜੋਗੀ ਹੋਏ ਸੀ ਨਾ ਜੀ, ਉਹਨਾਂ ਨੂੰ ਮੋੜ ਕੇ ਲਿਆਂਦਾ ਸਤਿਗੁਰੂ ਜੀ ਨੇ। ਗੁਰੂ ਤੋਂ ਕੁਰਬਾਨ ਜਾਈਏ, ਜਿਹਨੇ ਬਾਹਰ ਜਾਂਦਾ ਵਰਜ ਰਹਾਇਆ। ਕਿਤੇ ਭਟਕਣ ਦੀ ਲੋੜ ਨਹੀਂ, ਨਾ ਤਨ ਕਰਕੇ ਨਾ ਮਨ ਕਰਕੇ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਲਾਇਆ ਥਾ। ਇਹ ਗੁਰਮਤ ਦਾ ਰਾਹ ਹੈ ਸਾਧ ਸੰਗਤ। ਜੋਗੀ ਬਣ ਕੇ ਬੈਠਾ ਸੀ ਨਾ ਮਾਧੋ ਦਾਸ। ਤਨ ਦੀ ਸਾਧਨਾ, ਸਿੱਧੀਆਂ ਦਾ ਮਾਣ, ਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਉਹ ਜਿਹੜਾ ਜ਼ਿੰਦਗੀ ਤੋਂ ਭਗੌੜਾ ਹੋਇਆ, ਮਾਂ ਪਿਓ ਛੱਡਿਆ, ਘਰ ਛੱਡਿਆ, ਜ਼ਿੰਮੇਵਾਰੀਆਂ ਛੱਡੀਆਂ, ਕੰਨ ਪਾੜੇ, ਸਵਾਹ ਸਿਰ 'ਚ ਪਾਈ, ਕਦੀ ਸੰਨਿਆਸੀ ਬਣਿਆ, ਕਦੀ ਜੋਗੀ ਬਣਿਆ। ਦੁਨੀਆ ਦੇ ਇਸੇ ਹਉਮੈ 'ਚ ਪਰਚਿਆ ਹੋਇਆ ਸੀ। ਉਸ ਜੋਗੀ ਬਣੇ ਨੂੰ ਬਾਹੋਂ ਫੜ ਕੇ ਕਲਗੀਧਰ ਪਿਤਾ ਨੇ ਨਵਾਂ ਜਨਮ ਦਿੱਤਾ। ਨਾਲੇ ਜ਼ੁਲਮ ਦੀਆਂ ਜੜ੍ਹਾਂ ਪੁੱਟਣ ਲਈ ਤੋਰਿਆ, ਨਾਲੇ ਗ੍ਰਸਤ ਦੇ ਮਾਰਗ ਪਾਇਆ। ਗੁਰਮਤ ਦਾ ਜੋਗ ਕੀ ਹੈ ਸਾਧ ਸੰਗਤ? ਅੱਜ ਅਸੀਂ ਪ੍ਰਭਾਵਿਤ ਹੋ ਗਏ, ਖਿਮਾ ਕਰਿਓ। ਅੱਜ ਸਿੱਖ ਵੀ ਨਾਮ ਜਪਣ ਵਾਸਤੇ ਨਾ ਜੋਗ ਦੀਆਂ ਵਿਧੀਆਂ ਸਿੱਖਦਾ ਫਿਰਦਾ ਪਿਆ। ਪਤਾ ਨਹੀਂ ਕਿੱਦਾਂ ਕਪਾਟ ਖੋਲਣਗੇ ਸਾਡੇ। ਜਦੋਂ ਕੁੰਜੀ ਮੇਰੇ ਗੁਰੂ ਕੋਲ ਹੈ, ਕਿਉਂ ਭਟਕ ਰਿਆ ਬਈ ਸਿੱਖਾ? ਜਿਹਨੇ ਕਪਾਟ ਖੋਲਣੇ ਨੇ ਨਾ ਜੀ, ਗੁਰ ਕੁੰਜੀ ਪਹੁ ਨਿਵਲ, ਮਨ ਕੋਠਾ ਤਨ ਛੱਤ, ਗੁਰਬਿਨ ਮਨ ਕਾ ਤਾਕ ਨਾ ਉਗੜੈ। ਸਾਡੇ ਜਿਹੜੇ ਦਰਵਾਜ਼ੇ ਖੁੱਲਣੇ ਨੇ ਨਾ, ਉਹ ਸਰੀਰ ਦੇ ਹੱਥ ਨਾਲ ਨਹੀਂ ਖੁੱਲਣੇ। ਗੁਰੂ ਦੇ ਪ੍ਰੇਮ ਵਿੱਚ ਭਿੱਜ ਜਾ। ਜਿੱਦਣ ਪ੍ਰੇਮ ਦੀ ਕੁੰਜੀ ਲੱਗ ਗਈ, ਉਸ ਦਿਨ ਮੁੱਦਤਾਂ ਦੇ ਬੰਦ ਪਏ ਦਰਵਾਜ਼ੇ ਖੁੱਲ ਜਾਣਗੇ ਸਿੱਖਾ। ਕਿਉਂ ਭਟਕ ਰਹੇ ਆ? ਕੈਸਾ ਪਿਆਰਾ ਸ਼ਬਦ ਪੜ੍ਹ ਰਹੇ ਸੀ ਗੁਰੂ ਕੇ ਕੀਰਤਨੀ, ਮੇਰੇ ਰਾਜਨ ਮੈਂ ਬੈਰਾਗੀ ਜੋਗੀ। ਕਿੱਥੇ ਹੈ ਬੈਰਾਗ ਉਹ ਜਿਹਨੇ ਜੋਗ ਸਤਾਉਣਾ ਸੀ? ਐਵੇਂ ਹੀ ਤਨ ਤਪਾਇਆ ਪਿਆ। ਇਹ ਮਨ ਦੇ ਤਖਤੇ ਗੁਰੂ ਤੋਂ ਬਿਨਾਂ ਨਹੀਂ ਖੁੱਲਣੇ, ਜਿੱਥੇ ਮਰਜ਼ੀ ਇਹ ਭਟਕ ਲੋ ਭਾਈ। ਇਹ ਮੇਰੇ ਬੋਲ ਨਹੀਂ ਹਨ ਸਾਧ ਸੰਗਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਆ। ਤੇ ਮੈਂ ਚਾਹੁੰਦਾ ਭੈਣੋ ਹਿਰਦੇ ਤੇ ਲਿਖੇ ਜਾਣ, ਤੁਸੀਂ ਵੀ ਬੋਲਿਓ। ਮਨ ਕਾ ਤਾਕ ਨਾ ਉਗੜੈ, ਗੁਰ ਬਿਨ ਮਨ ਕਾ ਤਾਕ ਨਾ ਉਗੜੈ। ਮਨ ਕਾ ਤਾਕ ਨਾ ਉਗੜੈ, ਗੁਰ ਬਿਨ ਮਨ ਕਾ ਤਾਕ ਨਾ ਉਗੜੈ। ਮਨ ਕਾ ਤਾਕ ਕਹਿੰਦੇ ਆ ਤਖਤੇ। ਦੋਏ ਪੱਟ ਹੁੰਦੇ ਨਾ, ਦੋ ਦਰਵਾਜ਼ੇ ਦੇ ਦੋ ਤਖਤੇ, ਉਹ ਬੰਦ ਪਏ ਆ। ਸਭ ਕਿਛ ਘਰ ਮੈਂ ਹੈ ਬਾਹਰ ਨਹੀਂ। ਸਭ ਕਿਛ ਘਰ ਮੈਂ ਬਾਹਰ ਟੋਲੇ ਸੋ ਭਰਮ ਭੁਲਾਈ। ਪਰ ਦਰਵਾਜ਼ੇ ਬੰਦ ਨੇ। ਤੇ ਜੇ ਕਹਿਣ ਚਾਹੁੰਦਾ ਨਾ ਵੀ ਖੋਲ ਕਪਟ ਗੁਰ ਮੇਲੀਆ, ਆ ਫਿਰ ਗੁਰੂ ਕੋਲੋਂ ਕੁੰਜੀ ਲੈ। ਗੁਰ ਕੁੰਜੀ ਪਹੁ ਨਿਵਲ, ਮਨ ਕੋਠਾ ਤਨ ਛੱਤ। ਤੇ ਇਹ ਤਖਤੇ ਨਹੀਂ ਖੁੱਲਣੇ ਜਿੰਨੀ ਦੇਰ ਗੁਰੂ ਨਾਲ ਨਹੀਂ ਜੁੜਦੇ। ਮਨ ਕਾ ਤਾਕ ਨਾ ਉਗੜੈ, ਗੁਰ ਬਿਨ ਮਨ ਕਾ ਤਾਕ ਨਾ ਉਗੜੈ। ਮਨ ਕਾ ਅਵਰ ਨਾ ਕੁੰਜੀ ਹੱਥ, ਅਵਰ ਨਾ ਕੁੰਜੀ ਹੱਥ, ਅਵਰ ਆ ਨਿਰਣਾ ਆਖਰੀ ਹੋ ਸਾਧ ਸੰਗਤ। ਕਿਸੇ ਦੇ ਹੱਥ 'ਚ ਕੁੰਜੀ ਹੈਗੀ ਹੋਰ ਦੇ, ਜਿਹੜਾ ਤਖਤੇ ਖੋਲ ਦੂ, ਜਿਹੜਾ ਕਪਾਟ ਖੋਲ ਦੂ, ਜਿਹੜਾ ਦਰਵਾਜ਼ੇ ਮੁੱਦਤਾਂ ਦੇ ਜਨਮਾਂ ਦੇ ਬੰਦ ਖੋਲ ਦੇਗਾ?
ਗੁਰੂ ਕੀ ਕਹਿ ਰਿਹਾ ਭਾਗਾਂ ਵਾਲਿਓ? ਸਾਰੇ ਕਹੋ ਅਵਰ ਨਾ ਕੁੰਜੀ, ਬੋਲੋ ਨਾ ਅਵਰ ਨਾ ਕੁੰਜੀ। ਕਿਸੇ ਹੋਰ ਦੇ ਹੱਥ ਵਿੱਚ ਕੁੰਜੀ ਨਹੀਂ, ਤੇ ਜੇ ਕੁੰਜੀ ਕਿਸੇ ਹੋਰ ਕੋਲ ਨਹੀਂ, ਕੇਵਲ ਗੁਰੂ ਨੇ ਖੋਲਣੇ ਆ, ਤੇ ਫਿਰ ਬੇਮੁਖ ਕਿਉਂ ਹੋਈਏ ਜੀ? ਫਿਰ ਭਟਕੀਏ ਕਿਉਂ? ਧੰਨ ਕਲਗੀਆਂ ਵਾਲੇ ਪਾਤਸ਼ਾਹ ਹਜ਼ੂਰ ਦੇ ਕੋਲੇ ਦੰਪਤੀ ਰੋਂਦੇ ਆ, ਕਹਿੰਦੇ ਦਾਤਾ ਜੀ, ਪੁੱਤਰ ਕਹਿੰਦਾ ਮੈਂ ਜੋਗੀ ਬਣ ਜਾਣਾ। ਜਿਹੜੇ ਜੰਗਲਾਂ 'ਚ ਬੈਠੇ ਸੀ ਨਾ, ਕੁੰਦਰਾਂ 'ਚੋਂ ਸਮੇਰ ਤੇ, ਮਾਫ ਕਰਿਓ ਮੇਰੇ ਦਾਤੇ ਨੇ ਉਹਨਾਂ ਨੂੰ ਵੀ ਜਾ ਕੇ ਉਹਨਾਂ ਦੀ ਰੂਹ ਨੂੰ ਝੰਜੋੜਿਆ ਸੀ ਵੀ ਇਹ ਰੱਬ ਦੀ ਇਬਾਦਤ ਨਹੀਂ ਹੈ। ਫਰਜ਼ਾਂ ਨੂੰ ਛੱਡ ਕੇ ਗੁਫਾਵਾਂ ਵਿੱਚ, ਕੁੰਦਰਾਂ 'ਚ, ਜੰਗਲਾਂ 'ਚ, ਉਜਾੜਾਂ 'ਚ ਬਹਿਣਾ ਇਹ ਇਬਾਦਤ ਨਹੀਂ ਹੈ, ਇਹ ਭਗੌੜੇ ਹੋਣਾ। ਤੇ ਮੇਰੇ ਦਾਤਾ ਨੇ ਜਾ ਕੇ ਕੀ ਕਿਹਾ ਸੀ ਉਹਨਾਂ ਨੂੰ? ਬਚਨ ਪੜੋ ਭਾਈ ਸਾਹਿਬ ਦੇ ਲਿਖੇ ਹੋਏ, ਸਿੱਧ ਛੁਪ ਬੈਠੇ ਪਰਬਤੀ। ਇੱਕ ਮਿਹਣਾ ਹੁੰਦਾ ਗੁਰਮੁਖੋ ਵੀ ਵਾਹ ਫਰਜ਼ਾਂ ਤੋਂ ਭੱਜੇ ਲੋਕੋ, ਮੈਂ ਤੁਹਾਨੂੰ ਨਮਸਕਾਰ ਕਰਦਾ, ਤੁਹਾਡੇ ਤੋਂ ਵੱਡਾ ਕੋਈ ਸੰਤ ਨਹੀਂ ਜਿਹੜੇ ਰੱਜ ਕੇ ਕਿਰਤ ਕਰਦੇ ਹੋ ਤੇ ਆਪਣੀ ਕਿਰਤ ਦੇ ਵਿੱਚੋਂ ਆ ਦੁੱਖ ਪੰਜਾਬ 'ਚ ਬਣਦਾ। ਮਿਹਨਤ ਤੁਹਾਡੀ ਉੱਥੇ ਜਾਂਦੀ, ਇੱਕ ਇੱਕ ਪੈਸਾ, ਇੱਕ ਇੱਕ ਟਕਾ। ਮਾਯੂਸ ਨਾ ਹੋਇਓ, ਢੈਂਦੀ ਕਲਾ 'ਚ ਨਾ ਜਾਇਓ। ਇਹੀ ਗੁਰੂ ਦਾ ਮਾਰਗ ਹੈ। ਦੋ ਹੀ ਤੇ ਗੱਲਾਂ ਨੇ, ਹਾਥ ਪਾਮ ਕਰ ਕਾਮ ਸਭ ਚੀਤ ਨਰੰਜਨ ਨਾਲ। ਹੱਥਾਂ ਨਾਲ ਕਿਰਤ ਕਰਨੀ ਹੈ, ਉਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੁਕਿਰਤ ਕਰੀਐ। ਮਹਾਰਾਜ ਨੇ ਕਿਹਾ ਕੀ ਹੋਇਆ? ਕਹਿੰਦੇ ਪੁੱਤਰ ਜੋਗੀ ਬਣਨਾ ਚਾਹੁੰਦਾ। ਇਹਦਾ ਨਾਂ ਲਿਖਿਆ ਗਿਆਨੀ ਗਿਆਨ ਸਿੰਘ ਜੀ ਨੇ, ਭਾਈ ਨੰਦ ਸਿੰਘ। ਮਹਾਰਾਜ ਕਹਿੰਦੇ ਭਾਈ ਨੰਦ ਸਿੰਘ ਨੂੰ ਬੁਲਾਓ। ਭਾਈ ਨੰਦ ਸਿੰਘ ਜੀ ਨੂੰ ਪੁੱਛਿਆ ਵੀ ਤੂੰ ਕਿਹਦੇ ਕੋਲ ਸਿੱਖਿਆ ਲਈ ਪਈ? ਵੀ ਯੋਗ ਦੀ ਸਾਧਨਾ ਕਰਾਂਗਾ, ਦਸਮ ਦੁਆਰ ਖੁੱਲਣਗੇ, ਕੁੰਡਲਨੀਆਂ ਖੁੱਲਣਗੀਆਂ, ਤੂੰ ਕਿਹਦੇ ਕੋਲੋਂ ਪ੍ਰੇਰਨਾ ਲੈ ਲਈਏ? ਬੜੀ ਛੇਤੀ ਪ੍ਰਭਾਵਿਤ ਹੁੰਦੇ ਅਸੀਂ। ਗੁਰਮਤ ਵਾਲੇ ਪਾਸਿਓਂ ਮੂੰਹ ਮੋੜ ਕੇ ਪੁੱਠੇ ਪਾਸੇ ਤੁਰਨਾ ਹੋਏ ਤੇ ਵਹੀਰਾਂ ਘੱਟ ਕੇ ਤੁਰ ਪੈਂਦੇ ਆ। ਜੇ ਮਾਰਗ ਪੰਡਤ ਗਏ ਪਾਛੈ ਪਰੀ ਵਹੀਰ। ਕਹਿੰਦਾ ਜੀ ਮੈਂ ਬਾਣੀ ਚੋਂ ਸਿੱਖਿਆ। ਸੁਣਿਓ ਧਿਆਨ ਨਾਲ, ਬਾਣੀ ਚੋਂ ਹੀ ਪ੍ਰਮਾਣ ਮਿਲਣਗੇ ਤੁਹਾਨੂੰ ਵੀ ਜੀ ਮੈਨੂੰ ਸਿੱਖਿਆ ਮਿਲੀ ਹੈ, ਇੱਦਾਂ ਕੁੰਡਲੀਆਂ ਖੁੱਲਣੀਆਂ ਨੇ, ਇੱਦਾਂ ਹੱਠ ਕਰਨਾ। ਮੇਰਾ ਗੁਰੂ ਤੇ ਕਹਿੰਦਾ ਮਨ ਹੱਠ ਕਿਨਾ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਮਨ ਹੱਠ ਭੀਖ ਕਰ, ਭਰਮ ਦੇ ਦੁੱਖ ਪਾਇਆ ਦੂਜਾ ਪਾਏ। ਮਹਾਰਾਜ ਕਹਿੰਦੇ ਕਿੱਥੋਂ ਸਿੱਖਿਆ ਮਿਲੀ? ਕਹਿੰਦਾ ਬਾਣੀ ਚੋਂ। ਸਾਹਿਬ ਕਹਿੰਦੇ ਸਾਨੂੰ ਵੀ ਸੁਣਾਓ। ਕਹਿੰਦਾ ਜੀ ਮੈਂ ਇਹ ਪੰਕਤੀ ਪੜ੍ਹੀ ਤੇ ਮੈਂ ਕਿਹਾ ਮੈਂ ਘਰ ਛੱਡ ਦੇਣਾ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਐ। ਤੇ ਇਸ ਲਈ ਮੈਂ ਛੱਡ ਕੇ ਚੱਲਿਆ ਮਹਾਰਾਜ। ਇਹਨੇ ਕਿਹੜਾ ਨਾਲ ਨਿਭਣਾ ਮਾਂ ਪਿਓ ਨੇ? ਹਜ਼ੂਰ ਕਹਿੰਦੇ ਅਧੂਰਾ ਗਿਆਨ ਜ਼ਿੰਦਗੀ ਨੂੰ ਕੁਰਾਹੇ ਪਾ ਦਿੰਦਾ। ਅੱਗੇ ਪੜ੍ਹ, ਸਾਥ ਤੇਰਾ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਐ। ਤੇ ਅੱਗੇ ਜੀ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ, ਪਛੋਤਾਈਐ। ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਮੇਰੇ ਰਾਜਨ ਮੈਂ ਬੈਰਾਗੀ ਜੋਗੀ। ਜਿੱਦਣ ਤੂੰ ਘਰ ਛੱਡਣ ਦੀ ਬਜਾਏ ਨਾ ਬੁਰੇ ਕੰਮ ਛੱਡ, ਪਰਿਵਾਰ ਛੱਡਣ ਦੀ ਬਜਾਏ, ਤਨ ਤੇ ਅੰਨ ਨਾ ਖਾਇਆ, ਸਾਧ ਗਵਾਇਆ, ਬਹੁਤ ਦੁੱਖ ਪਾਇਆ, ਦੂਜਾ ਪਾਇਆ, ਵਸਤਰ ਨਾ ਪਹਿਰੇ, ਅਨਸ ਕਹਿਰੇ, ਮੋਨ ਵੀ ਗੁੱਤਾ, ਕਿਉਂ ਜਾਗੈ ਗੁਰ ਬਿਨ ਸੁੱਤਾ। ਗੁਰੂ ਦਾ ਸਿੱਖ ਸਜਿਆ ਹੋਵੇ। ਆ ਗੁਰੂ ਕੇ ਢਾਡੀ ਸਾਹਿਬਾਨ ਆਏ ਨੇ। ਭਾਗਾਂ ਵਾਲਿਓ, ਇੱਕ ਤੇ ਮਾਫੀ ਮੰਗ ਕੇ ਕਹਿੰਦਾ ਢਾਡੀ ਸਾਹਿਬਾਨਾਂ ਨੂੰ ਕਿਰਤ ਹੀ ਪੂਰੀ ਨਹੀਂ ਸੀ, ਪੈਸੇ ਹੀ ਨਹੀਂ ਸੀ ਦਿੰਦੇ ਹੁੰਦੇ। ਤੇ ਅਸੀਂ ਉਹ ਵੀ ਢਾਡੀ ਸਾਹਿਬਾਨ ਵੇਖੇ, ਕੱਪੜੇ ਵੀ ਫਟੇ ਪਾਏ ਹੁੰਦੇ ਸੀ। ਗੁਰੂ ਦਾ ਸਿੰਘ ਸਜਿਆ ਹੋਵੇ, ਇਹ ਚਿਹਰਾ ਮੋਹਰਾ ਨਾ ਜਿਹੜਾ, ਇਹ ਵੀ ਸਿੱਖੀ ਦਾ ਪ੍ਰਚਾਰ ਜੇ। ਕਦੀ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਜੀਵਨ ਪੜ੍ਹੋ ਤੇ ਪਾਥੀਆਂ ਪੱਥਦਿਆਂ ਮਾਂ ਕੋਲ ਬੈਠੇ ਸੀ ਬਚਪਨ 'ਚ, ਤੇ ਸਿੱਖ ਯੂਨਿਟ ਜਾਂਦੀ ਸੀ, ਖੂਬਸੂਰਤ ਦਸਤਾਰੇ ਤੇ ਯੂਨੀਫਾਰਮ, ਇੰਨੇ ਸੱਜਣ। ਉੱਥੇ ਨਿਰਣਾ ਲਿਆ ਕਿ ਮੈਂ ਸਿੱਖ ਸਜਣਾ। ਨੱਥੂ ਰਾਮ ਸੀ ਨਾਂ ਉਹਨਾਂ ਦਾ। ਭਗਤ ਪੂਰਨ ਸਿੰਘ ਜੀ ਦਾ ਜੀਵਨ ਪੜ੍ਹੋ। ਸ਼੍ਰੀ ਫਤਿਹਗੜ੍ਹ ਸਾਹਿਬ ਆਏ ਤੇ ਮਹਾਰਾਜਾ ਯਾਦਵਿੰਦਰ ਸਿੰਘ ਦੇ ਨਾਲ, ਪਟਿਆਲੇ ਵਾਲਿਆਂ ਨਾਲ, ਜਦੋਂ ਇਹ ਸਜੇ ਹੋਏ 6-6 ਫੁੱਟੇ ਵੇਖੇ ਜਵਾਨ ਸੋਹਣੇ ਸਰੂਪ 'ਚ, ਉੱਥੇ ਨਿਰਣਾ ਕੀਤਾ। ਸਿੱਖੀ ਦਾ ਜੋਗ ਭੰਗਵੇਂ ਕਪਾਤਾਰ ਲਗਭਗ 2 ਹਫ਼ਤੇ ਨੇ। ਸਾਹਿਬ ਸਿਰ ਤੇ ਹੱਥ ਰੱਖਣ, ਗੁਰੂ ਦੇ ਸਿਧਾਂਤ ਦੀ ਸਾਂਝ ਪਾ ਸਕੀ। ਇਤਿਹਾਸ ਤੋਂ ਤੁਸੀਂ ਮੇਰੇ ਤੋਂ ਵੱਧ ਜਾਣੂ, ਤੇ ਕੋਸ਼ਿਸ਼ ਕਰੀਏ ਉਸੇ ਇਤਿਹਾਸ ਵਿੱਚੋਂ ਜੀਵਨ ਜੁਗਤ ਸਿੱਖ ਲਈਏ। ਕੌਮ ਦੇ ਮੇਰੇ ਪਿਆਰੇ ਵੀਰ ਸਨੇਹ ਕਰਦੇ ਨੇ, ਮਾਣ ਦਿੰਦੇ ਨੇ, ਤੇ ਕੌਮ ਦਾ ਬੜਾ ਵੱਡਾ ਇਹਨਾਂ ਦੇ ਉੱਤੇ ਭਰੋਸਾ ਵੀ ਹੈ ਤੇ ਫਖਰ ਵੀ ਹੈ।
ਭਾਈ ਗੁਰਪ੍ਰੀਤ ਸਿੰਘ ਜੀ, ਉਹਨਾਂ ਦੇ ਸਾਥੀ, ਇਹਨਾਂ ਨੇ ਸ਼ੈਬਰਾਂ ਲਾਣੀਆਂ ਲਗਾਤਾਰ। ਆਪ ਜੀ ਲਾਹੇ ਲਿਓ, ਮੇਰੀਆਂ ਭੁੱਲਾਂ ਬਖਸ਼ਣੀਆਂ ਜੀ, ਅਸੀਸ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਗੁਰਮਤਿ ਵਿਚਾਰਾਂ ਦੇ ਨਾਲ ਆਪ ਸੰਗਤਾਂ ਦੇ ਨਾਲ ਸਾਂਝ ਪਾਈ। ਸੋ ਭਾਈ ਸਾਹਿਬ ਹੁਣੀ ਹਰ ਰੋਜ਼ ਨਗਰ ਕੀਰਤਨ ਤੱਕ ਸ਼ਾਮ ਦੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰਿਆ ਕਰਨਗੇ। ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਹਰ ਰੋਜ਼ ਆਪਣੇ ਪਰਿਵਾਰਾਂ ਸਮੇਤ ਸ਼ਾਮ ਦੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸੋ ਆਪ ਸਾਰੀਆਂ ਸੰਗਤਾਂ ਦੇ ਸੱਦੇ ਦੇ ਉੱਤੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲਾਂਦੜਾਂ ਵਾਲੇ ਤੇ ਉਹਨਾਂ ਦਾ ਜਥਾ ਅੱਜ ਜੁੱਬਾ ਸਿਟੀ ਦੀ ਧਰਤੀ ਦੇ ਇਸ ਗੁਰੂ ਘਰ ਵਿੱਚ ਪਹੁੰਚਿਆ ਹੈ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਸਾਧ ਸੰਗਤ ਵੱਲੋਂ ਜਥੇ ਦਾ ਧੰਨਵਾਦ ਕਰਦੇ ਹਾਂ ਤੇ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਸੋ ਸਾਡੇ ਵੀਰ ਹਰ ਰੋਜ਼ ਸਾਨੂੰ ਸਾਡੇ ਸ਼ਹੀਦਾਂ ਦੀ ਗਾਥਾ, ਸਾਡੇ ਗੁਰੂਆਂ ਦੀ ਗਾਥਾ ਢਾਡੀ ਰਾਸ ਦੇ ਵਿੱਚ ਸਰਵਣ ਕਰਾਇਆ ਕਰਨਗੇ। ਹਰ ਰੋਜ਼ ਸ਼ਾਮ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਿਆ ਕਰਨਗੇ। ਸਭ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਹੁਮ ਹਮਾ ਕੇ ਹਰ ਰੋਜ਼ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਿਆ ਕਰੋ। ਜਿੰਨੀਆਂ ਵੀ ਸੰਗਤਾਂ ਸੋਸ਼ਲ ਮੀਡੀਆ ਦੇ ਰਾਹੀਂ ਉਸਤਾਦ ਦੀ ਆਵਾਜ਼ ਸੁਣਦੀਆਂ ਨੇ, ਚਾਹੇ ਉਹ ਸਾਡੇ ਗੁਰੂ ਘਰ ਦੇ YouTube ਚੈਨਲ ਤੋਂ, ਜਸ ਪੰਜਾਬੀ ਤੋਂ, USA ਰੇਡੀਓ ਤੋਂ, ਗੁਰੂ ਘਰ ਦੇ Facebook ਪੇਜ ਤੋਂ, ਉਹਨਾਂ ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੀਆਂ ਨੇ ਉਹਨਾਂ ਦਾ ਧੰਨਵਾਦ, ਪਰ ਜਿਹੜੀਆਂ ਲੋਕਲ ਸੰਗਤਾਂ ਨੇ ਜੁੱਬਾ ਸਿਟੀ ਜਾਂ ਆਲੇ ਦੁਆਲੇ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਪਰਿਵਾਰਾਂ ਸਮੇਤ ਹਰ ਰੋਜ਼ ਗੁਰੂ ਘਰ ਹਾਜ਼ਰੀ ਭਰ ਕੇ ਇਹ ਜੋ ਜਥੇ ਪੰਜਾਬ ਤੋਂ ਆਪ ਸੰਗਤਾਂ ਦੇ ਨਾਲ ਗੁਰਮਤਿ ਦੀ ਸਾਂਝ ਪਾਉਣ ਆਏ ਨੇ, ਇਹਨਾਂ ਦੇ ਨਾਲ ਆਪਾਂ ਆਪਣੇ ਸੰਬੰਧ ਬਣਾਉਣੇ ਨੇ, ਆਪਣਾ ਪਿਆਰ ਵਧਾਉਣਾ ਹੈ। ਸੋ ਹੁਮ ਹਮਾ ਕੇ ਹਰ ਰੋਜ਼ ਦੀਵਾਨਾਂ ਵਿੱਚ ਹਾਜ਼ਰੀ ਭਰਿਆ ਕਰੋ ਜੀ। ਆਓ ਜਥੇ ਪਾਸੋਂ ਢਾਡੀ ਰੰਗ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਵਾਹਿਗੁਰੂ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ ਜੀ, ਵਾਹਿਗੁਰੂ 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 ਜੀ, ਵਾਹਿਗੁਰੂ
ਮਾਨਸ ਕੀ ਗੱਤ शरण तुम्हारी आशा तुम ही सज्जन सुहेले तुम्हारी शरण तुम्हारी आशा तुम ही सज्जन सुहेले राखो रखन हार दियाला नानक करके बोले आनंद गुणी निधान आनंद गुणी निधान गुरु गरीब निवाज जी आनंद गुणी निधान गुरु गरीब निवाज जी बोलना जी सतनाम 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 है गुरु जी सतनाम 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 जी वाहिगुरु 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 जी सतनाम 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 जी वाहिगुरु 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 जी हाँ सतनाम 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 जी वाहिगुरु 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 जी सतनाम 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 जी वाहिगुरु 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 जी हाँ सतनाम 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 जी वाहिगुरु 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 जी सतनाम 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 जी वाहिगुरु 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 जी सतनाम 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 जी वाहिगुरु 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 जी सतनाम श्री वाहिगुरु साहिब 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 जी 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 बोलना जी सतनाम 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 श्री वाहिगुरु तेरे चल के द्वारे तेरे बेड़ा भी आवदा
ਲੈਂਦਾ ਹੈ ਜੋ ਨਾਮ ਤੇਰਾ, ਲੈਂਦਾ ਹੈ ਜੋ ਨਾਮ ਤੇਰਾ, ਜਨਮਾਂ ਦੀ ਮਹਿਲ ਤੋਂ ਲੈਂਦਾ ਹੈ ਜੋ ਨਾਮ ਤੇਰਾ, ਲੈਂਦਾ ਹੈ ਜੋ ਨਾਮ ਤੇਰਾ, ਲੈਂਦਾ ਹੈ ਜੋ ਨਾਮ ਤੇਰਾ, ਜਨਮਾਂ ਦੀ ਮਹਿਲ ਤੋਂ ਉਹ ਚੱਕਰ 84 ਵਾਲਾ, ਚੱਕਰ 84 ਵਾਲਾ ਉਹਦਾ ਘੱਟ ਜਾਣਦਾ, ਉਹ ਚੱਕਰ 84 ਵਾਲਾ ਉਹਦਾ ਘੱਟ ਜਾਣਦਾ। ਰੋਗੀਆਂ ਦੇ ਰੋਗ ਦਾਤਾ ਭਲਾ ਤੂੰ ਮਿਟਾਵਦਾ, ਰੋਗੀਆਂ ਦੇ ਰੋਗ ਦਾਤਾ ਭਲਾ ਤੂੰ ਮਿਟਾਵਦਾ। मैं नहीं कछ हो नहीं किछ आहे न मोर, अवसर लज्जा राख ले हो सदना जन तोरा। हम अवगण भरे एक गुण नाही, अमृत छाड़ बिखै बिखाई। माया मोह भरम पे भुले, सुत दारा स्यों प्रीत लगाई। एक उत्तम पंथ सुनियो गुर संगत, तह मिलत जम त्रास मिटाई। एक अरदास पाठ कीर्त की, गुरु रामदास रखो शरणाई। धन है वह बंदा ਜਿਹੜਾ ਕੰਮ ਧੰਦਾ ਕਰਦਾ ਵੀ ਲੇਖੇ ਵਿੱਚ ਲਾਈ ਜਾਂਦਾ ਆਪਣਾ ਹਰ ਇੱਕ ਸਵਾਸ। ਕਿਉਂਕਿ ਨਾ ਜਦੋਂ ਆਪਾਂ ਕੰਮਕਾਜ ਵੀ ਕਰਦੇ ਆ, ਕੋਈ ਸੇਵਾ ਦੇ ਵਿੱਚ ਲੱਗਿਆ ਹੋਇਆ, ਬਹੁਤ ਵੱਡਾ ਨਗਰ ਕੀਰਤਨ ਵਰਲਡ ਦਾ ਮੰਨਿਆ ਪਰਮੰਨਿਆ ਯੂਬਾ ਸਿਟੀ ਦਾ ਨਗਰ ਕੀਰਤਨ ਦੂਰ ਦਰੇਡਿਆਂ ਤੋਂ ਚੱਲ ਕੇ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਨ ਆਉਂਦੀਆਂ ਨੇ। ਤੁਸੀਂ ਬਹੁਤ ਲੰਮੇ ਸਮੇਂ ਤੋਂ ਇਹਨਾਂ ਸਮਾਗਮਾਂ 'ਚ ਇਹਨਾਂ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ। ਵੱਡੇ ਭਾਗਾਂ ਵਾਲੇ ਨੇ ਜਿਹੜੇ ਸਤਿਗੁਰਾਂ ਦੀ ਗੋਚ ਸੱਜ ਕੇ ਬੈਠੇ ਨੇ, ਜਿਹੜੇ ਸੇਵਾ 'ਚ ਲੱਗੇ ਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਹਿੰਦੇ ਕਤਲ ਕਰਨ ਵਾਲਾ ਜਲਾਦ ਪੁੱਛਦਾ ਭਾਈ ਮਤੀ ਦਾਸ ਨੂੰ, ਤੁਸੀਂ ਕਹਿੰਦੇ ਸੀ ਆਰਾ ਹੌਲੀ ਹੌਲੀ ਫੇਰਿਓ। ਬਾਣੀ ਪੜਨ ਦਾ ਆਨੰਦ ਲੈਣਾ, ਕਹਿੰਦੇ ਆਨੰਦ ਆਇਆ।
ਕਿੱਦਾਂ ਲੱਗਾ? ਭਾਈ ਸਾਹਿਬ ਕਹਿੰਦੇ ਬਹੁਤ ਆਨੰਦ ਆਇਆ। ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ। ਸਿਰ ਜਾਂਦਾ ਤੇ ਜਾਣ ਦੇ, ਪਰ ਮੇਰਾ ਸਿੱਖੀ ਸਿਦਕ ਨਾ ਜਾਏ। ਸਿਦਕ ਨਾ ਜਾਏ। ਐਸੇ ਯੋਧਿਆਂ ਦਾ ਜਸ ਗਾਉਣ ਵਾਸਤੇ ਉਹਨਾਂ ਦੀਆਂ ਕੁਰਬਾਨੀਆਂ, ਉਹਨਾਂ ਤੋਂ ਵਾਰੇ ਵਾਰੇ ਜਾਂਦੇ ਆ। ਕਰੋੜਾਂ ਵਾਰੀ ਨਮਸਕਾਰ ਐਸੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਦੇਸ਼ ਕੌਮ ਲਈ ਹੱਸ ਹੱਸ ਕੇ ਜਾਨਾਂ ਵਾਰੀਆਂ। ਸੰਗਤ ਜੀ, ਧੰਨ ਹੈ ਉਹ ਬੰਦਾ ਜਿਹੜਾ ਕੰਮ ਧੰਦਾ ਕਰਦਾ ਵੀ ਲੇਖੇ ਵਿੱਚ ਲਾਈ ਜਾਂਦਾ ਆਪਣਾ ਹਰ ਇੱਕ ਸਵਾਸ। ਆਦੀਆਂ ਵਿਆਦੀਆਂ ਉਪਾਧੀਆਂ ਨਾ ਨੇੜੇ ਆਉਣ, ਦੂਰ ਰਹਿੰਦੇ ਦੁੱਖ ਤੇ ਢੁਕਦੇ ਨਾ ਪਾਪ ਪਾਸ। ਜਿਹੜਾ ਮੱਥਾ ਆਣ ਗੁਰਚਰਨਾਂ ਤੇ ਝੁਕ ਜਾਂਦਾ, ਕਦੇ ਵੀ ਨਾ ਰਹਿੰਦੀ ਉਸ ਜਨ ਦੀ ਅਧੂਰੀ ਆਸ। ਸਿਆਣੇ ਆਂਦੇ ਆ, ਕੀ ਆਂਦੇ ਬਈ? ਧੰਨ ਉਹ ਜ਼ੁਬਾਨ ਜਿਸ ਕੋਮਲ ਜ਼ੁਬਾਨ ਵਿੱਚੋਂ ਬਾਰ-ਬਾਰ ਨਿਕਲਦਾ ਹੈ ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ। ਇਹ ਮਹਾਰਾਜ ਦਾ ਦਰ ਡਿਠੇ ਸਭੇ ਥਾਬ ਨਹੀਂ ਤੁਝੇ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਸੰਗਤ ਜੀ, ਇਸ ਦਰ ਤੇ ਨਾ ਜਿਹੜਾ ਤੇ ਪਿਆਰ ਲੈ ਕੇ ਆ ਗਿਆ, ਜਿਹੜਾ ਤੇ ਸ਼ਰਧਾ ਲੈ ਕੇ ਆ ਗਿਆ, ਖਾਲੀ ਝੋਲੀਆਂ ਲੈ ਕੇ ਆਇਆ ਤੇ ਝੋਲੀਆਂ ਖੁਸ਼ੀਆਂ ਨਾਲ ਭਰ ਕੇ ਲੈ ਗਿਆ। ਜਿਹੜਾ ਮਾਣ ਹੰਕਾਰ ਲੈ ਕੇ ਆਇਆ ਨਾ, ਉਹਨੇ ਆਪਣਾ ਸਭ ਕੁਝ ਗਵਾ ਲਿਆ। ਇੱਕ ਆ ਕੇ ਮੱਥਾ ਟੇਕਦੇ ਨੇ ਤੇ ਇੱਕ ਆ ਕੇ ਮੱਥਾ ਲਾ ਲੈਂਦੇ। ਵਾਹਿਗੁਰੂ। ਮੱਥਾ ਟੇਕਣ ਵਾਲੇ ਮੱਥਾ ਲਾਉਣ ਵਾਲਿਆਂ ਦਾ ਫਿਰ ਮੱਥਾ ਭੰਨਦੇ ਆ ਬਈ। ਇੱਥੇ ਆਏ ਗਏ ਨੂੰ ਦੇਗ ਪੱਕੀ ਜੀ, ਦੇਗ ਵੀ ਛਕਾਉਂਦੇ ਆ ਤੇ ਪੰਗੇ ਚ ਭਾ ਕੇ ਲੰਗਰ ਵੀ ਛਕਾਉਂਦੇ ਆ। ਵਾਹ। ਇੱਥੇ ਆਏ ਗਏ ਨੂੰ ਦੇਗ ਪੱਕੀ, ਪਰ ਚੜ ਕੇ ਇਹਨੂੰ ਤੇਗ ਪੱਕੀ ਬਈ। ਜਿਹੜਾ ਚੜ ਕੇ ਆਉਂਦਾ ਉਹਨੂੰ ਤੇਗ ਦੀ ਧਾਰ ਲੰਘਾਉਂਦਾ ਗੁਰੂ ਕਾ ਪੰਥ। ਸੱਚਿਆ। ਤੇ ਆਓ ਤੁਸੀਂ ਨਿਮਰਤਾ ਦੇ ਨਾਲ ਸੱਚੇ ਪਾਤਸ਼ਾਹ ਜੀ ਦੀ ਗੋਦ ਦੇ ਵਿੱਚ ਸਜੇ। ਰਾਜਨ ਰਾਜ, ਪਾਨਨ ਭਾਨ, ਦੇਵਾਨ ਦੇਵ, ਉਪਮਾ ਮਹਾਨ, ਸਰਬਰੇ ਕਾਇਨਾਤ, ਮਜਸ਼ਮੈ ਆਬੇ ਹਯਾਤ, ਦੀਨ ਦੁਨੀਆ ਦੇ ਪਾਤਸ਼ਾਹ, ਖੰਡਾਂ ਬ੍ਰਹਮੰਡਾਂ ਦੇ ਮਾਲਕ, ਮਨ ਚਿੰਦੀਆਂ ਦੌਲਤਾਂ ਬਰਕਤਾਂ ਬਖਸ਼ਾਂ ਦੇਣ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦਾ ਗੁਰਤਾ ਗੱਦੀ ਦਿਵਸ ਮਨਾਉਣ ਵਾਸਤੇ ਜੁੜੇ ਹੋ। ਮੇਰੇ ਤੋਂ ਪਹਿਲਾਂ ਸਿੱਖ ਪੰਥ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਉਹ ਮਹਾਨ ਪਵਿੱਤਰ ਧਰਤੀ ਜਿੱਥੇ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ ਨੀਹਾਂ 'ਚ ਖੜੇ ਇਹ ਗੱਲ ਕਹਿ ਰਹੇ ਸੀ, ਹਮ ਜਾਨ ਦੇ ਕੇ ਔरों की जान बचा चले, सिक्की की नींव हम सरों पर उठा चले। गुरियाई का किस्सा इस जहां में बना चले, संगों की सल्तनत का हम पौधा लगा चले, गद्दी से ताजो तख्त बस अब ये कौम पाएगी, दुनिया से जालिमों का निशान तक मिटाएगी। वाह। निशान मिटाए बाबा बंदा सिंह बहादुर ने। ਉਹ ਥਾਪੜੇ ਮਾਧੋ ਦਾਸ ਵੈਰਾਗੀ ਤੋਂ ਬੰਦਾ ਸਿੰਘ ਬਣਾਇਆ, ਬਹਾਦਰੀ ਦਾ ਲਕਬ ਦਿੱਤਾ। ਉਹ ਥਾਪੜੇ ਗੁਰੂ ਗੋਬਿੰਦ ਸਿੰਘ ਦੇ ਉਹ ਦੱਖਣ ਦੇੜਤੀ ਧਰਤੀ ਤੋਂ, ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਨੇ ਗੁਰਤਾ ਗੱਦੀ ਦਿੱਤੀ। ਜਿੱਥੇ ਆਖਿਆ ਸਿੱਖੋ ਹਮੇਸ਼ਾ ਬੇਨਤੀਆਂ ਕਰਦਾ ਆਇਆ, ਕਦੇ ਕਬਿਓ ਬਾਚ ਬੇਨਤੀ ਚੋ ਪਈ, ਕਦੇ ਅੰਮ੍ਰਿਤ ਦੀ ਪ੍ਰਾਪਤੀ ਲਈ ਬੇਨਤੀ, ਪਰ ਅੱਜ ਹੁਕਮ ਕਰਨ ਲੱਗਾ। ਹੁਕਮ ਕਿਹੜਾ ਜੀ? ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਮਾਨਿਓ ਗ੍ਰੰਥ। ਤੇ ਆਓ ਸੱਚੇ ਪਾਤਸ਼ਾਹ ਜੀ ਦੀ ਗੋਦ ਦੇ ਵਿੱਚ ਸਜੇ ਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਨੇ, ਮਾਰ ਜੀ ਦੇ ਆਗੇ ਆਵਤ ਸਿੰਘ ਜੋ ਪਾਵੇ, ਵਾਹਿਗੁਰੂ ਜੀ ਕੀ ਫਤਿਹ ਗਜਾਵੇ ਜੀ, ਜਜਨ ਭਜਨ ਮਮ ਖਾਲਸਾ, ਖਾਲਸਾ ਪੂਜ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ, ਦਰਸ ਪਰਸ ਮਿਟੇ ਸੋ। मार्ज कहते आत्मा ग्रंथ में, शरीर मेरा पंथ में, शरीर मेरा पंथ में, ऐसी बस्त जगत में नहीं जो मैं दई खालसे नहीं। कहते खालसे तो कुछ लुको के नहीं रखे। ते मार्ज कहते जेड़ा गज के फतेह गजाउंदा ना, ओदे वल मेरा मुख ते फतेह विच है सिमरन दी बख्श सानू, फतेह वाहिगुरू विच मन टका देवे। ए धुन है गुरु ते चेले वाली, सुरती गुर चरना विच ला देवे, जेड़े जपदे ने फतेह नू मुख विचों ओनू जीण दा ढंग सिखा देवे। संगत विच आया ओहियो प्रवान हुंदा जेड़ा गज के फतेह गजा देवे। करियो कृपा बैठो सज के, बोलियो गज के, वाहिगुरू जी का खालसा, वाहिगुरू जी की फतेह। संगत जी, बाबाणियां कहानियां पुत सपुत करे, पिऊ दादे का खोल डिठा खजाना, ता मेरे मन भया नदाना। जिक्र चलिया
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦਾ ਆਗਮਨ 1534 ਤੇ ਚੁੰਨਾ ਮੰਡੀ ਲਾਹੌਰ, ਮਾਤਾ ਦਇਆ ਕੌਰ ਤੇ ਬਾਪੂ ਹਰਦਾਸ ਮਲ ਸੋਢੀ ਖੱਤਰੀ ਘਰ ਦੇ ਵਿੱਚ ਵੱਡੇ ਹੋਣ ਕਰਕੇ 1591 ਵਾਲੇ ਇਹ ਕਹਿ ਰਹੇ ਸੀ ਕਿ ਅੱਜ ਤੇ ਜੇਠੇ ਦੇ ਘਰ ਨੂੰ ਦਰਵਾਜ਼ੇ ਲੱਗ ਗਏ ਆ, ਜੰਦਰਾ ਲੱਗ ਗਿਆ, ਪਰ ਨਹੀਂ ਜਾਣਦੇ ਸਨ ਇਹਦੇ ਘਰ ਵਰਗਾ ਦੁਨੀਆ 'ਚ ਘਰ ਨਹੀਂ ਹੋਵੇਗਾ। ਸੱਚ ਆ ਬਈ, ਇਹਨਾਂ ਦੇ ਦਰ ਵਰਗਾ ਦੁਨੀਆ 'ਚ ਦਰ ਨਹੀਂ ਹੋਵੇਗਾ। ਇਹਨਾਂ ਦਾ ਘਰ ਦੁਨੀਆ ਤੋਂ ਨਿਰਾਲਾ, ਉਹ ਤੇ ਸੋਨੇ ਦਾ ਹੋਵੇਗਾ। ਵਾਹ, ਦੂਰ ਦਰੇਡਿਓ ਚੱਲ ਕੇ ਸੰਗਤਾਂ ਉਸ ਦਰ ਤੇ ਨਤਮਸਤਕ ਹੋਣ ਆਇਆ ਕਰਨਗੀਆਂ। ਉਹ ਗੁਰੂ ਰਾਮਦਾਸ ਦਾ ਦਰ ਜਿਹੜੇ ਕਹਿ ਰਹੇ ਸੀ ਇਹਦਾ ਵਿਚਾਰੇ ਦਾ ਕੀ ਬਣੂ, ਇਹਨੂੰ ਤੇ ਪ੍ਰਸ਼ਾਦਾ ਵੀ ਨਹੀਂ ਮਿਲਣਾ, ਵਾਹਿਗੁਰੂ, ਪਰ ਨਹੀਂ ਜਾਣਦੇ ਸਨ ਉਹਦੇ ਦਰ ਦੇ ਉੱਤੇ ਲੱਖਾਂ ਯਤੀਮ ਆ ਕੇ ਸੀਸ ਝੁਕਾਇਆ ਕਰਨਗੇ। ਉਹਦੇ ਲੰਗਰ ਦੇ ਵਿੱਚੋਂ ਪ੍ਰਸ਼ਾਦੇ ਛਕ ਕੇ ਨਿਹਾਲ ਹੋ ਜਾਇਆ ਕਰਨਗੇ। ਵਾਹਿਗੁਰੂ, ਜਿਹੜੇ ਕਹਿੰਦੇ ਸੀ ਕਿ ਇਹਦਾ ਤੇ ਹੁਣ ਵਿਆਹ ਵੀ ਨਹੀਂ ਹੋਣਾ, ਪਰ ਨਹੀਂ ਜਾਣਦੇ ਸਨ ਓਏ ਭੋਲਿਆ, ਉਹਨਾਂ ਦੀਆਂ ਉਚਾਰੀਆਂ 4 ਲਾਵਾਂ ਤੋਂ ਬਿਨਾ ਤੇਰਾ ਆਨੰਦ ਕਾਰਜ ਨਹੀਂ ਹੋਣਾ। ਤੇ ਹੁਣ ਜਦੋਂ ਬਾਸਰ ਕੇ ਆਏ ਨਾ, ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਰਹੇ। ਜਿਵੇਂ ਗਿਆਨੀ ਜੀ ਕਹਿ ਕੇ ਗਏ ਆ, ਮਹਾਰਾਜ ਨੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਦੀ ਧਰਤੀ ਤੇ ਆਪ ਹਲ ਵਾਹ ਕੇ 10 ਨੋਹਾਂ ਦੀ ਕਿਰਤ ਕਰਨੀ ਸਿਖਾਈ। 10 ਨੋਹਾਂ ਦੀ ਕਿਰਤ ਕਰਦੇ ਆ, ਘੁੰਗਣੀਆਂ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਆ। ਤੇ ਜਦੋਂ ਨਾ ਉਸ ਨਗਰ ਦੇ ਵਿੱਚ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ, ਸੇਵਾ ਕਰਦੇ ਆ, ਉਹ ਗੁਰੂ ਨਾਨਕ ਦੀ ਗੱਦੀ ਦੇ 3ਜੇ ਵਾਰਸ ਬਣੇ। ਜਦੋਂ ਨਾ ਬਾਸਰ ਕੇ ਆਏ ਤੇ ਬਾਬੇ ਜੇਠੇ ਨੂੰ ਗੋਇੰਦਵਾਲ ਸਾਹਿਬ ਲੈ ਗਏ, ਜਿੱਥੇ ਬੌਲੀ ਦੀ ਸੇਵਾ ਆਰੰਭ ਹੋ ਚੁੱਕੀ ਸੀ। ਤੇ ਉੱਥੇ ਬਾਬਾ ਜੇਠਾ ਜੀ ਸਿਰ ਦੇ ਉੱਤੇ ਗਾਰੇ ਦੀਆਂ ਟੋਕਰੀਆਂ ਢੋਂਦੇ। ਤੇ ਉਸ ਵੇਲੇ ਮਾਤਾ ਮਨਸਾ ਦੇਵੀ ਗੁਰੂ ਅਮਰਦਾਸ ਮਹਾਰਾਜ ਦੇ ਮਹਿਲ, ਉਹਨੇ ਆਖਿਆ ਕਿ ਬੀਬੀ ਭਾਨੀ ਜੀ ਲਈ ਚੰਗਾ ਸਾਗ ਚਾਹੀਦਾ, ਤੇ ਮੈਨੂੰ ਸਾਗ ਉਹ ਜਿਹੜਾ ਜੇਠਾ ਸੇਵਾ ਕਰਦਾ ਨਾ, ਇਹਦੇ ਉੱਤੇ ਗਾਰੇ ਦੀਆਂ ਟੋਕਰੀਆਂ ਢੁੰਡੇ ਆ। ਭਾਈਚਾਰੇ ਵਾਲਿਆਂ ਨੂੰ, ਸ਼ਰੀਕੇ ਵਾਲਿਆਂ ਨੂੰ ਪਤਾ ਲੱਗਾ ਕਿ ਬਾਬੇ ਜੇਠੇ ਦਾ ਗੁਰੂ ਅਮਰਦਾਸ ਦੀ ਧੀ ਦੇ ਨਾਲ ਰਿਸ਼ਤਾ ਹੋ ਗਿਆ ਨਾ, ਤੇ ਉਹ ਗੁਰੂ ਅਮਰਦਾਸ ਜੀ ਦੇ ਕੋਲੇ ਚੱਲ ਗਿਆ। ਕਹਿੰਦੇ ਮਹਾਰਾਜ ਇਹ ਤੇ ਆਪ ਦੇ ਦਰ ਦਾ ਜਵਾਈ ਹੈ, ਇਹਦੇ ਕੋਲੋਂ ਇਦਾਂ ਕੰਮ ਨਾ ਕਰਵਾਇਆ ਕਰੋ ਕਿ ਮੇਰੇ ਸਿਰ ਦੇ ਉੱਤੇ ਗਾਰੇ ਦੀਆਂ ਟੋਕਰੀਆਂ ਨੇ। ਪਰ ਇਹ ਨਹੀਂ ਜਾਣਦੇ ਇਹ ਗਾਰੇ ਦੀਆਂ ਟੋਕਰੀਆਂ ਨਹੀਂ, ਇਹ ਤੇ ਸਿਰ ਦੇ ਉੱਤੇ ਛਤਰ ਝੂਲ ਰਹੇ। ਤੇ ਸੰਗਤ ਜੀ, ਗੁਰੂ ਅਮਰਦਾਸ ਮਹਾਰਾਜ ਨਾ ਆਪਣੇ ਦੋਨਾਂ ਜਵਾਈਆਂ ਦੀ ਪ੍ਰੀਖਿਆ ਲੈਂਦੇ। ਬਾਬਾ ਰਾਮਾ ਜੀ ਤੇ ਬਾਬਾ ਜੇਠਾ ਜੀ ਥੜੇ ਬਣਾਉਣ ਦੀ ਉਹਨਾਂ ਨੂੰ ਸੇਵਾ ਦਿੱਤੀ। ਬਾਬਾ ਰਾਮਾ ਜੀ ਦੇ ਕੋਲੇ ਗੁਰੂ ਅਮਰਦਾਸ ਮਹਾਰਾਜ ਚੱਲ ਕੇ ਗਏ। ਕਹਿੰਦੇ ਜਿੱਦਾਂ ਦਾ ਥੜਾ ਅਸੀਂ ਚਾਹੁੰਦੇ ਸੀ ਨਾ, ਉਦਾਂ ਦਾ ਨਹੀਂ ਬਣਿਆ, ਥੜਾ ਢਾ ਕੇ ਦੁਬਾਰਾ ਬਣਾ ਦਿਓ। ਕਹਿਣ ਲੱਗੇ ਜੀ 7 ਬਚਨ। ਫਿਰ ਬਾਬੇ ਜੇਠੇ ਦੇ ਕੋਲ ਆ ਗਏ, ਜਿੱਦਾਂ ਦਾ ਥੜਾ ਅਸੀਂ ਚਾਹੁੰਦੇ ਸੀ ਉਦਾਂ ਦਾ ਥੜਾ ਨਹੀਂ ਬਣਿਆ, ਥੜਾ ਦੁਬਾਰਾ ਬਣਾਓ। ਉਹਨੇ ਵੀ 7 ਬਚਨ ਕਹਤੇ। ਫਿਰ ਦੁਬਾਰਾ ਥੜੇ ਬਣਾਉਣ ਦੀ ਸੇਵਾ ਆਰੰਭ ਹੋਈ। ਗੁਰੂ ਅਮਰਦਾਸ ਮਹਾਰਾਜ ਫਿਰ ਬਾਬੇ ਰਾਮੇ ਦੇ ਕੋਲੇ ਆਉਂਦੇ ਨੇ, ਕਹਿੰਦੇ ਜਿੱਦਾਂ ਦਾ ਥੜਾ ਅਸੀਂ ਚਾਹੁੰਦੇ ਸੀ ਉਦਾਂ ਦਾ ਨਹੀਂ ਬਣਿਆ। ਵਾਹਿਗੁਰੂ, ਤੇ ਕਹਿ ਦਿੱਤਾ ਮਹਾਰਾਜ ਆਪ ਜੀ ਦੀ ਉਮਰ ਲੰਮੇਰੀ ਹੋ ਚੁੱਕੀ, ਬਜ਼ੁਰਗ ਹੋ ਚੁੱਕੇ ਹੋ, ਆਪ ਜੀ ਦੀ ਅੱਖਾਂ ਦੀ ਰੋਸ਼ਨੀ ਘਟ ਗਈ ਹੈ। ਮਹਾਰਾਜ ਥੜਾ ਕੇ ਥੜੇ ਬਣਾਉਣ ਨੂੰ ਲੰਘ ਜਾਵੇ ਨਾ, ਤਾਂ ਵੀ ਮੇਰੀ ਜ਼ਿੰਦਗੀ ਸਫਲ ਹੀ ਹੋ ਜਾਏਗੀ। ਤੇ ਉਸ ਦਿਨ ਪ੍ਰੀਖਿਆ ਚ ਪਾਸ। ਕਹਿੰਦੇ ਇਸ਼ਨਾਨ ਕਰਕੇ ਨਵੇਂ ਬਸਤਰ ਪਹਿਨ ਕੇ ਬਾਬਾ ਬੁੱਢਾ ਸਾਹਿਬ ਨੇ ਪੀੜੇ ਦੇ ਉੱਤੇ ਬਹਾਇਆ। ਤੇ ਜਦੋਂ ਗੁਰੂ ਨਾਨਕ ਦੀ ਗੱਦੀ ਦੇ ਅੱਜ ਚੌਥੇ ਵਾਰਸ ਗੁਰੂ ਰਾਮਦਾਸ ਸੋਢੀ ਸੁਲਤਾਨ ਜੀ ਬਣਨ ਲੱਗੇ ਨੇ, ਜਿਹੜੇ ਮਹਾਰਾਜ ਕਦੇ ਕਹਿੰਦੇ ਸੀ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾਂ ਸਾਬਿਤ ਤੁਮ ਹਰ ਜਨ ਹੋ ਆਪੇ, हम रुलते फिरते कोई बात ना पूछता,
ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਤੇ ਫਿਰ ਮਹਾਰਾਜ ਕਹਿੰਦੇ ਆ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਜਿਵੇਂ ਤੀਜੇ ਪਾਤਸ਼ਾਹ ਜੀ ਦੇ ਕੇ ਹੁਕਮ ਧੰਨ ਬਾਬਾ ਬੁੱਢਾ ਸਾਹਿਬ ਨੂੰ, ਬਾਬੇ ਜੇਠੇ ਨੂੰ ਆਪਣੇ ਸਾਹਮਣੇ ਬਹਾਉਂਦੇ ਆ ਤੇ ਗੁਰੂ ਨਾਨਕ ਦੀ ਗੱਦੀ ਦੇ ਚੌਥੇ ਵਾਰਸ ਬਣਾਉਂਦੇ ਆ, ਗੁਰਿਆਈ ਬਖਸ਼ਦੇ ਆ। ਉਸ ਵੇਲੇ ਦਾ ਸੀਨ ਲਾਂਡਰਾ ਵਾਲਿਆਂ ਦਾ ਢਾਡੀ ਜਥਾ ਦੇ ਕੇ ਹੁਕਮ ਤੀਜੇ ਪਾਤਸ਼ਾਹ ਨੇ ਜੇਠੇ ਤਾਹੀ, ਦੇ ਕੇ ਹੁਕਮ ਤੀਜੇ ਪਾਤਸ਼ਾਹ ਨੇ ਜੇਠੇ ਤਾਹੀ, ਆਪਣੀਆਂ ਅੱਖਾਂ ਮੂਹਰੇ ਕੋਲ ਸੀ ਬਿਠਾ ਲਿਆ, ਆਪਣੀਆਂ ਅੱਖਾਂ ਮੂਹਰੇ ਕੋਲ ਸੀ ਬਿਠਾ ਲਿਆ। ਇਸ਼ਨਾਨ ਸੋਹਣੇ ਬਸਤਰਾਂ ਨੂੰ ਤਨ ਪਾਇਆ, ਕਰਾ ਕੇ ਇਸ਼ਨਾਨ ਸੋਹਣੇ ਬਸਤਰਾਂ ਨੂੰ ਤਨ ਪਾਇਆ। ਬਾਬਾ ਬੁੱਢਾ ਸਾਹਿਬ ਜੀ ਨੇ ਮੰਜੀ ਤੇ ਬਹਾ ਲਿਆ, ਬਾਬਾ ਬੁੱਢਾ ਸਾਹਿਬ ਜੀ ਨੇ ਮੰਜੀ ਤੇ ਬਿਠਾ ਲਿਆ। ਸੁਲਤਾਨ ਜੀ ਦੇ ਸਿਰ ਤੇ ਸਤਾਰ ਸਜੀ, ਛੋਟੀ 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 ਸੁਲਤਾਨ ਜੀ ਦੇ। ਤੀਜੇ ਪਾਤਸ਼ਾਹ ਨੇ ਫੇਰ ਸੀਸ ਨੂੰ ਝੁਕਾ ਲਿਆ। ਰਾਮਦਾਸ ਥੋੜੇ ਚੌਥੇ ਗੁਰੂ ਅੱਜ ਤੋਂ ਸਿੱਖੋ ਰਾਮਦਾਸ ਥੋੜੇ, ਗੁਰੂ ਅਮਰਦਾਸ ਜੀ ਨੇ ਮੁਖ ਫਰਮਾਇਆ, ਗੁਰੂ ਅਮਰਦਾਸ ਜੀ ਨੇ ਮੁਖ ਫਰਮਾਇਆ। ਸਦਾ ਹੁੰਦੀ ਲਾਂਡਰਾ ਵਾਲਿਆ ਜੀ ਨੇ ਜਸ ਥੋੜਾ ਗਾ ਲਿਆ, ਲਾਂਡਰਾ ਵਾਲਿਆ ਜੀ ਨੇ ਜਸ ਥੋੜਾ ਗਾ ਲਿਆ, ਲਾਂਡਰਾ ਵਾਲਿਆ ਜੀ ਨੇ ਜਸ ਥੋੜਾ ਗਾ ਲਿਆ।
ਸਨ 1534 ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ, 40 ਸਾਲ ਦੀ ਉਮਰ ਦੇ ਅੰਦਰ 1574 ਦੇ ਵਿੱਚ ਗੁਰੂ ਨਾਨਕ ਦੀ ਗੱਦੀ ਦੇ ਚੌਥੇ ਵਾਰਸ ਬਣੇ। ਤੇ ਮੈਂ ਜ਼ਿਕਰ ਕਰਾਂ ਗੁਰੂ ਅਮਰਦਾਸ ਮਹਾਰਾਜ ਜੀ ਵੱਲੋਂ ਬਖਸ਼ੀਆਂ 22 ਮੰਜੀਆਂ, 22 ਮੰਜੀਆਂ ਦੇ ਪ੍ਰਚਾਰਕ, ਫਿਰ 52 ਪੀੜੇ, 72 ਪ੍ਰਚਾਰਕ ਥਾਪੇ ਗਏ ਦੁਨੀਆ ਦੇ ਕੋਨੇ-ਕੋਨੇ 'ਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ। ਅੱਜ ਗੁਰੂ ਗੋਬਿੰਦ ਸਿੰਘ ਦੇ ਪੰਥ ਦੇ ਪੂਰੇ ਵਿਸ਼ਵ ਦੇ ਅੰਦਰ ਝੰਡੇ ਝੁਲ ਰਹੇ ਆ। ਲੱਖਾਂ ਦੀ ਤਾਦਾਦ ਦੇ ਅੰਦਰ ਯੂਬਾ ਸਿਟੀ ਗੁਰਦੁਆਰਾ ਸਿੱਖ ਟੈਂਪਲ, ਜਿੱਥੇ ਸੰਗਤਾਂ ਲੱਖਾਂ ਦੀ ਤਾਦਾਦ ਦੇ ਅੰਦਰ ਨਤਮਸਤਕ ਹੋਣ ਵਾਸਤੇ ਆਉਂਦੀਆਂ, ਤੇ ਗੁਰੂ ਨਾਨਕ ਦੇ ਪੰਥ ਦੀਆਂ ਗੂੰਜਾਂ ਅੱਜ ਪੂਰੇ ਵਰਲਡ ਦੇ ਵਿੱਚ ਪੈ ਰਹੀਆਂ। ਤੇ ਮੈਂ ਜ਼ਿਕਰ ਕਰਾਂ ਇੱਕ ਛੰਦ ਕਹਿ ਕੇ, ਕੱਲ ਨੂੰ ਹਾਜ਼ਰੀ ਫੇਰ ਭਰਾਂਗੇ, ਕਿਉਂਕਿ ਅਸੀਂ ਵੀ ਰਾਤੀ ਆਏ ਆ, ਥੋੜੇ ਥੱਕੇ ਹੋਏ ਵੀ ਆ। ਮਹਾਰਾਜ ਮਿਹਰਾਂ ਕਰਨ, ਤੇ ਕੱਲ ਨੂੰ ਥੋੜੀ ਸਾਊਂਡ ਦੀ ਸੈਟਿੰਗ ਵੀ ਕਰਵਾਵਾਂਗੇ। ਮਹਾਰਾਜ ਜੀ ਮਿਹਰਾਂ ਕਰਨਗੇ। ਪ੍ਰਬੰਧਕ ਜਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ, ਜਿਨ੍ਹਾਂ ਦੇ ਪਿਆਰ ਸਦਕਾ ਅੱਜ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਆ। ਤੇ ਜਦੋਂ ਦੁਨੀਆ 'ਚ ਪ੍ਰਚਾਰ ਤੇ ਪ੍ਰਸਾਰ ਵਾਸਤੇ ਗੁਰੂ ਕੇ ਸਿੱਖ, ਗੁਰੂ ਕੇ ਪਿਆਰੇ ਪ੍ਰਚਾਰ ਵਾਸਤੇ ਜਾਂਦੇ ਨੇ ਨਾ, ਪੁੱਛੋ ਬਿੰਜੂ ਕਾ ਨਗਰ ਦੇ ਅੰਦਰ, ਮਾਲਵੇ ਇਲਾਕੇ ਦੇ ਵਿੱਚ, ਬਠਿੰਡੇ ਜ਼ਿਲ੍ਹੇ ਦੇ ਅੰਦਰ ਜਦੋਂ ਨਾ ਕਥਾ ਹੋ ਰਹੀ ਆ, ਤੇ ਮੁਰਲੀਆਂ ਕਤਾਰਾਂ 'ਚ ਵਾਹਿਗੁਰੂ ਪਿੰਡ ਦਾ ਚੌਧਰੀ ਬੈਠਾ, ਉਹ ਜਦੋਂ ਕਥਾ ਸੁਣਦਾ ਨਾ ਰੋਈ ਜਾਂਦਾ, ਕੁਰਲਾਈ ਜਾਂਦਾ, ਉਹਦੀਆਂ ਅੱਖਾਂ ਵਿੱਚ ਹੰਝੂ ਨੇ। ਉਹਦੇ ਕੋਲ ਮਾਇਆ ਦਾ ਅੰਤ ਨਹੀਂ, ਉਹਦੇ ਕੋਲ ਜ਼ਮੀਨ ਜਾਇਦਾਦ ਦਾ ਅੰਤ ਨਹੀਂ। ਦੂਰ ਦੂਰ ਤੱਕ ਨਿਗਾਹ ਮਾਰੋ, ਉਹਦੀ ਜ਼ਮੀਨ ਨਜ਼ਰ ਆਉਂਦੀ ਹੈ, ਵੱਡੇ ਵੱਡੇ ਮਹੱਲ ਨੇ, ਵੇਖ ਕੇ ਭੁੱਖਾਂ ਲੈਂਦੀਆਂ, ਪਰ ਉਹਨੂੰ ਝੋਰਾ ਕਾਹਦਾ? ਉਹ ਰੋਈ ਕਿਉਂ ਜਾਂਦਾ, ਕੁਰਲਾਈ ਕਿਉਂ ਜਾਂਦਾ? ਸੰਗਤ ਜੀ, ਉਸ ਅਨਮੋਲ ਵਸਤ ਲਈ ਤੜਫਦਾ ਜਿਹਦੇ ਲਈ ਪੂਰਾ ਸੰਸਾਰ ਤੜਫਦਾ। ਇੱਕ ਵਿਦਵਾਨ ਕਹਿੰਦਾ, ਉਂਝ ਤੇ ਹੈ ਨਹੀਂ ਜਗਤ ਵਿੱਚ ਕਿਸੇ ਚੀਜ਼ ਦਾ ਨੇਮ, ਕਿਸੇ ਚੀਜ਼ ਦਾ ਨੇਮ। ਵਾਹ, ਉਂਝ ਤੇ ਬੰਦਾ ਕਹਿੰਦਾ ਮੇਰੇ ਕੋਲ ਮਾਇਆ ਬੜੀ ਆ। ਸੱਜਣਾ, ਮਾਇਆ ਦੇ ਨਾਲ ਕੋਠੀਆਂ, ਕਾਰਾਂ, ਜ਼ਮੀਨਾਂ, ਜਾਇਦਾਦਾਂ, ਹਰ ਇੱਕ ਚੀਜ਼ ਖਰੀਦ ਲਏਗਾ, ਵਾਹਿਗੁਰੂ ਪਰ ਮਾਇਆ ਦੇ ਨਾਲ ਖੁਸ਼ੀਆਂ ਨਹੀਂ ਮਿਲਦੀਆਂ। ਸੱਚ ਆ ਬਈ। 3 ਚੀਜ਼ਾਂ ਮੁੱਲ ਨਹੀਂ ਮਿਲਦੀਆਂ, ਪਾਰਸ, ਪੁੱਤਰ ਤੇ ਪ੍ਰੇਮ। ਤੇ ਪ੍ਰੇਮ ਨਾ ਹੱਟੀਆਂ ਤੋਂ ਮਾਇਆ ਨਾਲ ਪਾਰਸ ਮਿਲਦੇ ਆ, ਨਾ ਹੱਟੀਆਂ ਤੋਂ ਪ੍ਰੇਮ ਮਿਲਦਾ, ਤੇ ਨਾ ਬੱਚੀਆਂ ਦੀਆਂ ਦਾਤਾਂ ਮਿਲਦੀਆਂ, ਪੁੱਤਰਾਂ ਤੇ ਧੀਆਂ ਦੀਆਂ ਦਾਤ। ਇਹ ਦੋਵੇਂ ਅਨਮੋਲ ਦਾਤਾਂ ਨੇ। ਜਦੋਂ ਮਹਾਰਾਜ ਜੀ ਤਰੁੱਠਦੇ ਨੇ, ਕਿਰਪਾ ਕਰਦੇ ਨੇ, ਉਦੋਂ ਫਿਰ ਇਹ ਦਾਤਾਂ ਝੋਲੀ ਦੇ ਵਿੱਚ ਪੈਂਦੀਆਂ। ਵਾਹਿਗੁਰੂ ਇਸ ਘਰ ਦੇ ਵਿੱਚ ਔਲਾਦ ਨਹੀਂ। ਕਥਾ ਦੀ ਸਮਾਪਤੀ ਹੋਈ, ਗੁਰਸਿੱਖ ਪਿਆਰਿਆਂ ਨੂੰ ਬੇਨਤੀ ਕੀਤੀ, ਅੱਜ ਸ਼ਾਮਾਂ ਦਾ ਪ੍ਰਸ਼ਾਦਾ ਆਪ ਜੀ ਸਾਡੇ ਘਰ ਛਕਿਓ। ਤੇ ਲੋ ਜੀ, ਸ਼ਾਮਾਂ ਪੈ ਗਈਆਂ, ਇਹ ਆਪਣੇ ਘਰ ਆਇਆ। ਆਪਣੀ ਘਰ ਵਾਲੀ ਬੀਬੀ ਸਭਰਾਈ ਨੂੰ ਆਖਣ ਲੱਗਾ, ਭਾਗਵਾਨੇ ਅੱਜ ਆਪਣੇ ਘਰ ਗੁਰੂ ਨਾਨਕ ਦੇ ਸਿੱਖਾਂ ਨੇ ਆਉਣਾ ਹੈ। ਉਹ ਬੜੀਆਂ ਥਾਵਾਂ ਤੇ ਜਾਈ ਆ, ਮਾਇਆ ਦੇ ਗੱਫੇ ਵੀ ਲੁਟਾਈ ਆ, ਪਰ ਕਿਧਰੋਂ ਵੀ ਝੋਲੀ ਦੇ ਵਿੱਚ ਔਲਾਦ ਦੀ ਖੈਰ ਨਹੀਂ। ਵਾਹਿਗੁਰੂ ਕਹਿਣ ਲੱਗੀ ਵੀ ਅੱਜ ਕਿਹੜਿਆਂ ਨੂੰ ਲੈ ਕੇ ਆ ਗਿਆ? ਵਾਹਿਗੁਰੂ ਕਹਿਣ ਲੱਗਾ, ਭਾਗਵਾਨੇ ਉਹਨਾਂ ਦੇ ਚਿਹਰੇ ਦਾ ਨੂਰ ਵੇਖੀ, ਉਹਨਾਂ ਦੇ ਦਰਸ਼ਨ ਜਦੋਂ ਕਰੇਂਗੀ ਨਾ, ਤੈਨੂੰ ਆਪ ਹੀ ਪਤਾ ਲੱਗ ਜਾਵੇ। ਸ਼ਾਮ ਵੇਲੇ ਗੁਰਮੁਖ ਪਿਆਰੇ, ਗੁਰੂ ਨਾਨਕ ਕੇ ਵਜ਼ੀਰ, ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨ ਵਾਲੇ, ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਜਦੋਂ ਇਸ ਘਰ ਦੇ ਵਿੱਚ ਆਏ ਨਾ, ਇਹ ਦੋਵੇਂ ਪਤੀ ਤੇ ਸੁਪਤਨੀ ਸੇਵਾ ਵਿੱਚ ਲੱਗੇ ਹੋਏ ਆ। ਤੇ ਗੁਰਮੁਖ ਪਿਆਰਿਆਂ ਨੂੰ ਪਲੰਘ ਦੇ ਉੱਤੇ ਬਿਠਾਇਆ। ਕਈ ਵਿਦਵਾਨਾਂ ਨੇ ਭਾਈ ਗੁਰਦਾਸ ਜੀ ਦਾ ਜ਼ਿਕਰ ਵੀ ਕੀਤਾ। ਪਲੰਘ ਤੇ ਬੈਠੇ ਨੇ, ਤੇ ਉਹਨਾਂ ਦੇ ਮੁਖਾਰ ਬਿੰਦ ਚੋਂ ਐਸਾ ਬਚਨ ਨਿਕਲ ਗਿਆ ਕਿ ਇਹਨਾਂ ਦੀਆਂ ਭੁੱਬਾਂ ਨਿਕਲ ਗਈਆਂ। ਕਹਿਣ ਲੱਗੇ, ਬਜ਼ੁਰਗੋ ਆਪ ਜੀ ਸਾਡੇ ਕੋਲ ਬਹਿ ਕੇ ਕੋਈ ਬਚਨ ਬਿਲਾਸ ਕਰ ਲਓ, ਵਾਹਿਗੁਰੂ ਤੇ ਸੇਵਾ ਵਾਸਤੇ ਆਪਣੀ ਔਲਾਦ ਨੂੰ ਕਹਿ ਦਿਓ। ਇਹ ਗੱਲ ਕਹੀ, ਕਾਲਜ ਦਾ ਰੁੱਗ ਭਰਿਆ ਗਿਆ। ਕਹਿਣ ਲੱਗੇ, ਭਾਈ ਸਾਹਿਬ ਜੀ, ਆਪ ਜੀਆਂ ਦੇ ਗੁਰਮੁਖ ਪਿਆਰਿਆਂ ਦੀ ਸੇਵਾ ਕਰਨ ਵਾਲਾ ਅਕਾਲ ਪੁਰਖ ਨੇ ਜੀ ਸਾਨੂੰ ਬਖਸ਼ਿਆ ਹੀ। ਅਸੀਂ ਜੱਗ ਤੋਂ ਔਂਤਰੇ ਜਾ ਰਹੇ ਹਾਂ। ਉਸ ਵੇਲੇ ਉਹਨਾਂ ਗੁਰਮੁਖ ਪਿਆਰਿਆਂ ਨੇ ਪ੍ਰਸ਼ਾਦਾ ਛਕਿਆ, ਉਪਰੰਤ ਕੀਤੀ ਅਰਦਾਸ। ਸਿੱਖ ਦਾ ਜੀਵਨ ਅਰਦਾਸ ਦੇ ਉੱਤੇ ਨਿਰਭਰ ਹੈ।
ਜਿਹਦੇ ਮੂਹਰੇ ਅਰਦਾਸ ਕਰਦੇ ਨਾ ਉਹਦੇ ਤੇਰੇ ਦਿਲਾਂ ਦੀਆਂ ਜਾਣਦਾ, ਉਹ ਤੇ ਅੰਦਰ ਦੀਆਂ ਜਾਣਦਾ। ਤੇ ਰਾਰੇ ਦਾ ਮਤਲਬ ਰਖਵਾਲਾ। ਤਿੱਥੇ ਤੂੰ ਸਮਰੱਥ ਜਿੱਥੇ ਜਿੱਥੇ ਕੋਈ ਨਹੀਂ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ। ਉਹਦੇ ਵਰਗਾ ਰਖਵਾਲਾ ਕੋਈ ਨਹੀਂ। ਸੱਚ ਬਾਬੇ ਮੱਖਣ ਸ਼ਾਲੂਬਾਣੀ ਨੂੰ ਪੁੱਛ ਕੇ ਵੇਖ ਲਓ, ਜਦੋਂ ਉਹਦਾ ਬੇੜਾ ਡੁੱਬਣ ਲੱਗਾ ਨਾ, ਨਾਲ ਦੇ ਚੇਲੇ ਕਹਿੰਦੇ ਬਾਬਾ ਅੱਜ ਮਰ ਜਾਣਾ, ਅੱਜ ਡੁੱਬ ਜਾਣਾ। ਪਰ ਬਾਬੇ ਨੂੰ ਭਰੋਸਾ ਗੁਰੂ ਨਾਨਕ ਦੇ ਚਰਨਾਂ ਤੇ, ਕਹਿੰਦਾ ਘਬਰਾਓ ਨਾ, ਵਾਹਿਗੁਰੂ ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕਰੋ। ਵਾਹਿਗੁਰੂ ਅਰਦਾਸ ਕੀਤੀ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਪੈਜ ਰੱਖਦਾ ਰੱਖਦਾ ਆਇਆ ਰਾਮ ਰਾਜ। ਰਾਜੇ। ਹਰਨਾਕਸ ਦੁਸ਼ਟ ਹਰ ਮਾਰਿਆ। ਪ੍ਰਹਿਲਾਦ ਤਰਾਇਆ, ਮਹਾਰਾਜ ਜੀ ਜਿਵੇਂ ਪ੍ਰਹਿਲਾਦ ਨੂੰ ਤਰਾ ਦਿੱਤਾ, ਕਿਰਪਾ ਕਰ ਦਿਓ ਇਸ ਗਰੀਬ ਦਾ ਬੇੜਾ ਬੰਨੇ ਲਾ ਦਿਓ। ਅਰਦਾਸ ਬਾਬੇ ਬਕਾਲੇ ਦੀ ਪਵਿੱਤਰ ਧਰਤੀ ਤੇ ਸੁਣੀ ਗਈ। ਗੁਰੂ ਤੇਗ ਬਹਾਦਰ ਸਾਹਿਬ ਮੁਸਕਰਾਏ। ਮਾਤਾ ਗੁਜਰੀ ਜੀ ਨੇ ਕਾਰਨ ਪੁੱਛਿਆ। ਸਤਿਗੁਰ ਕਹਿੰਦੇ ਗੁਜਰੀਏ, ਗੁਰੂ ਨਾਨਕ ਦੇ ਦਰ ਉੱਤੇ ਹਰਗਿਜ਼ ਨਹੀਂ ਕਿਸੇ ਨੂੰ ਇਨਕਾਰ ਹੋਵੇਗਾ, ਇੱਥੇ ਕਈਆਂ ਦੇ ਬੇੜੇ ਤਰ ਗਏ, ਆਹ ਬੇੜਾ ਵੀ ਪਾਰ ਹੋਵੇ। ਪਾਰ ਹੋਵੇਗਾ। ਤੇ ਸਤਿਗੁਰ ਤੇਗ ਬਹਾਦਰ ਸਾਹਿਬ ਮੋਢਾ ਢਾਇਆ, ਬੇੜਾ ਬਿਲਕੁਲ ਪਾਰ ਹੋ ਗਿਆ। ਬਾਬੇ ਮੱਖਣ ਸ਼ਾਲੂਬਾਣੀ ਦਾ ਤਪਦਾ ਹਿਰਦਾ ਠੰਡਾ ਠਾਰ ਹੋ ਗਿਆ। ਇਹ ਤਿਲਕ ਔਰ ਜੰਜੂ ਕਾਇਮ ਹੈ, ਵਾਹ। एक रहमत कादर का सदका, ये पत और पर्दे कायम है। एक धर्म की चादर का सदका। कोई माने या ना माने पर वो दिल्ली अब तक बोल रही, मंदिरों के झंडे झूल रहे, गुरु तेग बहादुर का तेग सदका। बहादुर का सदका। विश्वास करके ते वेख, अरदास करके ते वेख। कौन कहंदा अरदासां नहीं सुनिया जांदी, वाहिगुरू दुआ मंजूर होती है जब होती है तह दिल से, मगर यही तो मुश्किल है, ये होती है बड़ी बड़ी मुश्किल। मुश्किल। वाह भाई। वो एहसान करके भुलदा रहेगा, रहेगा ਭੁੱਖਾ ਕਦੇ ਨਹੀਂ ਕਿਸੇ ਨੂੰ ਸੌਣ ਦਿੰਦਾ, ਜਦੋਂ ਤੱਕ ਗੁਰੂ ਨਾਨਕ ਦਾ ਝੰਡਾ ਝੁਲਦਾ ਰਹੇਗਾ। ਕਰੋਨਾ ਕਾਲ ਆਇਆ, ਦੁਨੀਆ ਭੁੱਖ ਕਰਕੇ ਮਰਦੀ ਫਿਰਦੀ ਸੀ, ਪਰ ਜਿੱਥੇ ਗੁਰੂ ਨਾਨਕ ਦੇ ਪੰਥ ਦਾ ਨਿਸ਼ਾਨ ਸਾਹਿਬ ਝੂਲਦਾ ਵੇਖਿਆ ਨਾ, ਉੱਥੋਂ ਕੋਈ ਭੁੱਖਾ ਨਹੀਂ ਮੁੜਿਆ। ਇਹ ਮਹਾਰਾਜ ਦਾ ਪੰਥੀ ਆ, ਇਹ ਮਹਾਰਾਜ ਦੀ ਸਿੱਖਿਆ। ਕਿਤੇ ਹੜਾਂ 'ਚ ਜਾ ਕੇ ਲੰਗਰ ਲਾ ਦਿੰਦੇ ਆ, ਕਿਤੇ ਵਰਤ ਹੀ ਕਰਦੇ ਨੇ। ਜਿਹੜਾ ਪੱਥਰਾਂ ਵਿੱਚ ਵੀ ਖਾਣ ਨੂੰ ਦਿੰਦਾ, ਉਹ ਅਹਿਸਾਨ ਕਰਕੇ ਭੁੱਲਦਾ ਰਹੇਗਾ। ਭੁੱਖਾ ਕਦੇ ਨਹੀਂ ਕਿਸੇ ਨੂੰ ਸੌਣ ਦਿੰਦਾ, ਜਦੋਂ ਤੱਕ ਗੁਰੂ ਨਾਨਕ ਦਾ ਝੰਡਾ ਝੁੱਲਦਾ ਰਹੇਗਾ। ਕਹਿਣ ਦੀ ਲੋੜ ਨਹੀਂ, ਉਹ ਦਿਲਾਂ ਦੀਆਂ ਜਾਣੇ। ਸੱਚਿਆ ਬਈ। ਬਾਗ ਲੋੜਾਂ ਵਾਲਾ ਫੁੱਲਦਾ ਰਹੇਗਾ, ਰਹੇਗਾ। ਕੋਈ ਊਚ ਨਹੀਂ ਕੋਈ ਨੀਚ ਨਹੀਂ। ਲਾਂਡਰਾਂ ਵਾਲਿਆ ਉਹਦੀ ਤੱਕੜੀ ਤੇਰਾ ਤੇਰਾ ਤੁਲਦਾ ਰਹੇ, ਉਹਦੇ ਵਰਗਾ ਦਾਤਾ ਕੋਈ ਨਹੀਂ। ਵਾਹਿਗੁਰੂ ਜਦੋਂ ਦੁਨੀਆ ਦੇ ਸਾਰੇ ਸਹਾਰੇ ਮੁੱਕ ਜਾਂਦੇ ਆ, ਸੱਸੇ ਦਾ ਮਤਲਬ ਹੈ ਸਹਾਰਾ, ਤੇ ਉਹਦੇ ਵਰਗਾ ਸਹਾਰਾ ਵੀ ਕੋਈ ਨਹੀਂ। ਹੁਣ ਗੁਰਮੁਖ ਪਿਆਰਿਆਂ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕੀਤੀ, ਕਿਉਂਕਿ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਅੰਮ੍ਰਿਤਸਰ ਵਿੱਚ ਜੋਤਾਂ ਜਗੀਆਂ, ਰਾਮਦਾਸ ਸਰੋਵਰ ਦੀ ਸੇਵਾ ਆਰੰਭ ਹੋ ਚੁੱਕੀ ਆ। ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਹੋਈ, ਮਹਾਰਾਜ ਇਹ ਜ਼ਿੰਦਗੀ ਤੋਂ ਅੱਕ ਚੁੱਕੇ ਨੇ, ਥੱਕ ਚੁੱਕੇ ਨੇ ਪਾਤਸ਼ਾਹ, ਇਹਨਾਂ ਨੂੰ ਆਪਣੀ ਗੋਦੀ ਦਾ ਨਿੱਘ ਦੇ ਦੇ, ਇਹਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਲੈ, ਇਹਨਾਂ ਦੀ ਝੋਲੀ ਦੇ ਵਿੱਚ ਔਲਾਦ ਦੀ ਖੈਰ ਪਾ ਦੇ। ਨਾਲੇ ਅਰਦਾਸ ਕੀਤੀ, ਨਾਲੇ ਆਖਿਆ ਭਾਈ ਜੇ ਸਿੱਖਾਂ ਨੂੰ ਗੁਰੂ ਦੀ ਲੋੜ ਹੈ ਨਾ, ਤੇ ਗੁਰੂ ਨੂੰ ਵੀ ਸਿੱਖਾਂ ਦੀ ਲੋੜ ਹੈ। ਗੁਰੂ ਨੂੰ ਸੇਵਾਦਾਰਾਂ ਦੀ ਲੋੜ ਆ। ਅੰਮ੍ਰਿਤਸਰ ਰਾਮਦਾਸ ਸਰੋਵਰ ਦੀ ਸੇਵਾ ਆਰੰਭ ਹੋ ਚੁੱਕੀ ਆ। ਜਾਓ, ਜਾ ਕੇ ਉੱਥੇ ਸੇਵਾ ਕਰੋ, ਤੇ ਸੇਵਾ ਚੋਂ ਸਭ ਕੁਝ ਮਿਲ ਜਾਏਗਾ। ਮਹਾਰਾਜ ਕਹਿੰਦੇ ਹਨ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਦਾਨ। ਗੁਣੀ ਨਿਦਾਨ। ਇਹਨਾਂ ਨੇ ਮਨ ਬਣਾ ਲਿਆ ਕਿ ਹੁਣ ਬੱਚੇ ਦੀ ਦਾਤ ਮਿਲੇ ਜਾਂ ਨਾ ਮਿਲੇ, ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਪ੍ਰਵਾਨ ਹੋਣਾ। ਅਗਲਾ ਦਿਨ ਚੜਿਆ, ਬਾਬਾ ਆਦਮ ਘੋੜੀ ਤੇ ਸਵਾਰ ਹੋਇਆ, ਆਪਣੀ ਜ਼ਮੀਨ ਵੇਖਣ ਵਾਸਤੇ ਨਿਕਲਿਆ। ਸ਼ਰੀਕੇ ਵਾਲਿਆਂ ਨੇ ਤਾਨੇ ਮਿਹਣੇ ਮਾਰਨੇ ਸ਼ੁਰੂ ਕਰਤੇ। ਕਹਿੰਦੇ ਪਤਾ ਲੱਗਾ ਕਿ ਚੌਧਰੀ ਪੁੱਤ ਲੈਣ ਵਾਸਤੇ ਚੱਲੇ। ਇੱਕ ਕਹਿੰਦਾ ਪੁੱਤ ਕਿਤੇ ਦਰਖਤਾਂ ਨੂੰ ਲੱਗਦੇ ਆ ਜਿਹੜਾ ਤੋੜ ਕੇ ਲੈ ਆਉ। ਤੀਜਾ ਬੋਲਿਆ, ਕਹਿੰਦਾ ਅੰਮ੍ਰਿਤਸਰ ਤੋਂ ਪੁੱਤ ਲੈਣ ਵਾਸਤੇ ਚੱਲੇ ਆ। ਇਹ ਬੋਲਣ ਤੋਂ ਕੰਨਾਂ ਦੇ ਵਿੱਚ ਪਏ ਨਾ, ਸਹਾਰੇ ਨਾ ਗਏ। ਘਰੇ ਆ ਗਿਆ, ਕਹਿੰਦਾ ਭਗਵਾਨੇ ਆਪਣੇ ਭਾਈਚਾਰੇ ਵਾਲੇ ਹੁਣੀ ਸਭ ਕੁਝ ਸਾਂਭਣ ਨੂੰ ਫਿਰਦੇ ਆ, ਜੇ ਆਪਾਂ ਚਲੇ ਗਏ ਇਹਨਾਂ ਪਿੱਛੋਂ ਸਾਰਾ ਕੁਝ ਹੀ ਸਾਂਭ ਲੈਣਾ। ਹੁਣ ਘਰ ਵਾਲੀ ਕਹਿੰਦੀ ਮੈਂ ਕਿਹਾ ਸੀ ਕਿਸੇ ਨੂੰ ਘਰ ਨਾ ਲੈ ਕੇ ਆਏ, ਪਰ ਜਿਹੜੇ
ਉਹ ਗੁਰਮੁਖ ਪਿਆਰੇ ਘਰ ਦੇ ਵਿੱਚ ਆਏ, ਉਹਨਾਂ ਦੇ ਦਰਸ਼ਨ ਕਰਕੇ ਮੇਰਾ ਤਪਦਾ ਹਿਰਦਾ ਠਰ ਗਿਆ, ਉਹਨਾਂ ਦੇ ਦਰਸ਼ਨ ਕਰਕੇ ਮੇਰਾ ਤਨ ਮਨ ਸੀਤਲ ਹੋ ਗਿਆ। ਹੁਣ ਬੱਚੇ ਦੀ ਦਾਤ ਮਿਲੇ ਜਾਂ ਨਾ ਮਿਲੇ, ਪਰ ਮੈਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਪ੍ਰਵਾਨ ਹੋਣਾ। ਜਦੋਂ ਆਪਾਂ ਅੱਖਾਂ ਮੀਟ ਗਏ, ਫਿਰ ਵੀ ਸਾਰਾ ਕੁਝ ਇਹਨਾਂ ਦਾ ਹੀ ਆ, ਤੇ ਫਿਰ ਕੀ ਹੋਇਆ? ਜੇ ਪਿੱਛੋਂ ਸਾਰਾ ਕੁਝ ਸਾਂਭ ਲੈਣਗੇ, ਪਰ ਹੁਣ ਆਪਣਾ ਤਨ ਵੀ ਆਪਣਾ ਮਨ ਵੀ ਗੁਰੂ ਨੂੰ ਸੌਂਪਣਾ। ਮਨ ਵੇਚੈ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ। ਲੋ ਜੀ, ਗੱਲ ਲੰਮੀ ਨਾ ਕਰਾਂ, ਦੋਵੇਂ ਜਣੇ ਲੰਮਾ ਪਿੰਡਾ ਤੈਅ ਕਰਕੇ ਅੰਮ੍ਰਿਤਸਰ ਆ ਗਏ, ਸੇਵਾ ਦੇ ਵਿੱਚ ਮਗਨ ਹੋ ਗਏ। ਇੱਕ ਦਿਨ ਸੇਵਾ ਕਰਦਿਆਂ ਕਰਦਿਆਂ ਉਹ ਦਿਨ ਆ ਗਿਆ ਜਦੋਂ ਇਹਨਾਂ ਦੀ ਸੇਵਾ ਪ੍ਰਵਾਨ ਹੋਣ ਲੱਗੀ। ਰੋਜ਼ ਜੰਗਲਾਂ ਚੋਂ ਲੱਕੜਾਂ ਕੱਟ ਕੇ ਲੈ ਕੇ ਆਉਂਦੇ ਆ, ਇੱਕ ਪੰਡ ਆਪਣੇ ਨਿਰਵਾਹ ਜੋਗੀ ਰੱਖ ਲੈਂਦੇ ਆ, ਤੇ ਦੂਜੀ ਪੰਡ ਲੰਗਰਾਂ 'ਚ ਸੁੱਟ ਦਿੰਦੇ ਆ। ਅੱਜ ਬਹੁਤ ਭਾਰੀ ਮੀਂਹ ਪੈ ਗਿਆ, ਦਰਬਾਰ ਸਾਹਿਬ ਨੀਵੀਂ ਥਾਂ, ਚਾਰੇ ਪਾਸੇ ਪਾਣੀ ਫਿਰ ਗਿਆ। ਕਈ ਸੰਗਤਾਂ ਐਸੀਆਂ ਜਿਨ੍ਹਾਂ ਦੇ ਕੋਲ ਹੋਰ ਕੱਪੜੇ ਵੀ ਨਹੀਂ, ਜਿਹੜੇ ਤਨ ਤੇ ਕੱਪੜੇ ਪਾਏ ਹੋਏ ਨੇ ਉਹ ਵੀ ਗਿੱਲੇ ਹੋ ਚੁੱਕੇ ਨੇ। ਠੰਡ ਦਾ ਮਹੀਨਾ ਹੈ, ਸਰੀਰ ਨੀਲੇ ਪੈ ਚੁੱਕੀਆਂ, ਤੇ ਉੱਥੇ ਆ ਕੇ ਧੂਣੀਆਂ ਮੰਗਾ ਦਿੱਤੀਆਂ ਜਿੱਥੇ ਸੰਗਤਾਂ ਕੰਬ ਰਹੀਆਂ ਸੀ। ਲੋਕਾਂ ਨੇ ਕੱਪੜੇ ਸੁਕਾ ਲਏ, ਧੂਣੀਆਂ ਮੰਗੀਆਂ, ਤੇ ਅੱਗ ਸੇਕਣਾ ਉਹ ਵੀ ਅੰਮ੍ਰਿਤ ਦਾ ਕੰਮ ਕਰਦੀ ਆ। ਠੰਡ ਦੇ ਵਿੱਚ ਸੇਕਣ ਨੂੰ ਅੱਗ ਮਿਲ ਜੇ, ਉਹ ਅੰਮ੍ਰਿਤ ਤੋਂ ਵੱਧ ਕੰਮ ਕਰਦੀ। ਤੇ ਹੁਣ ਮਹਾਰਾਜ ਨੇ ਆ ਕੇ ਸੰਗਤਾਂ ਨੂੰ ਨਾਮ ਜਪਦਿਆਂ ਤੱਕਿਆ, ਬਾਣੀ ਪੜ੍ਹਦਿਆਂ ਤੱਕਿਆ, ਤੇ ਪੁੱਛਿਆ ਇਹ ਸੇਵਾ ਕਿਹਨਾਂ ਨਿਭਾਈ ਆ? ਕਹਿਣ ਲੱਗੇ ਜੀ ਪਤਾ ਨਹੀਂ, ਇੱਕ ਜੋੜੀ ਕਿਹੜੇ ਨਗਰ ਤੋਂ ਕਿਹੜੇ ਇਲਾਕੇ ਤੋਂ ਆਈ ਆ, ਜਦੋਂ ਤੋਂ ਆਏ ਨੇ ਬਸ ਸੇਵਾ ਦੇ ਵਿੱਚ ਲੱਗੇ ਨੇ। ਮਹਾਰਾਜ ਕਹਿਣ ਲੱਗੇ ਕੱਲ ਦੇ ਦੀਵਾਨ ਦੇ ਵਿੱਚ ਉਹਨਾਂ ਨੂੰ ਲੈ ਕੇ ਆਇਓ, ਉਹਨਾਂ ਦੀ ਸੇਵਾ ਪ੍ਰਵਾਨ ਹੋ ਗਈ ਆ। ਅਗਲਾ ਦਿਨ ਚੜਿਆ, ਬਾਬਾ ਆਦਮ ਆਇਆ, ਦਾੜਾ ਚਿੱਟਾ ਹੈ, 72 ਵਰ੍ਹਿਆਂ ਦੀ ਉਮਰ ਹੈ। ਗੁਰੂ ਰਾਮਦਾਸ ਜੀ ਕਹਿੰਦੇ ਕੁਝ ਮੰਗ ਲਓ, ਪਰ ਮੰਗਿਆ ਨਾ ਗਿਆ। ਸੋਚਦੇ ਨੇ ਜੇ ਮੈਂ ਹੁਣ ਵੀ ਪੁੱਤਰ ਦੀ ਦਾਤ ਮੰਗੀ, ਲੋਕ ਕਹਿਣਗੇ ਕਿ ਬੁੱਢੇ ਦੀ ਮੱਤ ਮਾਰੀ ਗਈ। ਕਹਿਣ ਲੱਗਾ ਮਹਾਰਾਜ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ, ਕਿਉਂਕਿ ਮਨ ਵੀ ਟਿਕਾ ਦੇ ਵਿੱਚ ਆ ਗਿਆ। ਆਪਣੇ ਚਰਨਾਂ ਦੀ ਧੂੜੀ ਦੇ ਦੀਵਾਨ ਦੇ ਵਿੱਚ ਤੀਜੇ ਦਿਨ ਬੀਬੀ ਸਭਰਾਈ ਨੇ ਆਖਿਆ ਮਹਾਰਾਜ ਇਹਨਾਂ ਦੀ ਥਾਂ ਤੇ ਮੈਂ ਦਾਤ ਮੰਗ ਸਕਦੀ ਹਾਂ? ਮਹਾਰਾਜ ਕਹਿੰਦੇ ਤੁਹਾਡੀ ਵੀ ਸੇਵਾ ਬਰਾਬਰੀ ਆ, ਤੁਸੀਂ ਦਾਤ ਮੰਗ ਸਕਦੇ ਹੋ। ਤੇ ਮਹਾਰਾਜ ਦੇ ਸਾਹਮਣੇ ਨਾ ਪੱਲਾ ਅੱਡ ਕੇ ਖੜ ਗਈ ਬੀਬੀ ਸਭਰਾਈ। ਮਹਾਰਾਜ ਮਾਰਦੀ ਹੈ ਸੰਗ ਇਹਨੂੰ, ਇਹਦੀ ਚਿੱਟੀ ਦਾੜੀ ਦੀ ਇਹ ਕੀ ਜਾਣੇ ਸੰਗ ਸੰਗ, ਗੱਲ ਨਹੀਂ ਵਿਗਾੜੀ ਦੀ, ਬਿਨਾ ਮੰਗਿਆ ਕਿਸੇ ਨਾ ਖੈਰ ਪਾਉਣਾ। ਉਹ ਮੰਗ ਸਾਡੀ ਇੱਕ ਪੁੱਤ ਦੀ, ਪੁੱਤ ਦੀ ਜਦੋਂ ਮੰਗਣਾ ਤੇ ਕੀ ਸ਼ਰਮਾਉਣਾ, ਮੰਗ ਸਾਡੀ ਇੱਕ ਪੁੱਤ ਦੀ, ਇੱਕ ਪੁੱਤ ਦੀ। ਤੇ ਮਹਾਰਾਜ ਨੇ ਅੰਮ੍ਰਿਤ ਭਿੰਨੇ ਲੋਇਣ, ਨੇਤਰ ਮੁੰਦੇ, ਜਦੋਂ ਨੇਤਰ ਖੋਲੇ ਨਾ ਕਹਿਣ ਲੱਗੇ ਬੀਬੀ ਤੇਰੇ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਲਿਖਿਆ ਹੀ ਕੋਈ। ਵਾਹਿਗੁਰੂ। ਤੇ ਬੀਬੀ ਸਿੱਧੇ ਜਿਹੇ ਸੁਭਾਅ ਵਾਲੀ। ਵਾਹਿਗੁਰੂ। ਮਹਾਰਾਜ ਰੋਜ਼ ਕਹਿੰਦੇ ਉਹ ਕੁਝ ਮੰਗ ਲਵੋ, ਕੁਝ ਮੰਗ ਲਵੋ। ਜੇ ਅੱਜ ਮੰਗਿਆ ਤੇ ਕਹਿ ਦਿੱਤਾ ਕਰਮਾਂ 'ਚ ਲਿਖਿਆ ਕੋਈ ਨਹੀਂ। ਸੱਚਿਆ ਮੈਂ ਤੇ ਰੋਜ਼ ਵੇਖਦੀ ਆ ਆਪ ਜੀ ਦੇ ਦਰ ਤੇ ਲੱਖਾਂ ਸੰਗਤਾਂ ਹੁੰਦੀਆਂ ਨੇ, ਤੇ ਖੁਸ਼ੀ ਖੁਸ਼ੀ ਵਾਪਸ ਪਰਤਦੀਆਂ ਨੇ, ਝੋਲੀਆਂ ਖੁਸ਼ੀਆਂ ਨਾਲ ਭਰ ਕੇ ਲੈ ਜਾਂਦੀਆਂ ਨੇ। ਤੁਸੀਂ ਕਹਿ ਰਹੇ ਹੋ ਕਿ ਮੇਰੇ ਕਰਮਾਂ 'ਚ ਲਿਖਿਆ ਕੋਈ ਨਹੀਂ, ਤੇ ਮਹਾਰਾਜ ਕਰਮ ਲਿਖਣ ਵਾਲੇ ਵੀ ਤੇ ਤੁਸੀਂ ਆਪ ਹੀ ਹੋ। ਜੇ ਉਦੋਂ ਨਹੀਂ ਲਿਖਿਆ ਤੇ ਮਹਾਰਾਜ ਹੁਣ ਲਿਖ ਦਿਓ। ਤੇ ਮਹਾਰਾਜ ਮਿਹਰਾਂ 'ਚ ਆ ਗਏ, ਕਹਿੰਦੇ ਬੀਬੀ ਸਾਡੇ ਘਰ 4 ਪੁੱਤਰਾਂ ਨੇ ਆਉਣਾ ਸੀ, 3 ਆ ਚੁੱਕੇ ਨੇ। ਰਹੇਗੀ ਜੀ। ਇਹਨਾਂ ਲੰਮਾ ਸਮਾਂ ਸੇਵਾ ਕੀਤੀ ਤੇ ਫੇਰ ਘਰ ਆ ਗਏ। ਸਮਾਂ ਗੁਜ਼ਰਿਆ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਸੱਤ, ਘਰ ਦੇ ਵਿੱਚ ਪੁੱਤ ਪੈਦਾ ਹੋਇਆ। ਮਾਪਿਆਂ ਨੇ ਨਾਂ ਰੱਖਿਆ ਭਾਈ ਭਗਤੂ। ਵਾਹ। ਇਹ ਸਚਾਈ ਆ ਸੰਗਤ ਜੀ। ਪਾਛਨ ਕਰੋਤ ਅਗਰਣੀ ਵੈ, ਨਰਾਸੰਗ ਆਸ ਪੂਰਨ ਹੈ, ਮਰਤਨੰਦ ਭੈਂਦ ਤਨਵੰਤ ਹੈ, ਰੋਗੀ ਅੰਗ ਰੋਗ ਖੰਡਨ ਹੈ। ਇਹ ਉਹ ਦਰਿਆ ਜਿੱਥੇ ਆ ਕੇ ਪਿੱਛੇ ਰਹਿਣ ਵਾਲੇ ਆਗੂ ਬਣ ਜਾਂਦੇ। ਵਾਹਿਗੁਰੂ। ਉਹ ਦਰਿਆ 70 72 ਵਰ੍ਹਿਆਂ ਦੀ ਉਮਰ ਅੰਦਰ ਪੁੱਤਰਾਂ ਦੀਆਂ ਦਾਤਾਂ ਮਿਲ ਜਾਂਦੀਆਂ। ਉਹ ਦਰ ਹੈ ਜਿੱਥੇ ਆ ਕੇ ਫੂਲ ਤੇ ਸੰਦਲੀ ਨੇ ਢਿੱਡ ਖੜਕਾਇਆ। ਸੱਚਿਆ ਬਈ। ਮਹਾਰਾਜ ਨੇ ਉਹਨਾਂ ਨੂੰ ਰਾਜ ਭਾਗ ਬਖਸ਼ਤੀ। ਵਾਹ। ਜੀਂਦ ਨਾਭੇ ਪਟਿਆਲੇ ਵਾਲੀਆਂ ਰਿਆਸਤਾਂ ਮਹਾਰਾਜ ਦੇ ਬਚਨਾਂ ਸਦਕਾ ਹੋਣ ਦੇ ਵਿੱਚ ਆਈਆਂ। ਇਹ ਉਹ ਦਰ ਹੈ ਜਿੱਥੇ ਵੱਡੇ ਵੱਡੇ ਰੋਗੀਆਂ ਦੇ ਰੋਗ ਕੱਟੇ ਜਾਂਦੇ ਆ।
ਵਾਹ ਕਿਉਂਕਿ ਸੰਗਤ ਜੀ ਉਹ ਗੁਰੂ ਰਾਮਦਾਸ ਦਾ ਦਰ ਵਾਹ ਰਾਤੀ ਇੱਕ ਤਾਲ ਤੇ ਮੰਦਰ ਕਰਦਾ ਵੇਖਿਆ ਮੈਂ ਓਏ ਹੋਰ ਤੇ ਹੋਰ ਰੱਬ ਵੀ ਉਸ ਦਰ ਦੀ ਪਰਿਕਰਮਾ ਕਰਦਾ ਵੇਖਿਆ ਵੇਖਿਆ ਮੈਂ ਕਿਤੇ ਦੁੱਖ ਭੰਜਨੀ ਵੇਰੀ ਵਾਹਿਗੁਰੂ ਕਿਤੇ ਅਮਰ ਸ਼ਹੀਦ ਵਾਹਿਗੁਰੂ ਧੰਨ ਬਾਬਾ ਦੀਪ ਸਿੰਘ ਜੀ ਦਾ ਸਥਾਨ ਵਾਹਿਗੁਰੂ ਸ਼ਹੀਦਾਂ ਸਿੰਘਾਂ ਦੇ ਅੱਜ ਵੀ ਪਹਿਰੇ ਰਹਿੰਦੇ ਨੇ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਤੇ ਪੀਰੀ ਦੇ ਝੂਲ ਦੇ ਦੋ ਨਿਸ਼ਾਨ ਸਾਹਿਬ ਅਕਾਲ ਤਖਤ ਤੋਂ ਦਰਬਾਰ ਸਾਹਿਬ ਦੇ ਜਾਣ ਦੇ 84 ਕਦਮ ਨੇ ਜਦੋਂ ਸ਼ਰਧਾ ਨਾਲ ਭਾਵਨਾ ਨਾਲ 84 ਕਦਮ ਚੱਲ ਕੇ ਜਾਣਾ ਨਾ ਤੇ ਉਦੋਂ ਤੇਰੀ 84 ਕੱਟੀ ਜਾਂਦੀ ਸੱਚ ਹੈ ਬਈ ਸੰਗਤ ਜੀ ਸ਼ਾਇਰ ਕਹਿੰਦਾ ਜੱਗ ਤੇ ਨਥਾਵਿਆਂ ਦੀ ਥਾਂ ਗੁਰੂ ਰਾਮਦਾਸ ਮਿੱਠਾ ਤੇਰਾ ਨਾਂ ਗੁਰੂ ਰਾਮਦਾਸ ਸ਼ਹਿਦ ਤੋਂ ਵੀ ਮਿੱਠਾ ਤੇਰਾ ਨਾਂ ਗੁਰੂ ਰਾਮਦਾਸ ਰੁਲਦੀਆਂ ਦਰ ਤੇਰੇ ਤੇ ਬਰਕਤ ਤੂੰ ਦਾਤਾ ਕੁੱਲ ਜਮਾਨ ਜਨਮਾਂ ਜਨਮਾਂ ਦੀ ਮਲ ਉਤਰੇ ਤੇਰੇ ਦਰਸ਼ਨ ਬੜੇ ਮਹਾਨ ਸ਼ਬਦ ਗਾਵਣ ਆਈਆਂ ਪਰੀਆਂ ਤੇਰੀ ਉੱਚੀ ਤਾਕੇ ਸ਼ਾਨ ਸ਼ਹਿਦ ਤੋਂ ਮਿੱਠਾ ਨਾਮ ਤੇਰਾ ਲੈ ਹੋਵੇ ਪਾਕ ਜ਼ੁਬਾਨ ਉਂਝ ਸੂਰਜ ਭਾਵੇਂ ਨਿਤ ਚੜਦਾ ਪਰ ਧੰਨ ਗੁਰੂ ਰਾਮਦਾਸ ਜੀ ਤੇਰੇ ਨਾਮ ਨਾਲ ਰੋਸ਼ਨ ਹੋਏ ਜਹਾਨ ਤੇਰੇ ਨਾਮ ਨਾਲ ਰੋਸ਼ਨ ਹੋਏ ਜਹਾਨ ਜਿੱਥੇ ਅੰਮ੍ਰਿਤਪਾਲ ਸੁਹਾਵੇ ਜਿਹੜਾ ਪ੍ਰੇਮੀ ਟੁੱਟੀਆਂ ਲਾਵੇ ਜਿੱਥੇ ਅੰਮ੍ਰਿਤਪਾਲ ਸੁਹਾਵੇ ਜਿਹੜਾ ਪ੍ਰੇਮੀ ਟੁੱਟੀਆਂ ਲਾਵੇ ਜਿੱਥੇ ਅੰਮ੍ਰਿਤਪਾਲ ਸੁਹਾਵੇ ਜਿਹੜਾ ਪ੍ਰੇਮੀ ਟੁੱਟੀਆਂ ਲਾਵੇ ਮੰਗੀਆਂ ਮੁਰਾਦਾਂ ਬਾਬੇ ਤੂੰ ਵੀ ਭੇਜ ਰੱਬ ਮਾਂ ਕੇ ਸੱਜਣਾ ਹਰੇ ਗੁਰੂ ਰਾਮਦਾਸ ਦਾ ਪਿਆਰਿਆ ਹਰੇ ਗੁਰੂ ਰਾਮਦਾਸ ਦਾ ਓ ਸੱਜਣਾ ਹਰੇ ਗੁਰੂ ਰਾਮਦਾਸ ਦਾ ਤੱਤੇ ਜੋ ਦੁੱਖ ਭੰਜਨੀ ਫੇਰੀ ਢੇਕੇ ਸਭ ਦੁੱਖਾਂ ਦੀ ਢੇਰੀ ਤੱਤੇ ਜੋ ਦੁੱਖ ਭੰਜਨੀ ਫੇਰੀ ਢੇਕੇ ਸਭ ਦੁੱਖਾਂ ਦੀ ਢੇਰੀ ਸਪਣੀ ਹੋ ਜੇ ਜ਼ਿੰਦਗੀ ਤੇਰੀ ਅਸਾਂ ਸਥਾਂ ਤੇ ਦਰਸ਼ਨ ਪਾ ਕੇ ਸੱਜਣਾ ਹਰੇ ਗੁਰੂ ਰਾਮਦਾਸ ਦਾ ਪਿਆਰਿਆ ਹਰੇ ਗੁਰੂ ਰਾਮਦਾਸ ਦਾ ਓ ਸੱਜਣਾ ਹਰੇ ਗੁਰੂ ਰਾਮਦਾਸ ਦਾ ਸੋਨਾ ਸੋਬਰਿਆ ਹਰਮੰਦਰ ਰਾਗੀ ਕਰਨ ਕੀਰਤਨ ਅੰਦਰ ਓ ਸੋਨਾ ਸੋਬਰਿਆ ਓ ਸੋਨਾ ਸੋਬਰਿਆ ਹਰਮੰਦਰ ਓ ਸੋਨਾ ਸੋਬਰਿਆ ਹਰਮੰਦਰ ਓ ਰਾਗੀ ਕਰਨ ਕੀਰਤਨ ਅੰਦਰ ਤੂੰ ਕਿ ਢੰਡਾ ਵਾਂਗ ਕਲੰਦਰ ਮੱਥਾ ਟੇਕ ਕਮਲਿਆ ਜਾ ਕੇ ਓ ਸੱਜਣਾ ਓ ਘਰ ਗੁਰੂ ਰਾਮਦਾਸ ਦਾ ਓ ਘਰ ਗੁਰੂ ਰਾਮਦਾਸ ਦਾ
ਪਤਾ ਤੂੰ ਨਾ ਕਰੇ ਤੇ ਹੋਰ ਕਰੇ ਕਿਹੜਾ, ਜੀ ਮੇਰੀਆਂ ਸਭ ਜ਼ਰੂਰਤਾਂ ਪੂਰੀਆਂ ਨੂੰ ਆ ਲੋਕੀ ਤੱਕਦੇ ਐਬ ਗੁਨਾਹ ਮੇਰੇ, ਜੀ ਲੋਕੀ ਤੱਕਦੇ ਐਬ ਗੁਨਾਹ ਮੇਰੇ, ਮੈਂ ਤਾਂ ਤੱਕਦਾ ਰਹਿਮਤਾਂ ਤੇਰੀਆਂ ਨੂੰ। ਆ ਲੋਕੀ ਤੱਕਦੇ ਐਬ ਗੁਨਾਹ ਮੇਰੇ, ਤੇ ਮੈਂ ਤਾਂ ਤੱਕਦਾ ਰਹਿਮਤਾਂ ਤੇਰੀਆਂ ਨੂੰ। ਜਿਹੜੇ ਕਰਤੇ ਆਪ ਹੋਗੇ, ਜਿਹੜੀ ਸੇਵਾ ਦੇ ਵਿੱਚ ਖੋਗੇ, ਆਦਮ ਜਿਹੇ ਵੀ ਸੱਜਣੇ, ਆਦਮ ਜਿਹੇ ਵੀ ਸਿੱਖਣੇ ਹੋਗੇ, ਬਾਬੇ ਸਿਮਰ ਸਾਹਿਬ ਦੇ ਆ ਕੇ ਸੱਜਣਾ। ਹਰੇ ਗੁਰੂ ਰਾਮਦਾਸ ਦਾ ਪਿਆਰਿਆ, ਹਰੇ ਗੁਰੂ ਰਾਮਦਾਸ ਦਾ ਉਹ ਸੱਜਣਾ, ਉਹ ਘਰ ਗੁਰੂ ਰਾਮਦਾਸ ਦਾ, ਉਹ ਘਰ ਗੁਰੂ ਰਾਮਦਾਸ ਦਾ। ਮਹਾਰਾਜ ਜੀ ਦੀ ਪਵਿੱਤਰ ਕਮਾਈ ਦਾ ਧਿਆਨ ਧਰੋ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਮੁੱਚੇ ਹੀ ਪ੍ਰਬੰਧ ਦਾ, ਪ੍ਰਬੰਧਕ ਜਨਾਂ ਦਾ ਧੰਨਵਾਦ। ਸਤਿਕਾਰਯੋਗ ਸੈਕਟਰੀ ਸਾਹਿਬ ਮੱਲੀ ਸਾਹਿਬ, ਉਹਨਾਂ ਦਾ ਧੰਨਵਾਦ ਜਿਨ੍ਹਾਂ ਦੇ ਨਾਲ ਫੋਨ ਤੇ ਗੱਲਬਾਤ ਹੋਈ। ਇਸੇ ਤਰ੍ਹਾਂ ਅਤੀ ਸਤਿਕਾਰਯੋਗ ਸਰਦਾਰ ਬਹਾਦਰ ਸਰਦਾਰ ਸੁਰਜੀਤ ਸਿੰਘ ਜੀ, ਜਿਨ੍ਹਾਂ ਨੇ ਹੁਕਮ ਲਾਇਆ। ਸਮੁੱਚੇ ਹੀ ਪ੍ਰਬੰਧਕ ਜਨਾਂ ਦਾ, ਸਟੇਜ ਸਕੱਤਰ ਸਾਹਿਬ ਦਾ, ਪ੍ਰਧਾਨ ਸਾਹਿਬ ਦਾ, ਮੀਤ ਪ੍ਰਬੰਧਕਾਂ ਦਾ, ਸਮੁੱਚੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਸੈਕਰਾਮੈਂਟੋ ਗੁਰਦੁਆਰਾ ਸਾਹਿਬ ਤੋਂ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਉਹ ਵੀ ਹਾਜ਼ਰੀਆਂ ਦੇ ਕੇ ਗਏ ਆ, ਉਹਨਾਂ ਦਾ ਧੰਨਵਾਦ। ਕੁਟਾਨ ਕੁਟਾਨ ਸ਼ੁਕਰ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਹੜੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਦਰੋ ਨਦਰ ਨਿਹਾਲ ਕਰ ਰਹੇ ਆ। ਲਾਈਵ ਟੈਲੀਕਾਸਟ ਇਹਨਾਂ ਸਮਾਗਮਾਂ ਦੇ ਹੋ ਰਹੇ ਆ। ਵੀਡੀਓ ਵਾਲੇ ਵੀਰਾਂ ਦਾ ਧੰਨਵਾਦ। ਇੰਨੀਆਂ ਕੋ ਹਾਜ਼ਰੀਆਂ ਕਰੋ ਪ੍ਰਵਾਨ, ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬੜੇ ਸਤਿਕਾਰਯੋਗ ਵੀਰ ਜੀ ਗੁਰਪ੍ਰੀਤ ਸਿੰਘ ਜੀ ਲਾਲਣਾ ਵਾਲੇ, ਉਹਨਾਂ ਦੇ ਪੂਰੇ ਜਥੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਮਹਿਮਾ ਆਪ ਸੰਗਤਾਂ ਨੂੰ ਸਰਵਣ ਕਰਾਈ। ਸੋ ਹਰ ਰੋਜ਼ ਸ਼ਾਮ ਦੇ ਦੀਵਾਨਾਂ ਦੇ ਵਿੱਚ ਭਾਈ ਸਾਹਿਬ ਉਹਨਾਂ ਦਾ ਜਥਾ ਹਾਜ਼ਰੀ ਲਵਾਇਆ ਕਰਨਗੇ। ਸੋ ਬੇਨਤੀ ਕਰਦੇ ਹਾਂ ਕਿ ਹਰ ਰੋਜ਼ ਆਪਣੇ ਪਰਿਵਾਰਾਂ ਸਮੇਤ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸੋ ਇਸ ਦੇ ਨਾਲ ਹੀ ਅੱਜ ਦੇ ਦੀਵਾਨ ਦੀ ਸਮਾਪਤੀ ਹੈ। ਆਓ ਅਰਦਾਸ ਦੇ ਵਿੱਚ ਜੁੜਦੇ ਹਾਂ। ਉਸ ਉਪਰੰਤ ਹੁਕਮਨਾਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿਠਾ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਕਰਨੌ ਨਿਧ ਆਵੇ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਦਾਰ ਕਾ ਧਿਆਨ ਕਰਕੇ ਬੋਲੋ ਜੀ। ਪੰਜਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਹਿਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਹਾਇ।
ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀਵਾ ਮਾਤੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਸਤਿਗੁਰੂ ਜੀ। ਆਪ ਜੀ ਦੇ ਚਰਨ ਕਮਲਾਂ ਅੰਦਰ ਅਰਦਾਸ ਬੇਨਤੀ ਹੈ ਜੀ। ਪਾਤਸ਼ਾਹ ਜੀ ਆਪ ਜੀ ਦੇ ਹਜੂਰ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਵਿੱਚ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ, ਰੱਬੀ ਬਾਣੀ ਦੇ ਕੀਰਤਨ ਹੋਏ, ਕਥਾ ਵਿਚਾਰਾਂ ਹੋਈਆਂ, ਢਾਡੀ ਵਾਰਾਂ ਗਾਈਆਂ ਗਈਆਂ। ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਸਰਬੱਤ ਸੰਗਤ ਦੀਆਂ ਤਿਲ ਫੁੱਲ ਪਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸਰਬੱਤ ਨੂੰ ਦੇ ਆਰੋਗਤਾ ਤੰਦਰੁਸਤੀ ਬਖਸ਼ ਕੇ ਨਿਹਾਲ ਕਰਨਾ, ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਜੀ। ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਪਾਤਸ਼ਾਹ ਜੀਓ ਜਿਨ੍ਹਾਂ ਸੰਗਤਾਂ ਵੱਲੋਂ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਜਾ ਰਹੀ, ਸੇਵਾ ਦਰ ਤੇ ਪ੍ਰਵਾਨ ਕਰਨੀ। ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਵੱਲੋਂ ਆਪਣੀ ਬੇਟੀ ਤੇਜਮੀਨ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਬੱਚੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਜੀ। ਬੱਚੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਆਨੰਦ ਖੇੜੇ ਖੁਸ਼ੀਆਂ ਬਖਸ਼ਿਸ਼ ਕਰਨੀਆਂ, ਗੁਰਸਿੱਖੀ ਵਾਲਾ ਜੀਵਨ ਬਖਸ਼ ਕੇ ਨਿਹਾਲ ਕਰਨਾ। ਇਲਾਹੀ ਅਤੇ ਦਰਗਾਹੀ ਫਰਮਾਨ ਹੁਕਮਨਾਮੇ ਬਖਸ਼ਿਸ਼ ਕਰੋ ਅਤੇ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈਆ ਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ, ਖੁਆਰ ਹੋਏ ਸਾ ਮਿਲेंगे ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ, ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨ। ਖੰਡਾ ਜਾ ਕੇ ਹਾਥ ਮੈਂ ਕਲਗੀ ਸੋ ਹੈ, ਸੋ ਹਮਾਰੀ ਰਛਿਆ ਕਰੇ ਗੁਰ ਕਲਗੀ ਧਾਰ ਜਗ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੈ ਸੁਆਮੀ। ਮਾਨਸ ਕੀ ਗਤ ਏਹੀ, ਮੇਰੇ ਮਨ ਸਤਿਗੁਰ ਸੇਵ ਸੁਖ ਹੋਈ। ਜੋ ਇੱਛਾ ਸੋਈ ਫਲ ਪਾਵੋ, ਫਿਰ ਦੁਖ ਨਾ ਵਿਆਪੈ ਕੋਈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਪਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ। ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਰਹਾਉ। ਪੁੰਨ ਦਾਨ ਪੂਜਾ ਪਰਮੇਸ਼ਰ, ਹਰ ਕੀਰਤ ਤਤ ਵਿਚਾਰੇ। ਗੁਣ ਗਾਵਤ ਅਤੁਲ ਸੁਖ ਪਾਇਆ, ਠਾਕੁਰ ਅਗਮ ਅਪਾਰੇ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨ ਕਾ ਬਾਹੁਰ ਕਛ ਨਾ ਵਿਚਾਰੇ। ਨਾਮ ਰਤਨ ਸੁਨ ਜਪ ਜਪ ਜੀਵਾ, ਹਰ ਨਾਨਕ ਕੰਠ ਮੰਝਾਰੇ। ਜੋ ਜਨ ਪਾਰ ਬ੍ਰਹਮ ਆਪਣੇ। ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਕਹਿਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ ਸਿਵ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸਮਾਲੇਨ, ਦੇਖੇਗਾ ਦੇਵਨਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੰਵਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ, ਦੇਹੁ ਸੱਜਣਾ ਸੀ ਸੜਿਆ। ਜਿਹੋ ਵੈ ਸਾਹਿਬ ਸਿਉ ਮੇਲ, ਕਹਿਰ ਕਰ ਇਹੋ ਪਾਹੁਚਾ। ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ। ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪੈਰਾ, ਥਿਤੀ ਵਾਰੀ ਮਾਹੁ ਹੋਆ। ਸੂਰਜ ਕੁਰ ਤਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚੌਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ, ਭਾਵ ਖੰਡਨਾ ਤੇਰੀ ਆਰਤੀ। ਅਨਹਤਾ ਸੋਧ ਵਾਜੰਤ ਪਹਿਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਾਉ। ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਦ। ਗੰਧ ਬਿਨ ਸਹਿਸ ਤਵ ਗੰਧ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰਮ ਲੋਹਿਤ, ਮਨੋ ਅੰਦਿਨੋ ਮੋਹਿ ਆਹੇ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਕਾ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕਰੋਧ ਨਗਰ ਬੋ ਪਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਲ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡਾਉਤ ਪੁਨ ਵੱਡਾ ਹੈ। ਰਹਾਉ। ਸਾਕਤ ਹਰ ਸਾਧਨਾ ਜਾਣਿਆ, ਤਿਨ ਅੰਤਰਹੁ ਮੈਂ ਕੰਡਾ ਹੈ। ਜਿਉ ਜਿਉ ਚਲਹਿ ਚੁਐ ਦੁਖ ਪਾਵਹਿ, ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ।
ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾਂ ਖਾਟ ਚਲੋ ਹਰ ਲਾਹਾ, ਆਗੈ ਵਸਨ ਸੁਹੇਲਾ। ਆਉਦ ਘਟੈ ਦਿਨ ਸੁਰੈਣਾ ਰੇ, ਮਨ ਗੁਰ ਮਿਲ ਕਾ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਜਿਸਹਿ ਜਗਾਏ ਪੀ ਆਵੈ, ਇਹੋ ਰਸ ਅਕਤ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜਹੁ, ਹਰ ਗੁਰ ਤੇ ਮਨ ਹੈ ਵਸੇਰਾ। ਨਿਜ ਘਰ ਮਹਿਲ ਪਾਵੋ, ਸੁਖ ਸਹਿਜੇ ਬਾਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੁਕੋ ਕਰ ਸੰਤਨ ਕੀ ਤੂਰੇ। ਅੰਤਰ ਜਾਮੀ ਪੁਰਖ ਵਿਧਾਤੇ, ਸਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੁਕੋ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜੇ ਡਿਠਾ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ, ਕਰਨਾ ਨਿਧਿ ਆਵੇ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਦਾਰ ਕਾ ਧਿਆਨ ਧਰ ਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਸਤਿਗੁਰੂ ਜੀ। ਆਪ ਜੀ ਦੇ ਚਰਨ ਕਮਲਾਂ ਅੰਦਰ ਅਰਦਾਸ ਬੇਨਤੀ ਹੈ ਜੀ। ਆਪ ਜੀ ਦੇ ਹਜੂਰ ਸੋਲਾ ਸਾਹਿਬ ਦੀ ਬਾਣੀ ਦੇ ਪਾਠ ਕੀਤੇ ਗਏ। ਆਪ ਜੀ ਦੇ ਸਰੂਪ ਦੀ ਟਹਿਲ ਸੇਵਾ ਕੀਤੀ ਗਈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ। ਆਪ ਜੀ ਦੇ ਸੁਖ ਆਸਨ ਤਿਆਰ ਹਨ, ਸੁਖ ਆਸਨਾਂ 'ਤੇ ਬਿਰਾਜਮਾਨ ਹੋਵੋ ਜੀ। ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ। ਅੰਮ੍ਰਿਤ ਵੇਲੇ ਫੇਰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰਨਾ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਜਿੱਥੈ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ। ਰਾਮ ਰਾਜੇ ਗੁਰ ਸਿੱਖੀ, ਸੋ ਥਾਨ ਵਾਲਿਆ ਲੈ ਤੁਰਮੁਖ ਲਾਵਾਂ। ਤੁਰਮੁਖ ਲਾਵਾਂ ਗੁਰ ਸਿੱਖਾਂ ਕੀ ਕਾਲ। ਥਾਏ ਪਈ ਜਿਨ ਹਰ ਨਾਮ ਤੇ ਆਵਾਂ। ਨਾਮ ਤੇ ਆਵਾਂ ਜਿਨ ਨਾਨਕ ਸਤਿਗੁਰ ਪੂਜਿਆ। ਤਿਨ ਹਰ ਪੂਜ ਕਰਾਵਾਂ। ਪੂਜ ਕਰਾਵਾਂ ਵਿਸਰ ਨਾਹੀ, ਦਾਤਾਰ ਵਿਸਰ ਨਾਹੀ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ।
ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਚਾਓਏ ਹੋ ਨਾਨਕ ਚਾਓਏ ਹੋ। ਵਾਹਿਗੁਰੂ 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 ਵਾਹਿਗੁਰੂ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਵਾਜਾ ਮਤ ਪਖਾਵਜ ਭਾਉ ਹੋਏ ਆਨੰਦ ਸਦਾ ਮਨ ਚਾਉ। ਇਹਾ ਭਗਤ ਇਹ ਹਾਲ ਰਾਗ ਨਾਦ ਨਹੀਂ ਦੂਜਾ ਭਾਉ। ਇਹ ਤਰੰਗ ਨਾਚਹੁ ਰਖ ਰਖ ਪਾਉ। ਭਉ ਫੇਰੀ ਹੋਵੇ ਮਨ ਚੀਤ ਬਹਿੰਦਿਆਂ ਉੱਠਦਿਆਂ ਨੀਤਾ ਨੀਤ। ਲੇਟਣ ਲੇਟ ਜਾਣੈ ਤਨ ਸੁਆਹੂ। ਇਹ ਤਰੰਗ ਨਾਚਹੁ ਰਖ ਰਖ ਪਾਉ। ਸਿੱਖ ਸਭਾ ਦੀਖਿਆ ਕਾ ਭਾਉ। ਗੁਰਮੁਖ ਸੁਣਨਾ ਸਾਚਾ ਨਾਉ। ਨਾਨਕ ਆਖਣ ਵੇਰਾ ਵੇਰਾ। ਇਹ ਤਰੰਗ ਨਾਚਹੁ ਰਖ ਰਖ ਪੈਰ। ਆਸਾ ਮਹੱਲਾ ਪਹਿਲਾ। ਪੌਣ ਉਪਾਏ ਧਰੀ ਸਭ ਧਰਤੀ। ਜਲ ਅਗਨੀ ਕਾ ਬੰਧ ਕੀਆ। ਅੰਧੁਲਾਏ ਦਹਿ ਦਿਸ ਮੂੰਡ ਕਟਾਇਆ। ਰਾਵਣ ਮਾਰ ਕਿਆ ਵੱਡਾ ਭਇਆ। ਕਿਆ ਉਪਮਾ ਤੇਰੀ ਆਖੀ ਜਾਏ। ਤੂੰ ਸਰਬੇ ਪੂਰ ਰਹਿਆ ਲਿਵ ਲਾਏ ਰਹਾਉ। ਜੀ ਉਪਾਏ ਜੁਗਤ ਹੱਥ ਕੀਨੀ। ਕਾਲੀ ਨੱਥ ਕਿਆ ਵੱਡਾ ਭਇਆ। ਕਿਸ ਤੂੰ ਪੁਰਖ ਜੋਰੂ ਕੌਣ ਕਹੀਐ। ਸਰਬ ਨਿਰੰਤਰ ਰਵ ਰਹਿਆ। ਨਾਲ ਕੁਟੰਬ ਸਾਥ ਵਰਦਾਤਾ। ਬ੍ਰਹਮਾ ਭਾਲਣ ਸ੍ਰਿਸ਼ਟ ਗਿਆ। ਆਗੇ ਅੰਤ ਨ ਪਾਇਓ ਤੈ ਕਾ ਕੰਸ ਛੇਦ ਕਿਆ ਵੱਡਾ ਭਇਆ। ਰਤਨ ਉਪਾਏ ਧਰੇ ਖੀਰ ਮਥਿਆ। ਹੋਰ ਭਖ ਲਾਏ ਜੇ ਅਸੀਂ ਕੀਆ। ਕਹੈ ਨਾਨਕ ਛਪੈ ਕਿਉ ਛਪਿਆ। ਏਕੀ ਏਕੀ ਵੰਡ ਦੀਆ। ਆਸਾ ਮਹੱਲਾ ਪਹਿਲਾ। ਕਰਮ ਕਰਤੂਤ ਬੇਲ ਬਿਸਥਾਰੀ। ਰਾਮ ਨਾਮ ਫਲ ਹੁਆ। ਤਿਸ ਰੂਪ ਨ ਰੇਖ ਅਨਾਹਦ ਵਾਜੈ। ਸ਼ਬਦ ਨਿਰੰਜਨ ਕੀਆ। ਕਰੇ ਵਖਿਆਣ ਜਾਣੈ ਜੇ ਕੋਈ। ਅੰਮ੍ਰਿਤ ਪੀਵੈ ਸੋਈ ਰਹਾਉ। ਜਿਨ ਪੀਆਸੀ ਮਸਤ ਭਏ ਹੈ। ਟੂਟੇ ਬੰਧਨ ਫਾਹੇ। ਜੋਤੀ ਜੋਤ ਸਮਾਣੀ ਭੀਤਰ। ਤਾਂ ਛੋਡੇ ਮਾਇਆ ਕੇ ਲਾਹੇ। ਸਰਬ ਜੋਤ ਰੂਪ ਤੇਰਾ ਦੇਖਿਆ। ਸਗਲ ਭਵਨ ਤੇਰੀ ਮਾਇਆ। ਰਾਰੈ ਰੂਪ ਨਿਰਾਲਮ ਬੈਠਾ। ਨਦਰ ਕਰੇ ਵਿੱਚ ਛਾਇਆ। ਬੀਣਾ ਸ਼ਬਦ ਵਜਾਵੈ ਜੋਗੀ। ਦਰਸ਼ਨ ਰੂਪ ਅਪਾਰਾ। ਸ਼ਬਦ ਅਨਾਹਦ ਸੋ ਸਹੁ ਰਾਤਾ। ਨਾਨਕ ਕਹੈ ਵਿਚਾਰਾ। ਆਸਾ ਮਹੱਲਾ ਪਹਿਲਾ। ਮੈਂ ਗੁਣ ਗੱਲਾਂ ਕੇਸਰ ਕਲ ਮਤਾ। ਜੋ ਕਿਛ ਬੋਲੀਐ ਸਭ ਖਤੋ ਖਤਾ। ਕਿਆ ਮੋਹ ਲੈ ਕੀਚੈ ਅਰਦਾਸ। ਪਾਪ ਪੁੰਨ ਦੋਇ ਸਾਖੀ ਪਾਸ। ਜੈਸਾ ਤੂੰ ਕਰਹਿ ਤੈਸਾ ਕੋ ਹੋਏ। ਤੁਝ ਬਿਨ ਦੂਜਾ ਨਾਹੀ ਕੋਇ। ਜੇਹੀ ਤੂੰ ਮਤ ਦੇਹ ਤੇਹੀ ਕੋ ਪਾਵੈ। ਤੁਧ ਆਪੇ ਭਾਵੈ ਤਿਵੈ ਚਲਾਵੈ। ਰਾਗ ਰਤਨ ਪਰਿਆ ਪਰਵਾਰ। ਤਿਸ ਵਿੱਚ ਉਪਜੈ ਅੰਮ੍ਰਿਤਸਾਰ। ਨਾਨਕ ਕਰਤੇ ਕਾ ਇਹੋ ਧਨ ਮਾਲ। ਜੇ ਕੋ ਬੂਝੈ ਇਹੋ ਵਿਚਾਰ। ਆਸਾ ਮਹੱਲਾ ਪਹਿਲਾ।
ਕਰ ਕਿਰਪਾ ਆਪਣੇ ਘਰ ਆਇਆ। ਤਾ ਮਿਲ ਸਖੀਆ ਕਾਜ ਰਚਾਇਆ। ਖੇਲ ਦੇਖ ਮਨ ਆਨੰਦ ਭਇਆ। ਸਹ ਵਿਆਹਣ ਆਇਆ। ਗਾਵਹ ਗਾਵਹ ਕਾਮਣੀ ਵਿਵੇਕ ਵਿਚਾਰ। ਹਮਰੇ ਘਰ ਆਇਆ ਜਗ ਜੀਵਨ ਪਤਾਰ। ਰਹਾਉ ਗੁਰੂ ਦੁਆਰੇ ਹਮਰਾ ਵਿਆਹੋ ਜੇ ਹੋਆ। ਜਾ ਸਹ ਮਿਲਿਆ ਤਾ ਜਾਣਿਆ। ਤਿਹੁ ਲੋਕਾਂ ਮਹਿ ਸ਼ਬਦ ਰਵਿਆ ਹੈ। ਆਪ ਗਿਆ ਮਨ ਮਾਨਿਆ। ਆਪਣਾ ਕਾਰਜ ਆਪ ਸਵਾਰੇ। ਹੋਰ ਨ ਕਾਰਜ ਨਾ ਹੋਈ। ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ। ਗੁਰਮੁਖ ਬੂਝੈ ਕੋਈ। ਭਨਤ ਨਾਨਕ ਸਭਨਾ ਸੇਵ ਪਾਏ ਨਿਜ ਥਾਉ। ਮਨ ਚੂਰੇ ਖਟ ਦਰਸ਼ਨ ਜਾਣ। ਸਰਬ ਜੋਤ ਪੂਰਨ ਭਗਵਾਨ। ਰਹਾਉ ਅਦਕ ਤਿਆਸ ਭੇਖ ਬਹੁ ਕਰੈ। ਦੁਖ ਬਿਖਿਆ ਸੁਖ ਤਨ ਪਰ ਹਰੈ। ਕਾਮ ਕ੍ਰੋਧ ਅੰਤਰ ਧਨ ਹਿਰੈ। ਦੁਬਿਧਾ ਛੋੜ ਨਾਮ ਨਿਸ ਤਰੈ। ਸਿਫਤ ਸਲਾਹਣ ਸਹਿਜ ਆਨੰਦ। ਸਖਾ ਸੈਨ ਪ੍ਰੇਮ ਗੋਬਿੰਦ। ਆਪੇ ਕਰੇ ਆਪੇ ਬਖਸ਼ਿੰਦ। ਤਨ ਮਨ ਹਰ ਪਹਿ ਆਗੈ ਜਿੰਦ। ਝੂਠ ਵਿਕਾਰ ਮਹਾ ਦੁਖ ਦੇਹ। ਭੇਖ ਵਰਨਉ ਦੀਸੈ ਸਭ ਖੇਹ। ਜੋ ਉਪਜੈ ਸੋ ਆਵੈ ਜਾਏ। ਨਾਨਕ ਅਸਥਿਰ ਨਾਮ ਰਜਾਏ। ਆਸਾ ਮਹੱਲਾ ਪਹਿਲਾ। ਏਕੋ ਸਰਵਰ ਕਮਲ ਅਨੂਪ। ਸਦਾ ਬਿਗਾਸੈ ਪਰਮਲ ਰੂਪ। ਉਜਲ ਮੋਤੀ ਚੂਗਹਿ ਹੰਸ। ਸਰਬ ਕਲਾ ਜਗਦੀਸੈ ਅੰਸ। ਜੋ ਦੀਸੈ ਸੋ ਉਪਜੈ ਬਿਨਸੈ। ਬਿਨ ਜਲ ਸਰਵਰ ਕਮਲ ਨਾ ਦੀਸੈ। ਰਹਾਉ ਬਿਰਲਾ ਬੂਝੈ ਪਾਵੈ ਭੇਦ। ਸਾਖਾ ਤੀਨ ਕਹਿ ਨਿਤ ਬੇਦ। ਨਾਦ